शरणी आया। बल 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 गुरुदेव जिन नाम दृढ़ाया। बल बल
ਗੁਰਬਾਣੀ ਨਾਲ ਜੁੜ ਰਹੇ ਹਨ। ਇਸੇ ਤਰ੍ਹਾਂ ਆਪਾਂ ਮਿਲ ਬੈਠ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਬਾਣੀ ਦਾ ਆਨੰਦ ਮਾਣ ਕੇ ਆਪਣੇ ਜੀਵਨ ਦੀ ਘੜੀ ਨੂੰ ਸਫਲ ਕਰਨਾ ਹੈ। ਮੈਂ ਬੇਨਤੀ ਕਰਾਂ ਜਿਹੜੇ ਅੱਗੇ ਵੀ ਬੈਠੇ ਆ ਥੋੜੇ ਪਿੱਛੇ ਹੋ ਜਾਓ ਤਾਂ ਕਿ ਕੈਮਰਾ ਦੇ ਕੋਲੋਂ ਥੋੜਾ ਜਿਹੀ ਜਗ੍ਹਾ ਛੱਡ ਦਿਓ ਤਾਂ ਕਿ ਕੋਈ ਜਦੋਂ ਅਗਲੇ ਲੰਘਦੇ ਹੈ ਤੇ ਲਾਈਵ ਚੱਲਦਾ ਹੈ ਕੈਮਰਾ ਡਿੱਗ ਨਾ ਪੈਣ। ਇਹ ਬੇਨਤੀ ਜ਼ਰੂਰੀ। ਪਿੱਛੋਂ ਜਿਹੜੀ ਸੰਗਤ ਬੈਠੀ ਆ ਉਹ ਥੋੜ੍ਹੇ ਥੋੜ੍ਹੇ ਅੱਗੇ ਆ ਜਾਓ ਤਾਂ ਕਿ ਪਿੱਛੇ ਸੰਗਤ ਨੂੰ ਬੈਠਣ ਨੂੰ ਜਗ੍ਹਾ ਮਿਲ ਸਕੇ। ਉਹਨਾਂ ਨੂੰ ਬੇਨਤੀ ਹੈ ਥੋੜ੍ਹਾ ਥੋੜ੍ਹਾ ਅੱਗੇ ਤੋਂ ਆ ਜਾਣ ਜੀ। ਆਓ ਜੀ ਹੁਣ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹ ਗੁਰਬਾਣੀ ਨਾਲ ਸੰਗਤ ਜੁੜਨ ਦੀ। ਭਾਈ ਕੁਲਦੀਪ ਸਿੰਘ आओ बादशाह की बेनतियां करिए शाम सारे शब्द सर्व करिए रसल करिए सुन सुन नाम तुम्हारा प्रीतम प्रभ देखने का चाओ दया करो फिर अपने को यह मनोरथ
ਆਓ ਸਾਰੇ ਮਿਲ ਕੇ ਪਾਤਸ਼ਾਹ ਦੀ ਬੇਨਤੀ ਕਰੀਏ। ਸੁਣ ਸੁਣ ਨਾਮ ਤੁਮਾਰਾ, ਸੁਣ ਸੁਣ ਨਾਮ ਤੁਮਾਰਾ, ਪ੍ਰੀਤਮ ਪ੍ਰਭ ਦੇਖਣ ਵਾਲਾ ਹੋ, ਪ੍ਰਭ ਦੇਖਣ ਵਾਲਾ, ਪ੍ਰਭ ਦੇਖਣ ਵਾਲਾ ਹੋ, ਪ੍ਰਭ ਦੇਖਣ ਵਾਲਾ।
प्रभु की दरगाह शोभा से। आओ सारे मिलकर हर की सेवा निर्मल है, हर की सेवा निर्मल है, सारे मिलकर हर की सेवा निर्मल है। प्रभु की दरगाह शोभा से, प्रभु की दरगाह शोभा से, हर की सेवा निर्मल है, हर की सेवा निर्मल है। नहीं होत नहीं होत छुटा, बहुत बहुत तुझे
ਗੁਰਦੀਪ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਹਜ਼ੂਰੀ ਕੀਰਤਨੀਏ ਗੁਰਦੁਆਰਾ ਬੰਗਲਾ ਸਾਹਿਬ ਜੀ, ਜਿਨ੍ਹਾਂ ਨੇ ਆਪ ਨੂੰ ਗੁਰਬਾਣੀ ਦੇ ਸ਼ਬਦ ਨਾਲ ਜੋੜਿਆ ਹੈ। ਧੰਨਵਾਦ ਭਾਈ ਸਾਹਿਬ ਬਾਰੇ ਦੱਸਣਾ ਜੀ। ਆਓ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਉਹ ਆਪ ਨੂੰ ਗੁਰਬਾਣੀ ਸ਼ਬਦ ਨਾਲ ਜੋੜ ਰਹੇ ਹਨ। ਆਪ ਜੀ ਇਸੇ ਤਰ੍ਹਾਂ ਹੀ ਮਿਲ ਬੈਠ ਕੇ ਜੁੜ ਕੇ ਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਆਪਾਂ ਸਾਰੇ ਹੀ ਗੁਰਬਾਣੀ ਨਾਲ ਜੁੜ ਕੇ ਆਪਣੇ ਕੀਮਤੀ ਘੜੀਆਂ ਜਿਹੜੀਆਂ ਜੋ ਗੁਰੂ ਦੇ ਚਰਨਾਂ ਨੂੰ ਬਤੀਤ ਕਰ ਰਹੇ ਹਨ, ਇਹ ਸਫਲਾ ਕਰੀਏ ਜੀ। ਭਾਈ ਗੁਰਜਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਸ਼ਬਦ ਸੁਣਾ ਰਹੇ ਹਨ। सारी संगत वाहेगुरु 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 जप लो वाहेगुरु 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 वाहेगुरु
ਕਿਰਪਾ ਸਰਬ ਸੰਗਤ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਜਪੋ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਹਰ ਨਿਭ ਹੈ ਤੇਰੇ ਨਾਲੇ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਸੰਗ ਸਹਾਈ ਹਰ ਨਾਮ ਪਿਆਰੀ 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 ਬਿਨਾ ਕੋਈ ਨ ਜਾਏ ਬਿਨਾ ਕੋਈ ਨ ਜਾਏ ਮਨ ਚੁੰਦੇ ਸੇਈ ਫਲ ਪਾਵੇ ਮਨ ਚੁੰਦੇ ਸੇਈ ਫਲ ਪਾਵੇ ਮਨ ਚੁੰਦੇ ਸੇਈ ਫਲ ਪਾਵੇ ਚਰਨ ਕਮਲ ਚਿਤ ਲਾਏ ਚਰਨ ਕਮਲ ਚਿਤ ਲਾਏ ਚਰਨ ਕਮਲ ਚਿਤ ਲਾਏ ਚਰਨ ਕਮਲ ਚਿਤ ਲਾਏ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸਮਾਲੇ
सबना का दाता सबना का दाता कर्म विधाता दुख विसारन हर जियो जल थल मूल रहया बनवारी जल थल मूल रहया बनवारी घट घट नजर निहाले घट घट नजर निहाले नानक सिख दे मन प्रीतम नानक सिख दे मन प्रीतम ओ नानक सिख दे मन प्रीतम नानक सिख दे मन प्रीतम साध संग प्रभ जाले साध संग प्रभ जाले साध संग प्रभ जाले साध संग प्रभ जाले मन प्यारे जियो मित्रा गोविंद नाम समाले मन प्यारे जियो मित्रा गोविंद नाम समाले
ਖਾਲੀ ਨਾ ਰਹੇ ਉੱਚੇ ਵਾਹਿਗੁਰੂ ਵਿੱਚ ਕਿਰਪਾ ਕਰੋ ਵਾਹਿਗੁਰੂ 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 ਵਾਹਿਗੁਰੂ
ਕਮਲਾਰੇ ਮਨ ਪ੍ਰੀਤ ਚਰਨ ਕਮਲਾਰੇ ਚਰਨ ਕਮਲਾਰੇ ਮਨ ਪ੍ਰੀਤ ਚਰਨ ਕਮਲਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਥਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਨੂੰ ਅੰਮ੍ਰਿਤ ਬਾਣੀ ਕੀਰਤਨ ਸੰਪੂਰਨ ਕਰਾਇਆ।
बस एक बेनती बीबियां भैनों के चरणों में करदा, साढ़े को स्टेज पे 2 सोने दियां टुंबां पहुंचियां ने। जिस भी भैन दियां होण निशानी दस के साढ़े को स्टेज तो प्राप्त कर सकता है। अरदास बेनती करदा सरदार दरबार सिंह जी बैंस 2 मिनट वास्ते आईयां हुई संगतां का धन्यवाद करेंगे। उस उपरंत गुरु घर के सैकटरी सरदार सत सिंह प्यारा 2 मिनट वास्ते संगतां का धन्यवाद करेंगे ते आने वाले प्रोजेक्ट बारे संगतां नूं जानकारी देंगे। आओ हुण सरदार दरबार सिंह जी बैंस पासों 2 शब्द। वाहिगुरू जी का खालसा वाहिगुरू जी की फतेह। गुरु प्यारी गुरु सवारी साध संगत जीओ, फतेह का जवाब फतेह पे दिओ। वाहिगुरू जी का खालसा वाहिगुरू जी की फतेह। आज का जो दिहाड़ा गजब काज जो कि गुरु नानक लेवा ਉਹਦੇ वास्ते बहुत बहुत ਵਧਾਈਆਂ सारे संसार भर ਨੂੰ, जो कि सानू गुरु नानक देव तो लैके 10 पातशाहियां तक नदेड़ दे विच जाके सचखंड दे विच गुरु गोबिंद सिंह साहब ने गुरु ग्रंथ साहब ਨੂੰ प्रकाश करके 5 पैसे के ललेर लैके 5 परिक्रमा करके मत्था टेक के आख्या जी अज तो बाद कोई भी देहधारी गुरु ना होगा, गुरु मानियो ग्रंथ प्रगट गुरु की दे। सानू गुरु ग्रंथ साहब संसार पादे लकाई नूं दिते ने। अज दूर दरेडे तो जो साध संगतां आईयां ने, जो कि इस इलाके दीयां संगतां उन्हां दा कोटे ही कोट धन्नवाद करदियां हन। मेरे कहण तो भाव जो गुरु नानक देव सानू दस गए ने, सानू सुनेहा दे गए ने, किरत करो, किरत करके अपनी सच्ची कमाई खाओ। ਤੁਹਾਨੂੰ ਦੱਸੀ ਗਏ ਨੇ ਮਾਲਕ ਭਾਗੋ ਤੇ ਲਾਲੋ ਦਾ ਪ੍ਰਸ਼ਾਦੇ ਬਾਰੇ ਗਰੀਬ ਦੇ ਘਰ ਜਾ ਕੇ ਕੋਂਦੜੇ ਦਾ ਪ੍ਰਸ਼ਾਦਾ ਬਾਜਰੇ ਦਾ ਛਕਿਆ। ਜੋ ਉਸ ਵੇਲੇ ਦੇ ਰਾਜੇ ਸਨ ਉਹ ਵਿਰੋਧਤਾ ਕਰਦੇ ਸਨ। ਉਸ ਵਕਤ ਉਹਨਾਂ ਨੇ ਸੱਚ ਦੀ ਕਮਾਈ ਦਾ ਪਹਿਰਾ ਦਿੱਤਾ। ਅੱਜ ਅਸੀਂ ਸਾਰੇ ਸੰਸਾਰ ਪਰ ਜੋ ਕਿ ਗੁਰੂ ਗ੍ਰੰਥ ਸਾਹਿਬ ਨੂੰ 40ਵੇਂ ਸਾਲ ਦਾ ਇੱਥੇ ਨਗਰ ਕੀਰਤਨ ਕੱਢ ਰਹੇ ਹਾਂ। ਕੱਲ ਨੂੰ ਉਹਦੀ ਅੱਜ ਦੀ ਤਿਆਰੀ ਨਹੀਂ, ਤੁਹਾਡਾ ਸਾਰਿਆਂ ਦਾ ਇਸ ਇਲਾਕੇ ਦੇ ਬਾਹਰ ਵੀ ਜੋ ਸਿੱਖ ਬਾਟੇ ਨੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਜੋ ਜੂਬਾ ਸਿੰਘ ਦੀਆਂ ਸੰਗਤਾਂ ਤੁਹਾਡਾ ਧੰਨਵਾਦ ਕਰਦੀਆਂ ਹਨ। ਆਪਾਂ ਜਰਾ ਥੋੜੀ ਜਿਹੀ ਚਾਹ 1 ਮਿੰਟ ਵਾਸਤੇ ਮੈਂ ਇੰਡੀਆ ਬਣਾ ਲਿਆਣੀ ਚਾਹੁੰਦਾ ਹਾਂ। ਅਸੀਂ ਜੋ ਪੰਜਾਬੀ ਹਾਂ, ਸਾਨੂੰ ਜੋ ਦੱਸਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਜੋ ਵੀ ਦੱਸਿਆ ਹੈ ਪਕਾਮ, ਅਸੀਂ ਉਹਦੇ ਪਰ ਬਹੁਤ ਘੱਟ ਚੱਲਦੇ ਹਾਂ। ਹਰ ਰੋਜ਼ ਗੁਰਦੁਆਰੇ ਵੀ ਜਾਂਦੇ ਹਾਂ। ਸਾਨੂੰ ਗੁਰਮਰਿਆਦਾ ਜੋ ਦੱਸੀ ਹੈ, ਅਸੀਂ ਲੜਕੀਆਂ ਨੂੰ ਪੜਾਉਂਦੇ ਹਾਂ, ਡਾਕਟਰ ਵੀ ਬਣਾਉਂਦੇ ਹਾਂ। ਅਸੀਂ ਜਿਸ ਵੇਲੇ ਵਿਆਹੁੰਦੇ ਹਾਂ ਉਸ ਵੇਲੇ ਸਾਡੇ ਕੋਲੋਂ ਦਾਜ ਮੰਗਿਆ ਜਾਂਦਾ ਹੈ। ਉਹ ਵੀ ਇੱਕ ਸਾਡੇ ਵਾਸਤੇ ਪਾਪ ਹੈ, ਸਿੱਖਾਂ ਵਾਸਤੇ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖ ਕੇ ਦਿੱਤਾ ਹੈ। ਉਹਦੀ ਮਰਜ਼ਾਦਾ ਨਾ ਚਲੀਏ, ਜੋ ਕਿ गुरु साहब ने दसिया है, रल के चलिए, रल के करिए सारे काम।
ਅੱਜ ਦੇ ਜੋ ਆਏ ਹੋਏ ਨੇ ਸਭ ਜਿੰਨਾ ਕਿਸੇ ਨੂੰ ਇੱਥੋਂ ਸਟੇਜ ਤੋਂ ਟਾਈਮ ਮਿਲਦਾ ਹੈ ਉਹਦੇ ਅੰਦਰ ਰਹਿ ਕੇ ਸਾਰਿਆਂ ਦਾ ਮਨ ਖੁਸ਼ ਆਵੇ, ਕੋਈ ਵੀ ਨਾਰਾਜ਼ ਨਾ ਜਾਵੇ ਇੱਥੋਂ, ਕਿਉਂਕਿ ਸਾਰਾ ਸਾਲ ਅੱਜ ਤੋਂ ਬਾਅਦ ਇਹ ਸੰਗਤਾਂ ਦਾ ਜ਼ੋਰ ਲੱਗ ਜਾਂਦਾ ਹੈ। ਆਈਆਂ ਸੰਗਤਾਂ ਨੂੰ ਖੁਸ਼ ਕਰਨਾ ਗੁਰੂ ਮਹਾਰਾਜ ਦੇ ਸੱਦੇ ਹੋਏ ਪੈਗਾਮ ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਿਲਬਾਗ ਸਿੰਘ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਹੁਣ ਅਰਦਾਸ ਬੇਨਤੀ ਕਰਦਾ ਗੁਰੂ ਘਰ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਜੀ ਬੈਂਸ ਉਹ ਸੰਗਤਾਂ ਦੇ ਨਾਲ 2 ਮਿੰਟ ਬਾਅਦ ਆਪਣੇ ਵਿਚਾਰ ਸਾਂਝੇ ਕਰਨਗੇ। ਸਰਦਾਰ ਜਸਵੰਤ ਸਿੰਘ ਜੀ ਬੈਂਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੱਲੋਂ ਇੱਥੇ ਦੀ ਮੈਨੇਜਮੈਂਟ ਕਮੇਟੀ ਵੱਲੋਂ, ਬੋਰਡ ਆਫ ਡਾਇਰੈਕਟਰ ਵੱਲੋਂ, ਸਾਰੀ ਸਾਧ ਸੰਗਤ ਵੱਲੋਂ, ਯੂਨੀਵਰਸਿਟੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਬਾਹਰ ਵੀ ਸੁਣ ਰਹੇ ਹਨ, ਬਾਕੀ ਦੇਖ ਰਹੇ ਹਨ, ਕਿ ਤੁਸੀਂ ਸਾਰੇ ਇੱਥੇ ਆ ਕੇ ਸਾਡਾ ਜਿਹੜਾ 40ਵਾਂ ਸਾਲ ਦਾ ਨਗਰ ਕੀਰਤਨ ਹੈ ਇਹਦੇ ਵਿੱਚ ਹਿੱਸਾ ਪਾਓ ਤੇ ਸਾਡੀ ਹੈਲਪ ਕਰੋ ਤੇ ਬਹੁਤ ਅੱਗੇ ਨਾਲੋਂ ਵੀ ਪ੍ਰੋਗਰਾਮ ਸੋਹਣਾ ਬਣ ਸਕੇ। ਸੋ ਬਾਕੀ ਗੱਲਬਾਤ ਇਹ ਹੈ ਕਿ ਸਾਡੀ ਗੁਰੂ ਸਾਹਿਬ ਪਹਿਲਾਂ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਤੇ 3 ਟੈਲੈਂਟ ਸੇ ਕਿਰਤਕਾਰ ਨਾਮ ਜਾਂ ਪੰਡ ਕੇ ਸ਼ਾਕ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਜਾ ਰਹੇ ਹਾਂ। ਤਾਂ ਬਾਕੀ ਮੇਰਾ ਖਿਆਲ ਹੈ ਗੁਰੂ ਸਾਹਿਬ ਐਨਵਾਇਰਨਮੈਂਟਲਿਸਟ, ਇਹਦਾ ਮਤਲਬ ਇਹ ਹੈ ਕਿ ਉਹ ਜਿੱਦਾਂ ਹੁਣ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਖਾਸ ਕਰਕੇ ਜਿਹੜੀ ਇੰਡੀਆ ਦੀ ਧਰਤੀ ਹੈ ਉਹ ਪਾਣੀ ਵੀ ਪਲੂਟ ਹੋ ਚੁੱਕਾ ਹੈ, ਧਰਤੀ ਵੀ ਪਲੂਟ ਹੋ ਚੁੱਕੀ ਹੈ ਤੇ ਬਾਕੀ ਜਿਹੜੇ ਵੈਰ ਵਿਰੋਧ ਹਨ ਉਹ ਵੱਧ ਰਹੇ ਹਨ। ਇਹਨਾਂ ਬਾਕੀ ਜਿਹੜਾ ਹੈ ਗੁਰੂ ਸਾਹਿਬ ਨੇ ਔਰਤ ਨੂੰ ਇਨਸਾਨ ਦੇ ਨਾਲ ਪੂਰਾ ਦਰਜਾ ਦਿੱਤਾ ਹੈ ਤੇ ਸਾਰੀ ਬਾਣੀ ਵੀ ਪੜ੍ਹ ਕੇ ਦੇਖੋ ਗੁਰੂ ਸਾਹਿਬ ਆਪਣੇ ਆਪ ਨੂੰ ਇੱਕ ਔਰਤ ਦੀ ਤਰ੍ਹਾਂ ਦੱਸਦੇ ਹਨ ਤੇ ਅਕਾਲ ਪੁਰਖ ਨੂੰ ਜੋ ਇੱਕ ਕਿਹਾ ਹੈ ਕਿ ਸਾਰੀ ਉਹਦੀ ਕ੍ਰੀਏਸ਼ਨ ਹੈ, ਇੱਕ ਤੇ ਅਨੇਕ ਹੈ, ਉਤੋਂ ਸਾਰੇ ਆਏ ਹਨ। ਅਸੀਂ ਸਾਰੀ ਗੁਰਬਾਣੀ ਦੇ ਵਿੱਚ ਸਿਰਫ ਇੱਕ ਨੰਬਰ ਲਿਖਿਆ ਹੈ ਜਿਹੜਾ ਕਿ ਇੱਕ ਹੈ, ਬਾਕੀ ਸਾਰੀ ਅੱਖਰਾਂ ਵਿੱਚ ਹੈ। ਸੋ ਉਧਰ ਬਾਹਲਾ ਨਾ ਚਾਹੁੰਦਾ ਹੋਇਆ ਅਸੀਂ ਸਵੇਰੇ ਸੈਮੀਨਾਰ ਕੀਤਾ ਸੀ, ਸਾਡੇ 2 ਸਪੈਸ਼ਲ ਗੈਸਟ ਆਏ ਸਨ। ਇੱਕ ਤਾਂ ਜੋ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਦੀਪ ਸਿੰਘ ਹਨ, ਉਹ ਬਹੁਤ ਵਧੀਆ, ਤੇ ਬਾਕੀ ਵੀ ਜਿੰਨੇ ਬੁਲਾਰੇ ਬੋਲੇ ਹਨ, ਬੜਾ ਵਧੀਆ ਪ੍ਰੋਗਰਾਮ ਹੈ। ਸਾਡੇ ਇੱਥੇ ਸਾਰੇ ਡਿਗਨਿਟਰੀ ਇੱਥੇ ਆਏ ਹੋਏ ਸਨ, ਕਾਂਗਰਸਮੈਨ ਗਿਰਾਮੈਨ ਜੀ ਤੇ ਬਾਕੀ ਸਟੇਟ ਸੈਨੇਟਰ, ਬਾਕੀ ਜਿਹੜੇ ਅਸੈਂਬਲੀਮੈਨ ਤੇ ਬਾਕੀ ਇੱਥੇ ਦੇ ਲੋਕਲ ਕਮਿਸ਼ਨ, ਲੋਕਲ ਪੁਲਿਸ ਦੇ, ਸ਼ਰਮ ਡਿਪਾਰਟਮੈਂਟ ਦੇ ਤੇ ਬਾਕੀ ਡਿਪਾਰਟਮੈਂਟ, ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਤੇ ਹੁਣ ਸਾਡੇ ਕੋਲ ਇੱਕ ਸਪੈਸ਼ਲ ਗੈਸਟ ਇੰਡੀਆ ਤੋਂ ਆਏ ਹਨ ਕਿ ਡਾਕਟਰ ਅੰਬੇਦਕਰ ਦੇ ਗ੍ਰੈਂਡਸਨ ਹਨ, ਡਾਕਟਰ ਰਾਜ ਰਤਨ ਅੰਬੇਦਕਰ। ਉਹ ਬਾਕੀ ਇੱਕ ਮੈਂ ਗੱਲ ਤੁਹਾਨੂੰ ਦੱਸਣ ਤੋਂ ਭੁੱਲ ਗਿਆ, ਗੁਰੂ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ, ਉਹਦੇ ਵਿੱਚ ਕੋਈ ਜਾਤ ਪਾਤ ਨਹੀਂ। ਗੁਰੂ ਸਾਹਿਬ ਨੇ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਗੁਰੂ ਅਰਜਨ ਦੇਵ ਜੀ ਨੇ ਸਾਰਿਆਂ ਭਗਤਾਂ ਦੀ ਬਾਣੀ, ਛੋਟੀਆਂ ਸ਼੍ਰੇਣੀਆਂ ਦੀ ਬਾਣੀ ਸਾਰੀ ਪਰ ਦਰਜ ਕਰਕੇ ਦੋ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਅੰਮ੍ਰਿਤ ਛਕਾਇਆ ਤੇ ਸਾਰਿਆਂ ਨੂੰ ਇੱਕ ਬਾਲਤਾ ਦੀ ਗੱਲ ਕੀਤੀ ਹੈ। ਇਹਦੇ ਵਿੱਚ ਕੋਈ ਸੈਪਰੇਟ ਨਹੀਂ ਹੈ, ਸਾਰੀ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਹੈ ਹਰੇਕ ਨੂੰ, ਹਰੇਕ ਜਾਤ ਪਾਤ, ਹਰੇਕ ਧਰਮ ਨੂੰ ਇੱਕੋ ਜਿਹੀ, ਉਹਨੂੰ ਕਹਿੰਦੇ ਹਨ ਯੂਨੀਵਰਸਲ ਟੀਚਿੰਗ। ਤੇ ਸਿੱਖ ਧਰਮ ਇੱਕ ਹੀ ਹੈ ਜਿਹੜੇ ਤੇ ਬਲੀਵ ਕਰਦਾ ਹੈ ਕਿ ਇੱਕ ਤੋਂ ਸਾਰੀ ਕਾਇਨਾਤ ਸ਼ੁਰੂ ਹੋਈ ਹੈ, ਅਖੀਰ ਵਿੱਚ ਇੱਕ ਵਿੱਚ ਹੀ ਜਾਂਦੀ ਹੈ। ਸੋ ਪਰ ਪ੍ਰੋਬਲਮ ਇਹ ਹੈ ਕਿ ਸਾਡੀ ਜਿਹੜੀ ਸਾਡੇ ਅਸੀਂ ਗੁਰਸਿੱਖ ਕਹਿੰਦੇ ਕੁਰਾਨ ਚ ਸਟੇਜਾਂ ਤੇ ਅਸੀਂ ਬੋਲਦੇ ਹਾਂ, ਘੋਰ ਕਹਿੰਦੇ ਹਾਂ, ਜੋ ਲਾਈਮਲਾਈਟ ਹੁੰਦੀ ਹੈ ਅਸੀਂ ਗੁਰਘੋਸ਼ ਕਹਿੰਦੇ ਹਾਂ, ਜਿਹੜੇ ਬਾਕੀ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਲੋਕਾਂ ਵਿੱਚ, ਉਹ ਸਾਡੀ ਉਹ ਹੋਰ ਹੈ। ਪਰ ਸਾਡੇ ਜਿਹੜੇ ਬਾਕੀ ਮੈਂ ਸਾਰਿਆਂ ਨੂੰ ਕਹਿੰਦਾ ਨਿਊਜ਼ਪੇਪਰ ਹਨ, ਸਾਡੀ ਜ਼ਿੰਦਗੀ ਬਾਹਰ ਦੇਖੋ ਅਸੀਂ ਕਿੱਦਾਂ ਬਤੀਤ ਕਰਦੇ ਹਾਂ ਬਾਕੀ ਦੁਨੀਆ ਦੇ ਵਿੱਚ। ਇੱਥੇ ਨਾ ਦੇਖੋ ਜੋ ਸਾਰੀਆਂ ਲਾਈਟਾਂ ਇੱਥੇ ਆਉਣ ਹਨ, ਸਾਰੀ ਦੁਨੀਆ ਸਾਨੂੰ ਦੇਖ ਰਹੀ ਹੈ, ਕਹਿੰਦੇ ਅਸੀਂ ਕੁਝ ਹੋ ਰਹਾ ਕਰਦੇ ਹੋ ਰਿਹਾ, ਪਰ ਗੁਰੂ ਸਾਹਿਬ ਜੋ ਕਹਿੰਦੇ ਸੀ ਉਹੀ ਕਰਦੇ ਸੀ, ਇਸੇ ਕਰਕੇ ਅਸੀਂ ਇੱਥੇ ਗੁਰੂ ਸਾਹਿਬ ਨੂੰ ਮੰਨਦੇ ਹਾਂ। ਤੋਂ ਬਾਕੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਕੱਲੀ ਇਹ ਸਕ੍ਰਿਪਚਰ ਹੈ, ਬਾਕੀ ਜਿਹੜੀ ਆਥੈਂਟਿਕ ਹੈ ਪਹਿਲਾਂ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਕੰਪਾਈਲ ਕੀਤਾ ਤੇ ਬਾਅਦ ਬਾਕੀ ਸਭ ਗੁਰੂ ਗੋਬਿੰਦ ਸਿੰਘ ਨੇ ਗੁਰੂ ਗੱਦੀ ਦਿੱਤੀ ਹੈ।
ਤੁਸੀਂ ਬਾਈਬਲ ਦੇਖ ਲਓ, ਕੁਰਾਨ ਦੇਖ ਲਓ, ਬਾਕੀ ਜਿਹੜੇ ਬਾਕੀ ਧਰਮਾਂ ਦੇ ਦੇਖ ਲਓ, ਕੋਈ ਨਹੀਂ ਪਤਾ ਕੌਣ ਲਿਖਾਰੀ ਹੈ, ਕੌਣ ਲਿਖਦੀ ਸੀ। ਇਹ ਗੁਰੂ ਗੋਬਿੰਦ ਸਿੰਘ ਨੇ ਅਥੈਂਟਿਕੇਟ ਕਰਕੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। तो बाकी मैं हुण बेनती करदा हाँ ਜਿਹੜੇ डॉक्टर अंबेडकर आए हैं इत्थे आके अपने संतां दे नाल अपने 2 मिनट अपने ख्यालात अपने दस्सण। वाहिगुरू जी का खालसा, वाहिगुरू जी की फतेह। वाहेगुरु जी का खालसा, वाहेगुरु जी की फतेह। सबसे पहले मैं आज डॉक्टर बाबा साहब अम्बेडकर जी के परिवार की ओर से मैं गुरु नानक जी के 550th बर्थ एनिवर्सरी पर 550वें बर्थ एनिवर्सरी पर मैं बाबा साहब अम्बेडकर जी के परिवार से आप सभी लोगों को शुभकामनाएं देता हूं। आज आप लोगों ने मुझे यहाँ बोलने का मौका दिया। पंजाबी अमेरिकन हेरिटेज सोसाइटी, डॉक्टर कांग सर, जस्सी बंगा जी और सभी लोग। तो आज मैं सिर्फ एक 5 मिनट के लिए ही बात करूंगा क्योंकि खुशी का माहौल है। सभी लोग यहाँ पर गुरुवाणी सुन रहे हैं। तो मैं बाबा साहब अम्बेडकर जी को सिखिज्म का एक दोहा, मुझे क्षमा करना अगर मैं कुछ रिलीजियस टर्म्स गलत अगर यूज कर रहा हूं तो बाबा साहब को एक सिखिज्म का एक दोहा बहुत पसंद आता था। बाबा साहब अम्बेडकर जी के सबसे नजदीक ये वाला दोहा था कि जिनकी जात पात कुल नाही, जिनकी जात पात कुल नाही, सरदारी ना पे किदाही, तिन्ही को सरदार बनाऊं, तब है गोविंद सिंह नाम कहा हूं। चिड़ियों से बाज तड़ाऊं, गिदड़ों से मैं शेर मराऊं, 1.25 लाख से 1 लड़ाऊं, तब है गोविंद सिंह नाम कहा हूं। ये बाबा साहब अम्बेडकर जी के सबसे करीबी ये दोहा हुआ करता था। और ये गुरु नानक जी का जो मैसेज है, इक्वलिटी, समता, समानता, सिखिज्म का जो मैसेज है, यही मैसेज बाबा साहब अम्बेडकर जी ने भारत के संविधान में अंकित किया। जो हमारे गुरुओं की जो बानी है, उसी को बाबा साहब अम्बेडकर जी ने भारत प्रियम्बल में रखा कि हम भारत के लोग भारत में ऐसी व्यवस्था बनाएंगे पर समता हो। इस तरह की व्यवस्था भारत में बनाएंगे। तो मैं आपको कहना चाहूंगा कि बाबा साहब ने भी जो काम किया वो हमारे गुरुओं की वाणी को देश के संविधान में अंकित किया। और मैं आज आप लोगों से बताना चाहूंगा, देखो, बाय रिलीजन आई एम अ बुद्धिस्ट। मेरे सर पे आप लोगों के जैसे पगड़ी नहीं है, मेरे पास कृपान नहीं, संदेश फॉलो करता। गुरु नानक जी ने दिया हुआ इक्वलिटी का मैसेज फॉलो करता हूं। मेरे सर पर अभी अगर पगड़ी नहीं है, मेरे पास कृपान भी नहीं है, तो भी मैं विचारों से सीखूं। यही सीख, यही मैसेज मुझे गुरु नानक जी ने दिया। और मैं आप लोगों को एक बात बताता हूं, आपको करूंगा। देखो, बुद्धिज्म को जब भारत से, तब ब्राह्मणों ने बुद्धिज्म राजाओं की कत्ल कर दी और सभी बौद्ध भिक्षुओं का कत्ल करके उनको भारत से भगा दिया और वो पूरा भारत से बौद्ध धर्म नष्ट हुआ। अब कोई तलवार नहीं उठा रहा, के नहीं उठा रहा, कोई किसी की गर्दन नहीं काट रहा। तो अब किस तरह से खत्म कर रहे हैं हमारे विचारों को, हमारी टीचिंग्स को, वो हमारे में घुसपैठ करते हैं। देखो, मैं 2-3 दिन से यहां पर हूं, सिखिज्म के बारे में पढ़ाई कर रहा हूं। मुझे गुरु अर्जुन जी के बारे में पता चला कि गुरु अर्जुन जी को यह कहा गया कि गुरु ग्रंथ साहिब से गुरु रविदास जी की वाणी को, गुरु नामदेव जी की वाणी को, इनको हटाया जाए। लेकिन गुरु अर्जुन जी ने अपने प्राण त्याग किए, अपना बलिदान दिया, लेकिन इनका नाम कभी गुरु ग्रंथ साहिब से मिटने नहीं दिया, कभी हटने नहीं दिया। अब यही सिस्टम, ब्राह्मणिकल सिस्टम हमारे लोगों में घुसपैठ करती है और फिर कुछ लोगों को हाथ में पकड़ के कहती है
ये तो तुम्हारे जाति का है, तुम्हारे शेड्यूल कास्ट का है। जब सिखिज्म खुद हमको इक्वलिटी का संदेश देता है, और जहां पर हमारे गुरुओं ने कभी हमारे गुरुओं के साथ भेदभाव नहीं किया, तो हम कौन होते हैं हमारे लोगों के साथ, हमारे गुरुओं के साथ भेदभाव करने वाले। इसलिए ये एक बहुत बड़ी साजिश चल रही है। आज तो बुद्धिज्म उन्होंने खत्म कर दिया है, कल को सिखिज्म के ऊपर ये लोग खत्म करना चाहेंगे। मैं आप लोगों को आज गुरु नानक जी के जन्मदिन पर, उनके बर्थ एनिवर्सरी पर यही मैसेज देना चाहूंगा कि ये लोग फिर से आप लोगों में घुसपैठ करके, आप लोगों को अलग अलग करके, अलग अलग, ये रविदासिया सिख, ये मजहबी सिख, ये जट सिख, सिखिज्म में ये नहीं है। तो ये आप लोगों में घुसपैठ करके फिर से ये तोड़ना चाहेंगे। जो आज हम लोग यहाँ पर गुरु नानक जी का जन्मदिन मनाने यहाँ आए हैं, उनका इक्वलिटी का संदेश हम लोगों को बचाकर चलना होगा। देखो, बाबा साहब अंबेडकर जब उनकी जयंती मनाने कुछ लोग चले गए बाबा साहब को कहने कि हम आपकी जयंती मनाना चाहते हैं, आप आइए, बाबा साहब ने कहा मैं नहीं आना चाहता। लेकिन बहुत फोर्स करने के बाद जब बाबा साहब को बुलाया गया, तब बाबा साहब ने कहा मेरा जन्मदिन मनाने के बजाय मैंने जो काम किया है, मैंने जो बात बताई है, उसको पूरा करो। और उसको कैसे पूरा करो? अपनी जान की बाजी लगाकर इसको पूरा करो। आज मैं भी आपको बताना चाहूंगा, हम गुरु नानक जी की आज जयंती मनाने आए हैं, लेकिन गुरु नानक जी की जयंती मनाते हुए हमको गुरु नानक ने दिया हुआ, गुरुदेव जी ने दिया हुआ जो मैसेज है, उसको हमको पूरा करना है। और अपने जान की बाजी लगाकर हमारे गुरु ग्रंथ साहिब में जो बातें लिखी है उसको बचाकर हमको चलना है। क्योंकि आने वाले समय में या हम लोगों में घुसपैठ करेंगे, हमको फिर से अलग अलग कर देंगे, कोई मजहबी सिख, कोई ऊंचा, कोई नीचा। तो ये इस तरह की बातें यहाँ पर नहीं है। खुद गुरु नानक जी एक दोहा में कहते हैं, नीचा अंदर नीच जात, नीचू हूं अत नीच, नानक तैन के संग साथ वड़िया सो क्या रीस, जिथे नीच समालियन तिथे नदर तेरी बख्शीस। तो ये मैसेज है, ये गुरु नानक जी की वाणी है, जो गुरु ग्रंथ साहिब में अंकित है। यही मैं आज आप लोगों को संदेश देना चाहूँगा कि पूरे विश्व में चाहे वो कोई भी हो, हम लोग सिख है। और जो सिख का मतलब है कि जो पढ़ा लिखा है, जो हमेशा सीखता रहता है, जो कुछ ना कुछ तो एजुकेशन लेता रहता है, तो इसका मतलब सिख होता है। तो इसलिए आज मुझे आप लोगों ने यहाँ बुलाया गुरु नानक जी की जयंती के लिए, 550 जयंती के लिए। मैं आप लोगों का आभार व्यक्त करता हूँ। आप लोगों ने मुझे सुना, इसके लिए आभार। जो बोले सोनियाल, सत श्री अकाल। बोले सो निहाल। भाई साहब जी का बहुत बहुत धन्यवाद करते हैं, जिन्होंने अपने अमूल्य विचार संगत ने साझे किए। हम लास्ट बेनती करता साहब जी सिंह जी थेड़ा माफ करना। एक बच्चा है जयराज, ਉਹਦੇ मम्मी डैडी गवाच गया किते, तो बच्चा साढ़े कोल ਇੱਥੇ ਸਟੇਜ ਤੇ ਆ, ਆਪਣੇ ਡੈਡੀ ਦਾ ਨਾਮ ਸਤਜੀਤ ਦੱਸਦਾ। ਜੇ ਕੋਈ ਵੀ ਉਸਦੇ ਪਰਿਵਾਰ ਦੇ ਵਿੱਚੋਂ ਜਾਂ ਉਹਦੇ ਮਾਤਾ ਪਿਤਾ ਇਹ ਅਨਾਉਂਸਮੈਂਟ ਸੁਣਦੇ ਹੋਣ ਤਾਂ ਕਿਰਪਾ ਕਰਕੇ ਉਸ ਬੱਚੇ ਦੇ ਕੋਲ ਸਟੇਜ ਤੇ ਲਾਗੇ ਆ ਜਾਣ। ਬੱਚੇ ਦਾ ਨਾਮ ਜੈਰਾਜ, ਉਸਦੇ ਡੈਡੀ ਦਾ ਨਾਮ ਸਤਜੀਤ। ਤੇ ਮੈਂ ਉਹਨੂੰ ਬੇਨਤੀ ਕਰਦਾ, ਮਾਊਂਟਨ ਹਾਊਸ ਕੈਲੀਫੋਰਨੀਆ ਤੋਂ ਬੱਚਾ ਆਇਆ ਇਹ। ਤੇ ਆ ਹੁਣ भाई साहब सरजीत सिंह खैड़ा, उन्होंने बेनती करदा 2 मिनट संगत में अपनी विचार साझी करेंगे। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। सारी संगत अपना 40वां नगर कीर्तन सवेर नूं 9 बजे आप कट्टन जा रहे हैं। संगत का बहुत बहुत धन्यवाद। संगत पहुंची आ गुरु घर। आप एक ही सारी संगत नूं पता, गुरु घर का 50वां साल एनिवर्सरी भी सी, वो मनाई गई है। सो सारिਆਂ ਦਾ बहुत बहुत धन्यवाद। पुराने बजुर्ग जिन्ने सीगे उन्हीं आपां नूं ये गुरु घर बना के दिता। सो आपां ये कोशिश कर रहे हैं, एक कॉन्सैप्ट आइडिया तैयार किया
ਇਸ ਗੁਰੂ ਘਰ ਨੂੰ ਰੈਨੋਵੇਸ਼ਨ ਸ਼ੁਰੂ ਕਰਨ ਦੇ ਲਈ। ਸੋ ਉਹ ਰੈਨੋਵੇਸ਼ਨ ਤਾਂ ਹੋ ਸਕਦਾ ਜੇ ਸਾਡਾ ਸਾਰਾ ਬੋਰਡ ਇਸ ਡਿਸੀਜਨ ਦੇ ਨਾਲ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਨੂੰ ਮਨਜ਼ੂਰੀ ਦੇਊਗਾ, ਤਾਂ ਬਾਕੀ ਸਾਰੀ ਸੰਗਤ ਜਿਹੜੀ ਹੈ ਉਹ ਸਾਡੇ ਨਾਲ ਇਸ ਰੈਨੋਵੇਸ਼ਨ ਦੇ ਵਿੱਚ ਹੈਲਪ ਕਰੂਗੀ ਆ ਕੇ ਇਕੱਠੇ ਹੋ ਕੇ। ਬਿਕਾਜ਼ ਅੱਜ ਤੁਸੀਂ ਬਾਹਰ ਜਾ ਕੇ ਦੇਖ ਸਕਦੇ ਆ ਸਾਡੇ ਜਿੰਨੇ ਲੇਡੀਜ਼ ਬਾਥਰੂਮ ਜਾਂ ਮੈਨਸ ਬਾਥਰੂਮ ਆ ਉਹ ਸਾਰਾ ਸਿਸਟਮ ਆਊਟਡੇਟਡ ਹੋ ਚੁੱਕਾ, ਜਿਹਦੇ ਨਾਲ ਸਾਨੂੰ ਬੜੀ ਪ੍ਰੋਬਲਮ ਪੈ ਰਹੀ ਆ। ਸੋ ਇਸ ਵੇਲੇ ਇੱਕ ਆਪਣੇ ਵੀਡੀਓ ਜਿਹੜੀ ਚਲਾਈ ਜਾਊਗੀ ਸਕਰੀਨ ਦੇ ਉੱਤੇ, ਉਹਦੇ ਵਿੱਚ ਆਪਣਾ ਕਾਨਸੈਪਟ ਜਿਹੜਾ ਵਰਚੁਅਲ ਵੀਡੀਓ ਦੇ ਥਰੂ ਬਣਾਇਆ ਗਿਆ, ਜਿਹੜੀ ਸਾਡੀ ਸੰਗਤ ਉਹ ਦੇਖ ਸਕਦੀ ਆ ਵੀ ਆਪਾਂ ਕੀ ਪ੍ਰੋਗਰਾਮ ਹੈਗਾ, ਜਿਹੜਾ ਬਾਥਰੂਮ ਕਿੱਦਾਂ। ਇਹ ਜਿਹੜੇ ਬਾਥਰੂਮਸ ਹੈਗੇ ਆ 20 ਬਾਥਰੂਮਸ ਗੁਰੂ ਘਰ ਦੇ ਮੋਢਲੇ ਪਾਸੇ ਲੇਡੀਜ਼ ਲਈ, 20 ਬਾਥਰੂਮ ਮੈਨਸ ਦੇ ਲਈ। ਇਹਦੇ ਵਿੱਚ ਸ਼ਾਵਰਸ ਹੋ ਗਏ, ਦੂਜੇ ਪਾਸੇ ਸ਼ਾਵਰਸ ਹੋ ਗਏ, ਬ੍ਰਾਈਡਲ ਰੂਮ ਹੋਊਗਾ। ਸੋ ਅਸੀਂ ਚਾਹੁੰਦੇ ਆ ਇਹ ਜਿਹੜੀ ਵੀਡੀਓ ਹੈਗੀ ਆ ਇਹ ਅੱਜ ਸ਼ੋਅ ਕੀਤੀ ਜਾਵੇ ਸਾਰਿਆਂ ਨੂੰ। ਸੋ ਉਹ ਚੱਲ ਰਹੀ ਆ ਸਕਰੀਨ ਦੇ ਉੱਤੇ, ਜਿਹੜੀ ਫਰੰਟ ਲੁੱਕ ਦੇਖ ਰਹੀ ਆ, ਬਾਹਰਲੇ ਪਾਸੇ ਬੂਥ ਲੱਗਾ ਆ, ਉਹਦੇ ਵਿੱਚ ਜਿਹੜੀ ਆਪਣੀ ਮੇਨ ਵੀਡੀਓ ਵਗੈਰਾ ਚੱਲ ਰਹੀ ਆ। ਸੋ ਇਹ ਤੁਹਾਨੂੰ ਸਾਰਿਆਂ ਨੂੰ ਫੋਨਾਂ ਦੇ ਉੱਤੇ ਸ਼ੇਅਰ ਕੀਤੀ ਜਾਊਗੀ। ਇਹਦੇ ਵਿੱਚ ਕੋਈ ਮਿਊਜ਼ਿਕ ਨਹੀਂ, ਇਹਦੇ ਵਿੱਚ ਕੋਈ ਲੈਂਗੁਏਜ ਨਹੀਂ, ਇਹ ਵੀਡੀਓ ਦਿਖਾਉਣ ਲਈ ਆ, ਇਹ ਕਾਨਸੈਪਟ ਆ। ਇਹਦੇ ਵਿੱਚ ਕੋਈ ਵੀ ਇਹਦੀ ਅਪਰੂਵਲ ਹੋ ਚੁੱਕੀ ਆ, ਕਾਉਂਟੀ ਵਾਲਿਆਂ ਨੇ ਪਾਸ ਕੀਤੀ ਆ, ਇਹਦੇ ਵਿੱਚ ਕੋਈ ਇਸ਼ੂ ਨਹੀਂ। ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਸਾਡੇ ਬੋਰਡ ਦੀ ਅਪਰੂਵਲ ਨਹੀਂ ਹੁੰਦੀ ਕੋਈ ਵੀ, ਤਾਂ ਇੰਨਾ ਚਿਰ ਇਹ ਬਿਲਡਿੰਗ ਸ਼ੁਰੂ ਨਹੀਂ ਹੋ ਸਕਦੀ। ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਸਾਡੇ ਸਾਰੇ ਬੋਰਡ ਨੂੰ ਨਾਲ ਹੋ ਕੇ ਇਹ ਜਿਹੜਾ ਪ੍ਰੋਜੈਕਟ ਆ ਇਹਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੀ ਹੈਲਪ ਕਰੋ। ਜਿਹੜੀ ਗਾਹਾਂ ਆਪਣੀ ਸੰਗਤ ਆ ਉਹਨੂੰ ਵੀ ਇਹ ਸਾਡੇ ਨਾਲ ਮੋਢੇ, ਬਿਕਾਜ਼ ਇਹਦੇ ਵਿੱਚ ਮਾਇਆ ਦੀ ਵੀ ਲੋੜ ਪੈਣੀ ਆ। ਸੋ ਬੜੀ ਸੂਨ ਆਪਾਂ ਜਿਹਦੇ ਆਪਣੇ ਬੋਰਡ ਦੇ ਵਿੱਚ ਇਹ ਪਾਸ ਹੋਊਗਾ, ਇਹਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ। ਸੋ ਮੈਨੂੰ ਪਤਾ ਆਪਣੇ ਕੋਲ ਬੁਲਾਰੇ ਬਹੁਤ ਆ, ਪਰ ਅੱਜ ਸਾਡਾ 50ਵਾਂ ਇਹਦੇ ਉੱਤੇ ਆਪਾਂ ਜ਼ਰੂਰ ਇਹ ਸ਼ੋਅ ਕਰਨਾ ਚਾਹੁੰਦੇ ਵੀ ਆਪਾਂ 50 ਸਾਲਾਂ ਬਾਅਦ ਗੁਰੂ ਘਰ ਦੀ ਰੈਨੋਵੇਸ਼ਨ ਸ਼ੁਰੂ ਕਰਾ ਰਹੇ ਹਾਂ। ਇਹਦੇ ਤੇ ਇੱਕ ਜਗਾਰਾ ਦਾ ਜ਼ਰੂਰ ਹੋਣਾ ਚਾਹੀਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਸਾਬੀ ਸਿੰਘ ਵੀਰ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਸ ਉਪਰੰਤ ਸਾਡੇ ਕੋਲ ਕਾਫੀ ਬੁਲਾਰੇ ਨੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਚੁੱਪ ਦਾ ਦਾਨ ਬਖਸ਼ੋ, ਆਵਾਜ਼ ਕਾਫੀ ਆ ਰਹੀ ਆ, ਇਹਨਾਂ ਬੁਲਾਰਿਆਂ ਨੂੰ ਸੁਣੋ। ਇਹ ਤੁਹਾਡੇ ਨਾਲ ਮੁਲਾਕਾਤ ਕਰਨ ਆਏ ਨੇ, ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਏ ਨੇ। ਪਲੀਜ਼ ਚੁੱਪ ਦਾ ਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇ 550ਵੇਂ ਗੁਰਪੁਰਬ ਤੇ 550ਵੇਂ ਜਨਮ ਦਿਵਸ ਤੇ ਮੈਂ ਦੂਰੋਂ ਲਾਗਿਓਂ ਚੱਲ ਕੇ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਜਿਵੇਂ ਕਿ ਅਸੀਂ ਹਰੇਕ ਸਾਲ ਇੱਥੇ ਇਕੱਠੇ ਹੁੰਨੇ ਆ ਨਗਰ ਕੀਰਤਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਅਸੀਂ ਮਨਾਉਂਦੇ ਆ। ਸੋ ਥੋੜਾ ਜਿਹਾ ਮੈਸੇਜ ਦੇਣੇ ਆ ਸੰਗਤਾਂ ਨੂੰ, ਕਿਉਂਕਿ ਤੁਹਾਨੂੰ ਪਤਾ ਸਾਡਾ ਮੈਸੇਜ ਕਈ ਵਾਰੀ ਬੋਰਿੰਗ ਜ਼ਿਆਦਾ ਹੁੰਦਾ ਕਿ ਉਹ ਯਾਦੀ ਤੋਂ ਬਿਨਾਂ ਅਸੀਂ ਦੂਜੀ ਗੱਲ ਨਹੀਂ ਕਰਨੀ ਹੁੰਦੀ। ਪਰ ਆਪਣੀਆਂ ਦਿਲ ਦੀਆਂ ਗੱਲਾਂ ਮੈਂ 10 ਮਿੰਟਾਂ ਦੇ ਵਿੱਚ ਸੰਗਤਾਂ ਦੇ ਮੋਹਰੇ ਰੱਖਣੀਆਂ। ਜਿਹੜੇ ਕੈਮਰੇ ਆ ਚੱਲਦੇ ਰਹਿਣ ਦਿਓ, ਮੇਰਾ ਖਿਆਲ ਇੱਕ ਅੱਧਾ ਪੰਜਾਬ ਵੀ ਜਾਂਦਾ ਹੋਣਾ। ਦੂਰ ਦਰਾਡੇ ਸਾਡੇ ਵੀਰ ਜਿਨ੍ਹਾਂ ਨੂੰ ਨਹੀਂ ਸੁਣ ਪੈਂਦਾ, ਇਹਨਾਂ ਕੈਮਰਿਆਂ ਥਰੂ ਅੱਜ ਵਧੀਆ ਜਰੀਆ ਬਣਿਆ। ਗੁਰਤਾ ਗੱਦੀ ਦਿਵਸ ਤੇ 550ਵੇਂ ਨਗਰ ਕੀਰਤਨ ਮੇਰੇ ਉਹ ਬਾਬੇ ਨਾਨਕ ਦੇ, ਉਹਨਾਂ 550 ਸਾਲਾਂ ਦੇ ਵਿੱਚ ਮੇਰੀ ਸਿੱਖ ਕੌਮ ਉਸ ਸਿੱਖ ਧਰਮ ਦੇ ਬਾਨੀ ਬਾਬੇ ਨਾਨਕ ਦੇ ਰਾਹਾਂ ਤੇ ਚੱਲ ਸਕੀ। ਕਿੱਥੇ ਅੱਜ ਉਹ ਸਿੱਖ ਕੌਮ ਖੜੀ ਆ?
ਕਿਹੜੇ ਮੋੜ ਤੇ ਸਿੱਖ ਕੌਮ ਖੜੀ ਆ ਜਿੱਥੇ ਇੱਕ ਹਰ ਮਿੰਟ ਤੇ ਸਿੱਖ ਕੌਮ ਤੇ ਤਰਾਸਦੀ ਹੋਣ ਰਹੀ ਹੈ। ਇੱਕ ਤਰਸਯੋਗ ਹਾਲਤ ਬਣ ਚੁੱਕੀ ਆ ਸਿੱਖ ਕੌਮ ਦੀ। ਜਿੰਨੇ ਕੁ ਪ੍ਰਚਾਰਕ, ਜਿੰਨੇ ਕੁ ਬਾਬੇ ਆਉਂਦੇ ਆ ਜਾਂ ਸਾਡੇ ਚਿੱਤਰਕਾਰ ਸੋਭਾ ਸਿੰਘ ਨੂੰ ਲੈ ਕੇ, ਜਿਨ ਬਾਬੇ ਨਾਨਕ ਦੇ ਹੱਥ ਏਦਾਂ ਕਰ ਦਿੱਤੇ ਵੀ ਜਿਵੇਂ ਜ਼ਿੰਦਗੀ ਭਰ ਕਿਸੇ ਕੰਮ ਨੂੰ ਹੱਥ ਨਾ ਲਾਇਆ ਹੋਵੇ ਉਸ ਬਾਬੇ ਨੂੰ ਬਹੁਤ ਹੀ ਇਹੋ ਜਿਹਾ ਕਲੀਨ ਪੇਸ਼ ਕੀਤਾ ਜਿਹੜਾ ਬਾਬਾ ਸਾਰੀ ਉਮਰ ਮਿਹਨਤ ਕਰਨ, ਕਿਰਤ ਕਰਨ ਦੀਆਂ ਤੁਹਾਨੂੰ ਸਲਾਹਾਂ ਦਿੰਦਾ ਰਿਹਾ। ਉਸ ਬਾਬੇ ਨੂੰ ਏਦਾਂ ਪੇਸ਼ ਕਰਦੇ ਆ ਕਿ ਉਹ ਬਾਬੇ ਦੀ ਐਨ ਚਿੱਟੀ ਦਾੜੀ ਆ, ਕਲੀਨ ਹੱਥ ਹੈ, ਉਹ ਬਾਬੇ ਦੀ ਮੂਰਤ ਤੁਹਾਡੇ ਦਿਲਾਂ 'ਚ ਬਣਾ ਦਿੱਤੀ। ਤੇ ਫਿਰ ਸਾਡੇ ਬਾਬੇ ਨੂੰ ਗਾਂਧੀਵਾਦੀ ਬਣਾ ਦਿੱਤਾ ਕਿ ਸਾਡਾ ਬਾਬਾ ਨਾਨਕ ਸ਼ਾਂਤੀ ਦਾ ਸੰਦੇਸ਼ ਲੈ ਕੇ ਸਾਰੀ ਦੁਨੀਆ ਦੇ ਵਿੱਚ ਘੁੰਮਿਆ। ਮੇਰੀਆਂ ਭੈਣਾਂ ਲਈ ਖਾਸ ਕਰਕੇ, ਜੇ ਬਾਬੇ ਨਾਨਕ ਵਰਗਾ ਯੋਧਾ ਹੋਇਆ ਤਾਂ ਉਹ ਬਾਬਾ ਨਾਨਕ ਹੀ ਹੋਇਆ। ਬਾਬੇ ਨਾਨਕ ਵਰਗਾ ਕ੍ਰਾਂਤੀਕਾਰੀ ਹੋਇਆ ਤਾਂ ਬਾਬਾ ਨਾਨਕ ਹੀ ਹੋਇਆ। ਉਹਦੇ ਵਰਗਾ ਨਾ ਦੁਨੀਆ ਤੇ ਹੋਇਆ ਤੇ ਨਾ ਹੋਣਾ। ਕੱਲਾ ਇਹ ਨਾ ਕਹਿ ਦਿਆ ਕਰੋ ਕਿ ਬਾਬਾ ਨਾਨਕ ਸਿਰਫ ਸ਼ਾਂਤੀ ਦਾ ਸੰਦੇਸ਼ ਦੇਣ ਇਸ ਦੁਨੀਆ ਤੇ ਨਿਕਲਿਆ ਸੀ। ਮਾਰਿਆ ਸਿੱਖਾ ਜਗਤ ਮੈਂ, ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾ ਜਾਨ। ਮੇਰੀਆਂ ਭੈਣਾਂ ਲਈ ਕਿਸੇ ਵੇਲੇ ਸਾਡੇ ਇੱਧਰ ਬੱਚਿਆਂ ਨੂੰ ਜੰਮਿਆਂ ਨੂੰ ਸਿੱਖ ਧਰਮ ਬਹੁਤਾ ਸ਼ੋਭਾ ਨਹੀਂ ਦਿੰਦਾ, ਇਹ ਦਸਤਾਰਾਂ ਚੰਗੀਆਂ ਨਹੀਂ ਲੱਗਦੀਆਂ। ਪਰ ਭੈਣੋਂ ਬੱਚਿਓ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਬਾਬਾ ਨਾਨਕ ਤੁਹਾਡੀਆਂ ਲਈ, ਸਾਡੀਆਂ ਬੱਚੀਆਂ ਲਈ, ਮੇਰੀਆਂ ਮਾਵਾਂ ਲਈ, ਕੁੱਲ ਇਸਤਰੀ ਜਾਤ ਲਈ ਕ੍ਰਾਂਤੀਕਾਰੀ ਸੀ। ਉਹ ਕ੍ਰਾਂਤੀਕਾਰੀ ਉਸ ਵੇਲੇ ਸੀ ਜਿਸ ਵੇਲੇ ਹਰ ਪਾਸਿਓਂ ਅੱਗ ਵੱਧ ਰਹੀ ਸੀ। ਮੇਰੀਆਂ ਭੈਣਾਂ ਨੂੰ ਪੈਰ ਦੀ ਜੁੱਤੀ ਤੋਂ ਵਾਧੂ ਨਹੀਂ ਸਮਝਦਾ। ਉਸ ਵੇਲੇ ਮੇਰੇ ਬਾਬਾ ਨਾਨਕ ਨੇ ਨਾਰਾ ਮਾਰਿਆ ਸੀ ਕਿ ਜਿਹੜੀ ਰਾਜੇ ਜੰਮਦੀ ਆ ਉਹਨੂੰ ਤੁਸੀਂ ਪੈਰ ਦੀ ਜੁੱਤੀ ਕਿਉਂ ਸਮਝ ਸਕਦੇ। ਇੱਥੇ ਕਿੱਡੀਆਂ ਵਰਲਡ ਦੇ ਵਿੱਚ ਔਰਤਾਂ ਲਈ, ਔਰਤਾਂ ਦੇ ਰਾਈਟ ਲਈ ਬੈਂਕ ਖੜੇ ਕੀਤੇ ਜਾਂਦੇ, ਉਹ ਕੰਮ ਨਹੀਂ ਕਰ ਸਕਦੇ ਜਿਹੜਾ ਬਾਬਾ ਨਾਨਕ ਕਰ ਗਿਆ। ਜੇ ਅੱਜ ਆਪਣੇ ਰਾਜ ਦੀ ਗੱਲ ਆਉਂਦੀ ਆ ਤਾਂ ਸਾਡੇ ਸਿੱਖਾਂ ਦੇ ਵਿੱਚ ਬਖਰੇਵੇਂ ਆ ਜਾਂਦਾ ਜੀ ਮੈਂ ਤਾਂ ਬਾਬੇ ਨਾਨਕ ਦਾ ਸਿੱਖ ਆ, ਸਾਨੂੰ ਤਾਂ ਰਾਜ ਚਾਹੀਦਾ ਨਹੀਂ, ਸਾਡਾ ਬਾਬਾ ਤਾਂ ਸ਼ਾਂਤੀ ਦੀ ਗੱਲ ਕਰਦਾ ਸੀ। ਕੀ ਅੱਜ ਦੇ ਸਿੱਖਾਂ ਦੇ ਵਿੱਚ ਜੁਰਤ ਹੈ ਬਾਬਰ ਨੂੰ ਜਾਬਰ ਕਹਿਣ ਦੀ? ਆਪਣੇ ਅੰਦਰ ਸਾਰੇ ਧਿਆਨ ਮਾਰ ਕੇ ਦੇਖੋ, ਸਿੱਖ ਕੌਮ ਕੋ ਪੈਸਾ ਬੜਾ ਆ ਗਿਆ, ਪਰ ਤੁਹਾਡੀ ਉਹ ਬਾਬਰ ਨੂੰ ਜਾਬਰ ਕਹਿਣ ਦੀ ਜਿਹੜੀ ਹਿੰਮਤ ਸੀ ਉਹ ਦੂਰ ਦਰਾਡੇ ਤੱਕਰਾਂ ਵੀ ਨਹੀਂ ਰਹੀ। ਉਹ ਤੁਹਾਡੇ ਕਿਸੇ ਵਿੱਚ ਵੀ ਉਹ ਜੁਰਤ ਨਹੀਂ ਰਹੀ ਬਾਬਰ ਨੂੰ ਜਾਬਰ ਕਹਿਣ ਦੀ। ਜਿਹੜੇ ਬਾਦਲ ਦੇ ਸੋਲੇ ਗਾਉਂਦੇ ਸੀ, ਜਿਹੜਾ ਬਾਦਲ ਦਿੱਲੀ 에ਅਰਪੋਰਟ ਤੋਂ ਇੱਕ ਬੱਤੀ ਵਾਲੀ ਗੱਡੀ ਦੇਂਦਾ ਸੀ ਜਾਂ ਪਿੰਡ 2500 ਰੁਪਏ ਤਨਖਾਹ ਵਾਲਾ ਸਿਪਾਹੀ ਭੇਜ ਦਿੰਦਾ ਸੀ, ਅੱਜ ਕਿੱਥੇ ਗਿਆ? ਮੈਂ ਇੱਕ ਬਾਦਲ ਦੀ ਗੱਲ ਨਹੀਂ ਕਰਦਾ, ਬਹੁਤ ਰੂਪਾਂ ਦੇ ਵਿੱਚ ਉੱਥੇ ਬਾਦਲ ਬੈਠਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਬੈਠਾ, ਅਯਾਸ਼ ਮੰਤਰੀ ਅਸਲੇ ਪੰਜਾਬ ਦਾ, ਤੇ ਕਿੰਨੇ ਚੇਲੇ ਚ ਆਪਣੇ ਇੱਥੇ ਘੁੰਮਦੇ ਆ ਜਿਨ੍ਹਾਂ ਦਾ ਸਾਨੂੰ ਚੈਲੰਜ ਕਰਨਾ ਪੈਂਦਾ। ਸਾਡਾ ਦੁਸ਼ਮਣ ਹਿੰਦੂ ਨਹੀਂ ਹੈ, ਕਦੇ ਵੀ ਆਪਣੇ ਮਨ ਦੇ ਵਿੱਚੋਂ ਵਹਿਮ ਕੱਢ ਦਿਓ। ਸਾਡਾ ਦੁਸ਼ਮਣ ਸਾਡੇ ਵਿੱਚ ਲੁਕ ਕੇ ਸਾਡੇ ਰੂਪ ਦੇ ਵਿੱਚ ਬੈਠਾ ਸਾਡੇ ਤੇ ਅਟੈਕ ਕਰ ਰਿਹਾ। 2 ਸਾਲ ਪਹਿਲਾਂ ਦੀਆਂ ਗੱਲਾਂ, ਨਗਰ ਕੀਰਤਨ ਤੁਸੀਂ ਦੇਖਦੇ ਰਹਿੰਦੇ ਆ ਜਿਹੜੀ ਬੈਟਲਫੀਲਡ ਆ ਬਾਹਰਲੇ ਪਾਸੇ, ਇੱਥੇ ਇਦਾਂ ਹੋ ਜਾਂਦਾ ਵਾ ਜਿੱਦਾਂ ਨਿਆਣੇ ਠੀਮਾਂ ਮਾਰਨ ਨੂੰ ਤਿਆਰ ਹੋਣ, ਕੋਈ ਸੱਪ ਨਿਕਲਿਆ ਵਿਹੜੇ ਦੇ ਵਿੱਚ। ਜਦੋਂ ਸਿੱਖਪੁਰ ਜਸਟਿਸ ਵਾਲੇ ਆ ਕੇ ਇੱਥੇ ਸਟਾਲ ਲਾਉਂਦੇ ਨਾ, ਇੰਨੀ ਗੱਲ ਦੱਸ ਦੇਣੀ ਚਾਹੁੰਦਾ, ਸਾਡਾ ਖਾਲਿਸਤਾਨ ਬਣਿਆ, ਤੁਹਾਡਾ ਸਾਰਿਆਂ ਦਾ ਬਣਿਆ। ਤੁਸੀਂ ਚੋਪੜ ਕੇ ਪ੍ਰਸ਼ਾਦੇ ਖਾਂਦੇ ਆ, ਰਾਤ ਨੂੰ ਫਰਿੱਜਾਂ ਦੇ ਠੰਡੇ ਪਾਣੀ ਪੀਂਦੇ ਆ। ਅਸੀਂ ਖਾਲਿਸਤਾਨ ਉਹਨਾਂ ਲਈ ਬਣਾਉਣ ਡਏ ਆ ਜਿਨ੍ਹਾਂ ਦੀਆਂ ਬਾਹਾਂ ਦੇ ਵਿੱਚ ਟੀਕਾ ਲੱਗਾ, ਵਿੱਚੇ ਰਹਿ ਜਾਂਦਾ, ਟੀਕਾ ਕੱਢਣ ਦਾ ਟਾਈਮ ਨਹੀਂ ਮਿਲਦਾ। ਅਸੀਂ ਉਹਨਾਂ ਬਲੂੰਗੜੀਆਂ ਲਈ ਖਾਲਿਸਤਾਨ ਬਣਾਉਨੇ ਆ। 3 ਸਾਲ ਦੀ ਬੱਚੀ ਨਾਲ ਰੇਪ ਕਰਨਾ, ਆਪਣੀਆਂ ਅੱਖਾਂ ਦੇ ਮੋਹਰੇ ਦੇਖਿਓ, ਜਾਂ ਸਾਡੀਆਂ ਬੱਚੀਆਂ ਨੂੰ ਕੋਈ ਇੱਥੇ ਨਿਗਾਹ ਵੀ ਕਰਕੇ ਦੇਖ ਜਾਵੇ। ਅਸੀਂ ਉਸ ਖਾਲਿਸਤਾਨ ਦੀ ਗੱਲ ਕਰਦੇ ਆ, ਸਾਡਾ ਖਾਲਿਸਤਾਨ ਬਣਿਆ। ਤੇ ਬਾਬਰ ਨੂੰ ਜਾਬਰ ਕਹਿਣ ਦੀ ਸਟੋਰੀ ਤੁਹਾਨੂੰ ਸੁਣਾਉਣ ਲੱਗਾ। NRG ਸਟੇਡੀਅਮ ਹਿਊਸਟਨ ਵਿਖੇ ਕਾਤਲ ਮੋਦੀ, ਜਿਹੜੀ ਸਾਰੀ ਦੁਨੀਆ ਜਾਣਦੀ, ਜਿਹਨੂੰ ਅਮਰੀਕਾ ਦਾ ਵੀਜ਼ਾ ਨਹੀਂ ਸੀ ਮਿਲਦਾ, ਡਿਪਲੋਮੇਸੀ ਦੇ ਆਧਾਰ ਤੇ ਵੀਜ਼ਾ ਮਿਲਿਆ, ਕਾਤਲ ਮੋਦੀ ਆਇਆ ਸੀ। ਜੇ 40,000 ਉਹਦੇ ਪ੍ਰਸ਼ੰਸਕ ਅੰਦਰ ਸੀ ਤਾਂ 20,000 ਬੰਦਾ ਬਾਹਰ। 101 ਡਿਗਰੀ ਹਿਊਮਿਡ ਤੇ
ਮੇਰੇ ਵੀਰ ਸਤਨਾਮ ਸਿੰਘ ਖਾਲਸਾ ਵਰਗੇ ਰਿਪੋਰਟਰ ਸਾਨੂੰ ਉੱਥੇ ਕਵਰ ਕਰਨ ਗਏ ਸੀ। 120 ਡਿਗਰੀ 101 ਡਿਗਰੀ 120 ਡਿਗਰੀ ਦਾ ਬਿਆਪਰ ਸੀ ਹਿਊਮਸ ਦੇ ਵਿੱਚ। ਜਦੋਂ ਅਸੀਂ ਪੈਰਾਂ ਟੱਕਰਾਂ ਨਿਚੜ ਰਹੇ ਸੀ ਨਾ, ਅਸੀਂ ਮੋਦੀ ਜ਼ਾਲਮ ਨੂੰ, ਉਹਨੂੰ ਅਸੀਂ ਬਾਬਰ ਕਹਿ ਰਹੇ ਸੀ, ਉਹਨੂੰ ਜਾਬਰ ਕਹਿ ਰਹੇ ਸੀ, ਤਾਂ ਅੰਦਰ ਇੱਕ ਸਿੱਖਾਂ ਦਾ ਗਰੁੱਪ, ਦਸਤਾਰਾਂ ਵੱਜੀਆਂ ਸੀ, ਦਮਾਲੇ ਵੱਜੇ ਸੀ। ਉਹ ਫੋਟੋਆਂ ਖਿਚਾ ਰਹੇ ਹੱਸ ਹੱਸ ਕੇ ਕਿ ਮੋਦੀ ਸਾਹਿਬ ਤਾਂ ਬਹੁਤ ਚੰਗੇ ਪ੍ਰੈਜ਼ੀਡੈਂਟ ਹੈ ਜੀ, ਮੋਦੀ ਸਾਹਿਬ ਨੇ ਤਾਂ ਬਹਿਜਾ ਕਰਾ ਦਿੱਤੀ। 15,000 ਬੰਦਾ ਬਾਹਰ ਗਰਮੀ 'ਚ ਸਾਂਡਿਆ ਸੀ। ਉਹ ਬੰਦਾ ਸੀ ਜਿਨ੍ਹਾਂ ਦੇ ਭਰਾਵਾਂ ਨੇ ਕੋਹ ਕੇ ਮਾਰੇ। ਖਾਲਸਾ ਦੀ ਜੁਰਤ ਰੱਖਿਆ ਕਰੀਏ, ਮਰ ਸਾਰਿਆਂ ਨੇ ਜਾਣਾ, ਇਸ ਚੀਜ਼ ਤੋਂ ਕੋਈ ਨਹੀਂ ਬਚਿਆ। ਬਾਰੀ ਸਾਹਿਬ ਦੀ ਆਉਣੀ ਆ ਬਾਰੋ ਬਾਰੀ, ਇਹ ਨਹੀਂ ਪਤਾ ਅੱਜ ਰਾਤ ਤੇ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ। ਮੌਤ ਇਦਾਂ ਦੀ ਹੋਵੇ, ਮੌਤ ਤੋਂ ਪਹਿਲਾਂ ਇਦਾਂ ਦਾ ਹੋਵੇ ਕਿ ਜੇ ਮਰਿਆ ਤਾਂ 4 ਬੰਦੇ ਤੁਹਾਡੇ ਮੜੀ ਤੇ ਆ ਕੇ ਗੱਲ ਕਰਨਗੇ, ਹਾਂ ਇਹ ਬੰਦਾ ਚੰਗਾ ਕੰਮ ਕਰਦਾ ਸੀ। ਆ ਸ਼ੂਗਰ ਮੇਰੇ ਖਿਆਲ ਸਾਡੇ ਵਿੱਚੋਂ 60% ਨੂੰ ਆ, ਤੇ ਇੰਨਿਆਂ ਨੂੰ ਕੋਲੈਸਟਰੋਲ ਵੀ ਹੋਣਾ। ਮਰਨ ਲੱਗਿਆ ਮਿੰਟ ਲੱਗਣਾ, ਇੱਥੇ ਘੜੀ ਦਾ ਨਹੀਂ ਵਸਾਹ ਹੁੰਦਾ, ਮਿੰਟ 'ਚ ਠਾਹ ਹੋ ਜਾਂਦੀ ਆ। ਪਰ ਇੰਨੇ ਕਿ ਨਾ ਗਿਰਜਾ ਕਰੀਏ ਵੀ ਜੇ ਕੋਈ ਆਜ਼ਾਦੀ ਦੀ ਗੱਲ ਕਰਦਾ ਉਹਦੀਆਂ ਲੱਤਾਂ ਖਿੱਚ ਕੇ ਸਿੱਟ ਦਈਏ, ਇਹਨੂੰ ਛੱਡੀਏ ਨਾ। ਇੱਕ ਵੀ ਔਗਣ ਕੱਢ ਦਿਓ, ਛੱਡਾਂਗੇ ਵੀ ਨਹੀਂ, ਇਹ ਗਰੰਟੀ ਆ। ਲੈ ਕੇ ਜਾਵਾਂਗੇ, ਜੇ ਤੁਰੇ ਆ ਨਾ, ਤੁਹਾਡੇ ਤਾਂ ਸਾਰਿਆਂ ਦੇ ਮੂੰਹ ਮੱਥੇ ਲੱਗਦੇ ਆ। ਕੰਮਕਾਰ ਇਦਾਂ ਦੇ ਤੁਸੀਂ ਸਾਰੇ ਹੀ ਜਾਣਦੇ ਆ, ਕਦੇ ਪਿੱਛੇ ਨਹੀਂ ਮੁੜਾਂਗੇ ਜ਼ਿੰਦਗੀ ਦੇ ਵਿੱਚ। ਜਿੱਦ ਪਕਾਈ ਨਾ ਪਹਿਲਾਂ ਮੁੜੇ ਆ, ਤੇ ਖਾਲਸੇ ਦਾ ਧਰਮ ਹੈ ਨਾ ਹੁਣ ਮੁੜਨਾ। ਜੇ ਜ਼ੁਲਮ ਸਹਿਣਾ ਨਹੀਂ ਤੇ ਜ਼ੁਲਮ ਕਰਨਾ ਨਹੀਂ ਤੇ ਜ਼ੁਲਮ ਕਰਨ ਵੀ ਨਹੀਂ ਦੇਣਾ। ਇਹ ਗੱਲ ਦਾ ਖਿਆਲ ਰੱਖਿਓ। ਜਿੰਨਾ ਮਰਜ਼ੀ ਦੱਬ ਲਿਓ, ਅੱਜ ਨਹੀਂ ਇਕੱਠੇ ਹੋ ਕੇ ਤੁਰਦੇ, ਕੱਲ ਨੂੰ ਤੁਹਾਨੂੰ ਇਕੱਠੇ ਹੋ ਕੇ ਸਾਥ ਦੇਣਾ ਪੈਣਾ। ਇਹ ਗੱਲਾਂ ਸੰਭਵ ਤੁਹਾਡੇ ਤੋਂ ਬਿਨਾਂ ਨਹੀਂ। ਇੱਕ ਹਊਆ ਬਣਾਤਾ ਮਨਜੀਤ ਸਿੰਘ ਜੀਕੇ ਨਾਲ ਜੇ ਧੱਕਾ ਮੁੱਕੀ ਹੋਈ ਸੀ। ਅਸੀਂ ਕੋਈ ਪ੍ਰੋਫੈਸ਼ਨਲ ਬਦਮਾਸ਼ ਨਹੀਂ, ਗੁਰੂ ਦੀ ਹਜ਼ੂਰੀ 'ਚ ਕਹਿਣਾ। ਜੇ ਮਨਜੀਤ ਸਿੰਘ ਜੀਕੇ ਨੇ ਚੈਲੰਜ ਕੀਤਾ ਸੀ ਤੇ ਤਾਂ ਅਸੀਂ ਉਹਨੂੰ ਦੱਸ ਕੇ ਕਿਹਾ ਸੀ ਵੀ ਜਾਂ ਤਾਂ ਇੱਥੇ ਬੜੀ ਨਾ, ਜੇ ਬੜੀ ਦਾ ਆਪਣਾ ਇੰਤਜ਼ਾਮ ਕਰਕੇ ਅਸੀਂ ਕੋਈ ਵਾਅਦਾ ਨਹੀਂ ਸੀ ਕੀਤਾ। ਉਹ ਵੀ ਸਾਡਾ ਭਰਾ ਹੀ ਆ, ਅੱਜ ਸਾਡੇ ਪਿੱਛੇ ਬੈਠਾ। ਗੱਲ ਸਿੱਖਾਂ ਨਾਲ ਲੜਾਈ ਦੀ ਨਹੀਂ, ਗੱਲ ਜੀਕੇ ਤੋਂ ਸਾਡੀ ਜਿੱਤ ਪ੍ਰਾਪਤ ਨਹੀਂ ਹੋਈ। ਜਿੱਤ ਪ੍ਰਾਪਤ ਕਰਾਂਗੇ ਨਾਗਪੁਰ ਤੋਂ। ਪਰ ਸਿਸਟਮ ਵੀਰੋ ਇੰਨਾ ਖਰਾਬ ਹੋ ਗਿਆ, ਨਾਗਪੁਰੀਆਂ ਇੱਥੇ ਵੀ ਸਾਡੇ ਵਿੱਚ ਜਾ ਕੇ ਬਿਠਾ ਲਏ। ਗੱਲਾਂ ਉਹੋ ਹੀ ਮਾਰਦੀਆਂ। ਸਹਿਣ ਸ਼ਕਤੀ ਬਹੁਤ ਆ। ਸਾਡਾ ਜਿਹੜਾ ਆਗੂ ਆ, ਸਾਡਾ ਜਿਹੜਾ ਜਿਹਨੂੰ ਅਸੀਂ ਲੀਡ ਕਰਦੇ ਆ, ਸੰਤ ਜਰਨੈਲ ਸਿੰਘ ਭਿੰਡਰਾਣਾ ਤੋਂ ਲੈ ਕੇ ਉਹਨੇ ਸਹਿਣ ਸ਼ਕਤੀ ਸਿਖਾਈ ਹੈ। ਸਹਿਣ ਸ਼ਕਤੀ ਬਹੁਤ ਆ। ਪਰ ਜਦੋਂ ਕੋਈ ਦਸਤਾਰ ਬੰਨ੍ਹਿਆ ਮੋਦੀ ਦੀ ਸਿਫਤ ਕਰਦਾ ਨਾ, ਤੇ ਫਿਰ ਰਹਿ ਨਹੀਂ ਹੁੰਦਾ। ਫਿਰ ਸਾਡਾ ਵੀ ਦਿਲ ਕਰਦਾ, ਸਾਡਾ ਵੀ ਖੂਨ ਖੋਲਦਾ ਵੀ ਨਹੀਂ ਜਾ। ਜੇ ਤੈਨੂੰ ਦਸਤਾਰ ਬੰਨੀ ਨੂੰ ਦੇਖ ਕੇ ਤੈਨੂੰ ਅਸੀਂ ਆਪਣਾ ਕਰਤਾਰ, ਤੈਨੂੰ ਅਸੀਂ ਆਪਣਾ ਏਮ ਮੰਨਦੇ ਆ। ਉਹ ਡਿਆਨੇ ਵਾਲਾ ਕਲੈਰੀਆ ਮੋਰ, ਮੈਂ ਉਹਦੀ ਕਹਿਣ ਤੋਂ ਨਾ ਲੈਣ ਤੋਂ ਵੀ ਗਰੇਜ ਨਹੀਂ ਕਰੂੰਗਾ। ਮੋਦੀ ਨਾਲ NRG ਸਟੇਡੀਅਮ ਦੇ ਵਿੱਚ ਬੈਠਾ, AC ਹਾਲ ਦੇ ਵਿੱਚ ਬੈਠਾ, ਉਹਦੀਆਂ ਸਿਫਤਾਂ ਕਰ ਰਹੇ ਸੀ। ਗੁਰੂ ਘਰ ਦਾ ਕੰਮ ਕੀ ਆ? ਕਿਹੜੇ ਗੁਰੂ ਘਰ ਦੇ ਵਿੱਚੋਂ ਆਜ਼ਾਦੀ ਦੀ ਗੱਲ ਜਾਂਦੀ? ਮੈਨੂੰ ਦੱਸੋ ਮੇਰੇ ਵੀਰ। ਛੱਬਾ ਥਿਆੜਾ ਸਾਡਾ ਸਾਬੀ ਵੀਰ, ਅੱਜ ਇਹ ਵੀਰ ਸਾਡੇ ਨਾਲ ਖੜੇ ਆ। ਅੱਜ ਸਾਡੀ ਗੱਲ ਇੱਥੋਂ ਸਾਨੂੰ ਕਹਿਣ ਦਿੱਤੀ। ਅਸੀਂ ਕੋਈ ਬਾਹਰ ਜ਼ੁਲਮ ਨਹੀਂ ਕੀਤਾ, ਅਸੀਂ ਕੋਈ ਸ਼ੋਅ ਨਹੀਂ ਕਰਾਉਣਾ ਇੱਥੇ ਵੀ ਸੰਗਤਾਂ ਨੂੰ ਟਿਕਟਾਂ ਵੰਡਦੇ ਫਿਰਦੇ ਆ। ਤੁਹਾਡੇ ਲਈ ਮੇਰੇ ਬੱਚੇ 10 ਦਿਨ ਤੋਂ ਇੱਥੇ ਜਵਾਕ ਜਿਹੜੇ ਸਕੂਲਾਂ 'ਚ ਜਾਂਦੇ ਆ, 10 ਦਿਨ ਤੋਂ ਤੁਹਾਡੀਆਂ ਮਿੰਨਤਾਂ ਕਰਨ ਲੱਗਿਆ ਕਿ ਵੀਰੋ ਵੋਟ ਬਣਾ ਲਓ, ਆ ਕੇ ਵੋਟਾਂ ਰਜਿਸਟਰ ਕਰ ਲਓ। ਕਿਸੇ ਦੇ ਅਗੇਂਸਟ ਨਹੀਂ। ਕੋਈ ਮੇਰਾ ਹਿੰਦੂ ਵੀਰ ਜਾਂ ਮੁਸਲਮ ਜਾਂ ਕ੍ਰਿਸਚਨ ਵੀਰ ਵੀ ਸੁਣਦਾ, ਇੱਕ ਵੀ ਹੱਥ ਖੜਾ ਕਰਕੇ ਦੇਖੇ ਕਿ ਸਿੱਖ ਫॉर ਜਸਟਿਸ ਕਿਸੇ ਦੇ ਅਗੇਂਸਟ ਜਾਂਦੀ। ਖਾਲਿਸਤਾਨ ਦੀ ਰੂਪਰੇਖਾ ਬਦਲ ਦਿੱਤੀ। ਪਹਿਲਾਂ ਖਾਲਿਸਤਾਨ ਇਹੀ ਵੱਜਦਾ ਸੀ ਕਿ ਸਿਰਫ ਦਮਾਲਿਆਂ ਵਾਲਿਆਂ ਦਾ ਜਾਂ ਬਾਣਿਆਂ ਵਾਲਿਆਂ ਦਾ ਖਾਲਿਸਤਾਨ ਹੋਊਗਾ। ਫਿਰ ਸਾਡੇ ਤੇ ਤਾਲੇਬਾਨਾਂ 'ਚ ਬਹੁਤਾ ਫਰਕ ਨਹੀਂ ਰਹਿਣਾ। ਮੈਂ ਗੱਲ ਉਹ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੀ ਗੱਲ ਕਰਦਾ। ਕੁਐਸਚਨ ਹਜ਼ਾਰਾਂ ਆ ਜਾਂਦੇ ਆ, ਕਿੱਦਾਂ ਹੋਊਗਾ, ਕੀ ਹੋਊਗਾ, ਤੁਸੀਂ ਕੀ ਕਰ ਲਓਗੇ, ਇੰਡੀਅਨ ਗਵਰਨਮੈਂਟ ਦੇ ਅਗੇਂਸਟ ਕਿੱਦਾਂ ਲੜ ਲਓਗੇ? ਐਦਾਂ ਜਿੱਦਾਂ ਸਿੱਖ ਫॉर ਜਸਟਿਸ ਲੜਦੀ। ਜੇ ਗੱਲ ਦੀ ਹੱਡੀ ਬਣੀ ਹੈ ਤੇ ਅੱਜ ਸਿੱਖ ਫॉर ਜਸਟਿਸ ਉਹਨਾਂ ਦੇ ਗੱਲ ਦੀ ਹੱਡੀ ਬਣੀ। ਜੇ ਜਸਵੰਤ ਸਿੰਘ ਠੇਕੇਦਾਰ ਮੇਰੇ ਸਾਰੇ ਪੁਰਾਣੇ ਵੀਰ ਇੱਥੇ ਬੈਠੇ ਸੁਣਦੇ ਹੋਣਗੇ, ਜੇ 5 ਵਾਰਡ ਦੇ ਸਿਰ ਤੇ 15,000 ਦਾ ਇਨਾਮ ਸੀ, ਉਦੋਂ ਉਹਦੇ ਸਿਰ ਤੇ 50,000 ਦਾ ਇਨਾਮ ਸੀ। ਗਦਾਰਾਂ ਦੀ ਬੋਲੀ ਜੋ ਦੇਖਣੀ ਹੁੰਦੀ ਤਾਂ TV ਤੇ ਉਹਦੀ ਇੰਟਰਵਿਊ ਦੇਖ ਲਿਆ ਕਰੋ, ਉਹਦੀ ਸ਼ਕਲ ਦੇਖਿਓ ਤੇ ਉਹਦੇ ਛੁੱਟੇ ਪਸੀਨੇ ਦੇਖਿਓ, ਕਿੱਦਾਂ ਝੂਠ ਬੋਲ ਕੇ ਕਹਿੰਦਾ ਵੀ ਬਾਦਲ ਸਿਰੇ ਦਾ ਗਲਤ ਆ, ਕੈਪਟਨ ਥੋੜਾ ਜਿਹਾ ਠੀਕ ਹੈ ਤੇ ਮੋਦੀ ਦੀ ਬੱਲੇ ਬੱਲੇ ਆ। ਉਹ ਸਾਡਾ ਖਾਲਿਸਤਾਨੀ ਸਿੰਘ ਕਹਿੰਦੇ। ਸੇਵਾ ਸਿੰਘ ਲਾਲੀ ਪਰਸੋਂ ਜਾ ਕੇ ਬਹਿ ਗਿਆ। ਜਿੰਨੇ ਮੇਰੇ ਵੀਰ ਫੌਜੀ ਬਾਰਡਰ ਟੱਪ ਕੇ ਕੇਸ ਪਾਸ ਹੋਏ, ਤੁਹਾਨੂੰ ਸਾਰਿਆਂ ਨੂੰ ਫ੍ਰੀ ਪਾਸਪੋਰਟ ਮਿਲਣ ਲੱਗ ਪਏ ਆ। ਦੁਆਵਾਂ ਦਿਆ ਕਰੋ 2020 ਵਾਲੇ।
ਉਹਨਾਂ ਦਾ ਅੱਡੀ ਚੋਟੀ ਤੇ ਜ਼ੋਰ ਲੱਗਾ ਕਿ ਸਿੱਖਾਂ ਨੂੰ ਸਾਡੇ ਖਿਲਾਫ ਕਰ ਦਈਏ। ਇਹ ਸਾਡੀ ਕੰਪੇਨ ਨਹੀਂ ਸਿੱਖੋ, ਤੁਹਾਡੀ ਕੰਪੇਨ ਆ ਮੇਰੇ ਵੀਰੋ, ਤੁਹਾਡੀ ਕੰਪੇਨ ਆ। ਜੇ ਕੋਈ ਨੰਬਰਦਾਰੀ ਹੈ ਤਾਂ ਦਿਖਾ ਦਿਓ। ਉਹਨਾਂ ਦਾ ਜ਼ੋਰ ਲੱਗਾ ਹੈ ਕਿ ਤੁਹਾਡੇ ਅਗੇਂਸਟ ਕਰ ਦਈਏ। ਮੋਦੀ ਸਰਕਾਰ ਕਿੰਨੀ ਚੰਗੀ ਆ, ਏਜੰਟ ਬਿਨਾਂ ਵਿੱਚ ਪਾਓ। ਤੁਹਾਡੇ ਗੁਰਦੁਆਰਿਆਂ ਆ ਕੇ ਕੌਂਸਲੇਟ ਕਹਿੰਦੇ ਸਿੱਧੇ ਆ ਜਾਓ, ਪਾਸਪੋਰਟ ਲਾਓ। ਮੋਦੀ ਸਰਕਾਰ ਸਿੱਖਾਂ ਦੇ ਲਈ ਬਹੁਤ ਚੰਗੀ ਹੈ। ਇਹ ਸਾਰੀਆਂ ਕਾਰਵਾਈਆਂ ਤੁਹਾਡੇ ਵੀਰਾਂ ਕਰਕੇ, ਤੁਹਾਡੇ ਕੱਲੇ ਕੱਲੇ ਪਟੀਸ਼ਨ ਸੈਡ ਕਰਨ ਦੀ ਕਰਕੇ, ਕੱਲੇ ਕੱਲੇ ਦਾ ਨਗਰ ਕੀਰਤਨਾਂ 'ਚ ਬੈਨਰ ਲਾ ਕੇ ਤੁਰਿਆ ਕਰਕੇ ਕਾਮਯਾਬ ਹੋਈ। ਲੋਕਾਂ ਨੂੰ ਦੱਸ ਦੇਣਾ, ਲੱਤਾਂ ਥੋੜੀਆਂ ਘੱਟ ਕੇ ਚੱਲੋ ਵੀਰੋ। ਜੇ ਰਲ ਕੇ ਚੱਲੋਗੇ ਤਾਂ ਵਧੀਆ ਰਹੂਗਾ। ਜੇ ਆਪਸ ਵਿੱਚ ਹੀ ਕਾਮਾ ਲੜਾਈ ਪਾ ਰੱਖੋਗੇ, ਇਹੀ ਲੋਕ ਚਾਹੁੰਦੇ ਆ। ਕਿਤੇ ਬਾਬਾ ਢੱਡਰੀ ਵਾਲਾ ਦੂਜੇ ਪਾਸੇ ਬੋਲ ਜਾਂਦਾ ਤੇ ਨਾਲੇ ਧੁੰਮਾ ਦੂਜੇ ਪਾਸੇ ਫੈਰ ਕਰ ਦਿੰਦਾ। ਤੁਹਾਨੂੰ ਇੰਨੇ ਬੀਜੀ ਰੱਖਿਆ, ਤੁਹਾਨੂੰ ਹਿੱਲਣ ਨਹੀਂ ਦਿੰਦੇ। ਜਿੰਨਾ ਚਿਰ ਤੁਹਾਡੀ ਆਪਣੀ ਪਾਰਲੀਮੈਂਟ ਨਹੀਂ, ਚਾਹੇ ਆਮ ਲੈ ਆਓ, ਚਾਹੇ ਖਾਸ ਲੈ ਆਓ, ਚਾਹੇ ਕਾਂਗਰਸੀ ਲੈ ਆਓ ਤੇ ਚਾਹੇ ਬਾਦਲ ਨੂੰ ਲੈ ਆਓ, ਉਹਨਾਂ ਦਾ ਕੰਮ ਨਹੀਂ ਨਿਬੇੜੇ ਦਿੱਤਾ। ਇੱਥੇ ਕਈਆਂ ਨੂੰ ਬੜਾ ਦੁੱਖ ਲੱਗਣਾ, ਅਗਲਿਆਂ ਨੇ ਏਦਾਂ ਦੀ ਲੱਤ ਮਾਰੀ ਵੀ ਚਲੋ ਬਾਹਰ ਤੁਹਾਡੇ ਤੋਂ ਬਿਨਾਂ ਹੀ ਬਣ ਸਕਦੇ। ਉਹੋ ਹੀ ਬਾਦਲ ਜਿਹੜਾ ਕਹਿੰਦਾ ਸੀ ਕਿ ਮੇਰਾ ਅੰਤ ਨਹੀਂ ਹੋਣਾ, ਉਹਨੂੰ ਕਰਕੇ ਫੁੱਟ ਮਾਰ ਕੇ ਚੱਕ ਕੇ ਬਾਹਰ ਮਾਰਿਆ। ਸਿੱਖ ਕਦੋਂ ਸਿੱਖਣਗੇ? ਕਦੋਂ ਨਾਗਪੁਰ ਤੋਂ ਹੁਕਮ ਆਉਣੇ ਬੰਦ ਹੋਣਗੇ? ਕਦੋਂ ਮੇਰੇ ਵੀਰ ਸਾਡਾ ਵਿਰੋਧ ਕਰਨਾ ਬੰਦ ਕਰਕੇ ਸਾਡੇ ਨਾਲ ਖੜਨਗੇ? ਸਿੱਖਪੁਰ ਜਸਟਿਸ ਨੇ ਬਾਹਰ ਸਟਾਲ ਲਾਇਆ, ਪਰਸੋਂ ਨੂੰ ਬਾਹਰ ਸਟੇਜ ਲਾਉਣੀ ਆ। ਜਿਹੜੇ ਆਜ਼ਾਦੀ ਪਸੰਦ ਮੇਰੇ ਵੀਰ ਉਹ ਸਾਡੇ ਨਾਲ ਖੜਨਗੇ। ਜਿਹੜੇ ਜਮਨਾ ਪਾਰ ਵਾਲੇ ਮੋਸਟ ਵੈਲਕਮ ਹੈ, ਜਮਨਾ ਤੋਂ ਪਾਰ ਗਿਆ ਨਾ ਚ ਵੋਟ ਪਾਓ। ਚਲੋ ਇੰਨੀਆਂ ਕਮੇਟੀਆਂ ਵੀਰੋ, ਧੰਨਵਾਦ ਆ ਵੀਰਾਂ ਦਾ, ਕਮੇਟੀ ਵਾਲਿਆਂ ਦਾ, ਜਿਹਨੀ ਵੈਲਕਮ ਸਾਨੂੰ ਕੀਤਾ। ਬਹੁਤ ਕੁਝ ਹੋਇਆ ਇੱਥੇ। 2 ਸਾਲ ਪਹਿਲਾਂ ਅੰਗਰੇਜ਼ੀ ਵੀ ਨਹੀਂ ਮੇਰਾ ਕੋਈ ਬੋਲਣੀ ਆਉਂਦੀ ਹੁੰਦੀ। ਕੈਚ ਹਿਮ, ਪੁਲਿਸ ਵਾਲਿਆਂ ਨੂੰ ਕੈਚ ਹਿਮ, ਮਤਲਬ ਇੱਥੇ ਤੱਕਰਾਂ ਗੱਲਾਂ ਪਹੁੰਚੀਆਂ ਸੀ। ਨੌਜਵਾਨਾਂ ਦੇ ਪਰਸੋਂ ਦੇ ਵਿੱਚ ਦਿਲ ਤੇ ਬਹੁਤ ਦੁਖਿਆ। ਪਰ ਧੰਨਵਾਦ ਆ ਤੁਹਾਡਾ ਵੀਰੋ, ਧੰਨਵਾਦ ਆ ਯੂਬਾ ਸਿਟੀ ਵਾਲਿਓ ਸਾਰਿਓ। ਜਿਹੜਾ ਇਹ ਕੰਮ ਚੱਲਦਾ, ਸਾਰੇ ਵੀਰਾਂ ਦਾ ਧੰਨਵਾਦ, ਤੁਹਾਡੇ ਪੈਸਿਆਂ ਨਾਲ ਹੀ ਚੱਲਦਾ ਹੈ। ਯੂਬਾ ਸਿਟੀ ਜਿਹੜੇ ਵੀ ਘਰ ਗਏ, ਹਰ ਇੱਕ ਬੰਦੇ ਨੇ ਸਾਨੂੰ ਵੈਲਕਮ ਕੀਤਾ। $500 ਲਾ ਕੇ 23-24 ਦੀ ਸਟੇਜ ਅਸੀਂ ਲਾਉਣੀ ਹੈ, LCD ਲਾਉਣੀ ਹੈ। ਕੱਲ ਨੂੰ ਸੰਗਤਾਂ ਤੇ ਸੁਨੇਹਾ ਪਹੁੰਚਾਉਣਾ। ਬਾਕੀ ਭੈਣੋ ਮੇਰੀਓ, ਤੁਹਾਨੂੰ ਦੱਸ ਦਿਆਂ ਤੁਹਾਡਾ ਰਿਸਪੌਂਡ ਬਹੁਤ ਘੱਟ ਆਉਂਦਾ ਹੈ। ਵੋਟਾਂ ਬਣਾਉਣੀਆਂ, ਵੋਟਾਂ ਪਾਉਣੀਆਂ ਨਹੀਂ। ਨਾਲੇ ਵੋਟਾਂ ਦੀ ਇਨਫੋਰਮੇਸ਼ਨ ਸਾਡੇ ਕੋਲੇ ਰਹਿਣੀ ਆ। ਤੁਹਾਡਾ ਸਵਾਲ ਹੁੰਦਾ ਵੀ ਅਸੀਂ ਪੰਜਾਬ ਲੈਣਾ, ਭਾਜੀ ਸਾਡੀ ਇਨਫੋਰਮੇਸ਼ਨ ਨਾ ਪਾਇਓ। ਇਹਦਾ ਮਤਲਬ ਕੁਛ ਨਾ ਕੁਛ ਗਲਤ ਆ। ਜੇ ਵੋਟ ਬਣਾਉਣ ਕਰਕੇ ਤੁਸੀਂ ਪੰਜਾਬ ਨਹੀਂ ਜਾਂਦੇ, ਕੀ ਤੁਹਾਨੂੰ ਲੱਗਦਾ ਨਹੀਂ ਕਿ ਕੁਛ ਨਾ ਕੁਛ ਸਰਕਾਰ 'ਚ ਗਲਤ ਹੈ, ਤੁਹਾਡੇ ਵਿੱਚ ਗਲਤ ਹੈ? ਵੋਟ ਬਣਾਉਣਾ ਕੀ ਜੁਰਮ ਆ? ਕੀ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਨਹੀਂ ਹੁੰਦਾ? ਕੀ ਕਿਊਬੈਕ ਦੇ ਵਿੱਚ ਰੈਫਰੈਂਡਮ ਨਹੀਂ ਹੁੰਦਾ? ਕੀ ਸਪੇਨ ਦੇ ਵਿੱਚ ਹੁਣੇ ਰੈਫਰੈਂਡਮ ਨਹੀਂ ਹੋਇਆ? ਕੀ ਸਿੱਖ ਕੌਮ ਦੀ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ ਉਹ ਵੋਟ ਬਣਾਉਣ ਤੋਂ ਡਰਦੀ ਮੈਂ ਪੰਜਾਬ ਨਹੀਂ ਜਾਣਾ? YouTube ਤੇ ਚੈਨਲ ਚੱਲਣ ਡਿਆ, ਮਾਰਕੰਡੇ ਕਾਰਡ ਨੂੰ ਉੱਠ ਕੇ ਦੱਸਣ ਡਿਆ ਸਾਡੇ ਸਿੱਖਾਂ ਨੂੰ ਵੀ ਤੁਹਾਨੂੰ ਖਾਲਿਸਤਾਨ ਚਾਹੀਦਾ ਕਿ ਨਹੀਂ ਚਾਹੀਦਾ। ਕੀ ਸਾਡੀ ਕੌਮ ਦੀ ਇੰਨੀ ਤਰਾਸਦੀ ਹੋ ਗਈ ਹੈ? ਉਹਦੇ ਛੋਟੇ ਛੋਟੇ ਕਲਿੱਪ ਕੱਟ ਕੇ ਦੁਨੀਆ ਨੇ ਪਤਾ ਨਹੀਂ ਕਿੰਨੇ ਕੁ ਫੇਸਬੁੱਕ ਤੇ ਪਾਏ। ਮਾਰਕੰਡੇ ਕਾਰਡ ਨੂੰ ਖਾਲਿਸਤਾਨੀਆਂ ਨੂੰ ਚੈਲੰਜ। ਖਾਲਿਸਤਾਨੀ ਜਾਤ ਪਾਤ 'ਚ ਬਹੁਤ ਯਕੀਨ ਕਰਦੇ ਆ। ਤੁਸੀਂ ਪਹਿਲਾਂ ਸਿੱਖ ਬਣੋ, ਫਿਰ ਖਾਲਿਸਤਾਨ ਬਣਾਓ। ਇਹ ਬੋਲੀ ਇੰਡੀਅਨ ਗਵਰਨਮੈਂਟ ਨਾਗਪੁਰ ਵਾਲਿਆਂ ਦੀ ਬੋਲੀ ਆ, ਤੁਹਾਡੇ ਮੂੰਹ 'ਚ ਪਾਈ ਜਾਂਦੀ ਆ ਕਿ ਤੁਸੀਂ ਪਹਿਲਾਂ ਸਿੱਖ ਬਣ ਜਾਓ, ਫਿਰ ਖਾਲਿਸਤਾਨ ਬਣਾਓ। ਅਮਰੀਕਾ ਵਾਲੇ ਸਾਰੇ ਕ੍ਰਿਸਚਨ ਨਹੀਂ ਸੀ ਬਣੇ ਆਜ਼ਾਦੀ ਲੈਣ ਤੋਂ ਪਹਿਲਾਂ। ਇਹ ਗੱਲਾਂ ਨੋਟ ਕਰ ਲਿਆ ਕਰੋ ਮੇਰੇ ਵੀਰੋ, ਆਜ਼ਾਦੀ ਪਸੰਦ ਵੀਰੋ। ਜਿਹੜੇ ਵੀ ਕੰਮ ਕਰੇ, ਜਿਹੜੀਆਂ ਵੀ ਗੇਮਾਂ ਸਾਡੇ 'ਚ ਪਾਈਆਂ ਆ, ਤੋਂ ਉੱਪਰ ਨਿਕਲਣਾ ਪੈਣਾ। ਧੰਨਵਾਦ ਆ ਕਮੇਟੀ ਵਾਲਿਆਂ ਦਾ, ਧੰਨਵਾਦ ਆ ਮੇਰੇ ਵੀਰਾਂ ਦਾ, ਜਿਹਨੇ $10 ਤੋਂ ਰੁਪਈਏ ਤੋਂ ਲੈ ਕੇ $500 ਵੀ ਸਿੱਖਪੁਰ ਜਸਟਿਸ ਨੂੰ ਦਿੱਤਾ। ਤੁਹਾਡੇ ਪੈਸੇ ਚਾਹੀਦੇ ਆ, ਜਿੰਨੇ ਮਰਜ਼ੀ ਕਹਿਣ ਵਾਲੇ ਕਹਿ ਦਿਓ ਖਾ ਲੈ, ਇਹਨੇ ਪੈਸੇ ਖਾ ਲੈਣੇ ਆ। ਮੈਂ ਕਹਿੰਦਾ ਜਿਹਨੇ ਹਿਸਾਬ ਲੈਣਾ ਸਾਡੇ ਕੋਲ ਆਇਓ, ਫਿਰ ਜੇ ਬਿੱਲ ਦੇਣੇ ਆ। ਬਿੱਲ ਹਾਲੇ ਲੰਡਨ ਐਲਾਨਨਾਮੇ ਦੇ ਪੇਮੈਂਟਾਂ ਜਾਣ ਡਏ ਆ। ਜਿਹਨੇ ਹਿਸਾਬ ਲੈਣਾ ਬਾਹਰ ਆ ਜਾਓ, ਪਹਿਲਾਂ ਬਿੱਲ ਸਾਰੇ ਪੇ ਕਰ ਦਿਓ, ਤੁਹਾਨੂੰ ਹਿਸਾਬ ਦੇ ਦਿਆਂਗੇ। ਪਰ ਰੁਪਈਆ ਵੀਰੋ ਮੈਨੂੰ ਤੁਹਾਡਾ ਚਾਹੀਦਾ। ਤੁਹਾਡੇ ਪਿੱਛੇ ਹੀ ਮੈਂ ਹੋ ਜਾ। ਹੋ ਸਕਦਾ ਵੀ ਸਾਰਿਆਂ ਨੂੰ ਜਿਹੜੀਆਂ ਮੈਂ ਗੱਲਾਂ ਕਹੀਆਂ, ਮੇਰੇ ਵੀਰ ਮੇਰੇ ਨਾਲ ਦਿਨ ਰਾਤ ਖੜੇ, ਉਹ ਤੁਹਾਡੇ ਸਾਰਿਆਂ ਤੇ ਅਪਲਾਈ ਨਹੀਂ ਹੋਣੀ। ਪਰ ਧੰਨਵਾਦ ਹੈ ਦੁਆਰਾ ਸ਼ੱਬੇ ਵੀਰ ਦਾ, ਇਸ ਕਮੇਟੀ ਦਾ, ਜਿਹਨੇ ਸਾਨੂੰ ਇੰਨਾ ਮੌਕਾ ਦਿੱਤਾ ਇਸ ਸਟੇਜ ਤੋਂ ਆ ਕੇ ਖਾਲਿਸਤਾਨ ਦੀ ਗੱਲ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद करते हैं साबी सिंह पीर का जिन्हों ने सिख फॉर जस्टिस वास्ते बारे संगत नाल जानकारी साझी की। साडे कोल बाबे नानक की धरती ननकाना साहब तो एक वीर पहुंचे ने राय जेब भट्टी। उन्होंने असी युवा सिटी आने के उत्ते वेलकम कहने जी आया कहने। उस धरती तो आए ने जिथे धन धन श्री गुरु नानक देव जी महाराज जी ने जन्म लिया। आप इतिहास के पन्नियां दे विच राय बुलार भट्टी का नाम सदा अपनी स्टेजां सुनते हैं। राय जेब भट्टी उस अंश वंश तो 17वीं पीढ़ी के उत्ते हैं। ते मैं बेनती करदा जसवंत सिंह होती प्रधान अमेरिकन गुरुद्वारा प्रबंधक कमेटी वो 2 मिनट के लिए आके अपने विचार साझे करनगे ते नाले भाई साहब भाई राय जेब भट्टी का इंट्रोड्यूस कराउणगे। सारे बुलारिਆਂ ਨੂੰ बेनती करदा कि टाइम साडे कोल बहुत थोड़ा आ, इस करके दिते हुए टाइम के विच ही समाप्ति करो। 2-2 मिनट असीं होर भी बहुत सारे बुलारे ने साडे उन्हां नूं देने ने। प्लीज़ ये बेनती का प्रवान करना। 2-2 मिनट के विच अपनी गल कह के स्टेज दूजे बुलारे हाथ दी है। वाहिगुरू जी का खालसा वाहिगुरू जी की फतेह। गुरु प्यारी साध संगत जी, वाहिगुरू जी का खालसा वाहिगुरू जी की फतेह। सब तो पहला समुचियां सिख संगतां नूं गुरता गद्दी दी लख लख बधाई होवे। गुरु प्यारी साध संगत जी, तकरीबन 40 साल हो गए ने इत्थों दियां संगतां ने नगर कीर्तन शुरू कीतियां। दिन दुगनी रात चौगनी इत्थों दियां संगतां नूं ये उत्साह मिलिया है। अज मैं 2 ही गल्लां करनियां ने, हो सकदा अद्धा 1 मिनट ज़्यादा लग जाए। मेरे तो पहला साबी वीर ने बड़ी जोशो खरोश के नाल आप जी नूं सिख कौम दे नाल हो रहे धक्कियां बारे दस्सिया है। 1984 तो बाद दास नूं तकरीबन 45 साल आए नूं हो गए ने। इन्हां गुरु घरां दे विच अपने उस पंथ की गल समय समय सिर लोग करते रहे ने। उम्मीद है कि कदे भी सिक्खी का बीज नाश नहीं हुंदा, पर जिमें जिमें सेवा मिलती है उमें उमें सज्जन करते हैं। इस बारे साडे पास डॉक्टर अमरजीत सिंह जी वाशिंगटन DC तो जोड़े बड़े लंबे अरसे तो इत्थे दे लोकां नूं सिख कौम के उत्ते हो रहे तशद्दद बारे बड़े सौझे हो तरीके नाल समझा रहे हैं। सो मैं बेनती करांगा कि आप जी मैंने देखा होगा कि 100 साल दे विच जिहड़ी शहादत वीर संदीप सिंह जी धारीवाल दी हुई है, उहदी शहादत ने साडे सिद्धांत नूं सिੱਖੀ नूं जिन्ना चमकाया है असी अपनी लाइफ दे विच इत्थों दी समय जिन्ना च रहिंदिआं नूं हो गया नहीं देखिया। उस वीर ने कीता की सी कि गुरु वालों बख्शे हुए सिद्धांत मनुखता की सेवा, हर एक दे नाल प्यार करना और यूनाइटेड सिख दे नाल रह के उन्होंने सेवा की, मनुखता की सेवा की। जो कुछ उस वीर की शहादत ने साडी कौम नूं दिता है, कौम नूं सदा ऋणी रहना चाहिए है। इस साल दे विच आप जी ने एक हफ्ता पहला देखा होगा कि कांग्रेस दे विच सैनट दे विच जो धन धन गुरु नानक देव जी महाराज की सिद्धांत नूं लैके 12 नवंबर नूं इक्वालिटी डे जिहड़ा ऐलानिया गया है, एक कौम लई बड़ी वड्डी गल है। मैं फिर दोबारा बेनती करांगा कि यह उपराला
ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਸਿੱਖ ਕਾਕਸ ਵੀਰਾਂ ਨੇ ਸਾਂਝਾ ਕੀਤਾ ਹੈ। ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ, ਇੱਕ ਜੋ ਮੈਂ ਦੇਖਿਆ 30-32 ਸਾਲ ਦੀ ਸੇਵਾ ਦੇ ਦੌਰਾਨ ਕੁਝ ਐਸੇ ਵੀਰ ਨੇ ਜਿਹੜਾ ਤੁਹਾਡਾ ਇਤਿਹਾਸ ਬਣਾ ਰਹੇ ਨੇ। ਇਹ ਅਸੀਂ ਆਪਣੇ ਗੁਰੂਆਂ ਦੀ ਦਿੱਤੀ ਗੁੱਡਵਿਲ ਖਾ ਰਹੇ ਹਾਂ, ਪਰ ਯਾਦ ਰੱਖਿਓ ਦੂਜੇ ਪਾਸੇ ਕੁਝ ਐਸਾ ਵੀ ਹੋ ਰਿਹਾ, ਅਸੀਂ ਐਸੇ ਵੀ ਕੰਡੇ ਬੀਜ ਰਹੇ ਇੱਥੇ ਦੀ ਜੁਡੀਸ਼ਰੀ ਦੇ ਵਿੱਚ ਜੋ ਸਾਡੇ ਆਉਣ ਵਾਲੇ ਵੀਰਾਂ ਨਿਆਣਿਆਂ ਨੂੰ ਚੁਗਣਾ ਪਵੇਗਾ। ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਗੁਰੂ ਘਰਾਂ ਦੇ ਪ੍ਰਬੰਧਕੀ ਢਾਂਚੇ, ਸਾਡੇ ਗੁਰੂ ਘਰਾਂ ਦੇ ਆਪਸੀ ਮਸਲੇ ਉਸ ਤਰੀਕੇ ਦੇ ਨਾਲ ਸੁਲਝਾਏ ਜਾਣ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਉਸ ਥਾਲ ਦੇ ਵਿੱਚੋਂ ਸੱਚ ਸੰਤੋਖ ਤੇ ਵਿਚਾਰ ਆਪਾਂ ਉਹ ਖਾਣ ਦੀ ਕੋਸ਼ਿਸ਼ ਕਰੀਏ। ਸੋ ਮੈਂ ਅਖੀਰ ਦੇ ਵਿੱਚ ਬੇਨਤੀ ਕਰਾਂਗਾ ਕਿ ਜਿਵੇਂ ਸਟੇਟ ਸੈਕਟਰੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਭੱਟੀ ਸਾਹਿਬ ਪਾਕਿਸਤਾਨ ਦੀ ਧਰਤੀ ਤੋਂ ਆਏ ਹੋਏ ਨੇ, ਜੋ ਅੱਜ ਉਹਨਾਂ ਵੀਰਾਂ ਨੇ ਉੱਥੇ ਰੌਣਕਾਂ ਲਾਈਆਂ ਨੇ, ਸਿੱਖਾਂ ਨੂੰ ਇੱਕ ਜਗ੍ਹਾ ਦਿੱਤੀ ਹੈ, ਔਰ ਮੁੱਢ ਤੋਂ ਗੁਰੂ ਨਾਨਕ ਦੇਵ ਜੀ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਪਾਕਿਸਤਾਨੀ ਸਿੱਖਾਂ ਨੇ ਸਾਥ ਦਿੱਤਾ, ਗੁਰੂ ਦਾ ਇੱਕ ਬੜਾ ਲੰਬਾ ਇਤਿਹਾਸ ਹੈ। ਇਹ ਰਾਏ ਬਲਾਰ ਜਿਸ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਰੈਕੋਗਨਾਈਜ਼ ਕੀਤਾ ਕਿ ਆਮ ਮਨੁੱਖ ਨਹੀਂ, ਇਹ ਇੱਕ ਰੱਬੀ ਜੋਤ ਹੈ, ਉਸ ਮੰਚ ਦੇ ਵਿੱਚੋਂ ਭੱਟੀ ਸਾਹਿਬ ਆਏ ਹੋਏ ਨੇ। ਉਹਨਾਂ ਨੂੰ ਅਸੀਂ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਜੀਆਂ ਆਖਦੇ ਹਾਂ। ਮੇਰੇ ਨਾਲ ਸਾਡੇ ਸਤਿਕਾਰਯੋਗ ਵੀ ਡਾਕਟਰ ਪ੍ਰਿਤਪਾਲ ਸਿੰਘ ਜੀ ਤਿੰਨੇ ਹੀ ਆ ਰਹੇ ਸੀ। ਇੱਕ ਗੱਲ ਕਹਿ ਕੇ ਮੈਂ ਮਾਫੀ ਮੰਗਾਂਗਾ, ਭੱਟੀ ਸਾਹਿਬ ਦੇ ਨਾਲ ਗੱਲ ਹੋਈ ਨਨਕਾਣਾ ਸਾਹਿਬ ਦੀ ਯੂਨੀਵਰਸਿਟੀ ਦੀ। ਇਹਨਾਂ ਨੇ ਗੱਲ ਰੱਖੀ ਕਿ ਯੂਨੀਵਰਸਿਟੀ ਵੀ ਬਣ ਸਕਦੀ ਹੈ। ਸੋਚਣ ਦੀ ਇਹ ਗੱਲ ਹੈ ਕਿ ਉਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਪ੍ਰੋਫੈਸਰ ਲੱਗਣੇ ਨੇ ਉਹਨਾਂ ਦੀ ਤਾਲੀਮ ਕੀ ਹੋਵੇਗੀ। ਤਾਲੀਮ ਤੋਂ ਭਾਵ ਜਿਨ੍ਹਾਂ ਪ੍ਰੋਫੈਸਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣਾ ਹੈ ਕਿ ਉਹ ਆਪ ਤਾਲੀਮ ਚੰਗੀ ਤਰ੍ਹਾਂ ਜਾਣਦੇ ਨੇ। ਅੱਜ ਲੋੜ ਹੈ ਸਾਡੇ ਕਾਲਜਾਂ, ਸਕੂਲਾਂ, ਗੁਰੂ ਘਰਾਂ ਦੇ ਵਿੱਚ ਸਾਡੇ ਵਿੱਚ ਉਹ ਤਾਲੀਮ ਹੋਵੇ ਜਿਹੜੀਆਂ ਸਾਨੂੰ ਡਿਊਟੀਆਂ ਮਿਲਦੀਆਂ ਨੇ। ਸੋ ਇਹਨਾਂ ਕੁਝ ਆਖਦਾ ਹੋਇਆ ਮੈਂ ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਮੇਰੇ ਬੜੇ ਸਤਿਕਾਰਯੋਗ ਵੀਰ ਪੁਰਾਣੇ ਨਵੇਂ ਪ੍ਰਬੰਧਕ ਬੈਠੇ ਨੇ, ਕੱਲੇ ਕੱਲੇ ਦਾ ਨਾਮ ਲਵਾਂ ਤਾਂ ਕਾਫੀ ਟਾਈਮ ਲੱਗੇਗਾ। ਸੋ ਬੜੇ ਆਦਰ ਸਤਿਕਾਰ ਦੇ ਨਾਲ ਅਸੀਂ ਜੀਆਂ ਆਖਦੇ ਹਾਂ ਭੱਟੀ ਸਾਹਿਬ ਨੂੰ, ਔਰ ਬੇਨਤੀ ਕਰਾਂਗੇ ਕਿ 2-4 ਮਿੰਟ ਲਈ ਉਹ ਸੰਗਤਾਂ ਦੇ ਦਰਸ਼ਨ ਕਰਨ। ਬੋਲਦਿਆਂ ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਵਾਰੀ ਇੱਕ ਨੇ ਨੇਕ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਗ੍ਰੰਥ ਗੁਰੂ ਪੰਥ ਹਮੇਸ਼ਾ ਬਖਸ਼ਣਹਾਰ ਹੈ। ਸੋ ਮੈਂ ਬੇਨਤੀ ਕਰਾਂਗਾ ਭੱਟੀ ਸਾਹਿਬ ਨੂੰ ਉਹ 2-4 ਮਿੰਟ ਲਈ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पहले तो मैं कहना चाहना कि बहुत दिलों बहुत खुशी हुई इन्हें मैंने इज्जत दे के तुसी बुलाया। तो मैं राय भोए की तलवंडी तो हाँ, जिन्होंने अजकल ननकाना कहते हैं। ननकाना बनया सी, ननकाना नाम दिता सी रंजीत सिंह ने। इसका मतलब है नानक का आना, अराइवल ऑफ नानक जी। तो गुरु नानक उत्ते पैदा हुए सी ननकाना साहब। उन्हें अपनी पूरी जी 20 साल की लाइफ पहली जी सी उत्थे गुजारी सी ननकाना साहब। तो मेरे एंसेस्टर राय बुलार उन्होंने बड़ी यंग एज से पहचान लिया सी बीबी नानकी नाल, क्योंकि एक तो उन्होंने जी छोटी उम्र ते इंटैलीजेंस थी, तो उन्होंने गल्लां सन, तो उन्होंने थोड़ी जी कशिश सी परसनैलिटी की, वो बड़ी अट्रैक्ट की उन्होंने। यदी कन्फर्मेशन जी सी उन्होंने डिविनिटी की, वो उन्होंने थोड़ी कहानियां ने थोड़ी किताबों लिखी हुई हैं। वो एक दूजे तो बाद हुई जो तकरीबन 11 साल की उम्र दसी, तो उदों फिर कन्फर्मेशन हो गई कि राय बलार भी क्या बेटे कालू नूं कि यह जोड़ा बच्चा है बहुत स्पैशल है, गिफ्टिड चाइल्ड है, तो ये जरा हाथ संभाल के रखना, क्योंकि यह दुनिया साढ़े ऑर्डनरी लाइफ वास्ते नहीं बल्कि स्पैशल काम वास्ते आया है। तो
ਤੇ ਉਹ ਉਸ ਤੋਂ ਬਾਅਦ ਵੀ ਉਹਨਾਂ ਦੀ ਕਨਫਰਮੇਸ਼ਨ ਹੋਈ ਜਦੋਂ ਸੱਚਾ ਸੌਦਾ ਦਾ ਮੌਕਾ ਹੋਇਆ ਸੀ ਤੇ ਉਹਨਾਂ ਜਿਹੜੀ ਸ਼ੋਅ ਕੀਤੀ ਆਪਣੀ ਪਾਈਟੀ, ਆਪਣੀ ਜਨਰੋਸਿਟੀ, ਕਾਈਂਡਨੈਸ ਤੇ ਕੰਪੈਸ਼ਨ ਵਿਦਆਊਟ ਫੀਅਰ ਕਿ ਉਹਦੀ ਰਿਪਰਕਸ਼ਨ ਕੀ ਹੋਏਗੀ, ਜਿੱਥੇ ਉਹਨਾਂ ਆਪਣਾ ਸਾਰਾ ਜਿਹੜਾ ਸਮਾਨ ਲਿਆਣਾ ਸੀ ਝੂੜਕਾਣੇ ਉਹ ਗਰੀਬਾਂ 'ਚ ਵੰਡ ਦਿੱਤਾ ਤੇ ਫਿਰ ਉਹ ਬਹਿ ਕੇ ਦਰਖਤ ਦੇ ਥੱਲੇ ਮੈਡੀਟੇਟ ਕਰਨ। ਤੇ ਉਹ ਵੀ ਇੱਕ ਬੜੀ ਯੂਨੀਕ ਚੀਜ਼ ਸੀ ਜਿਹਦੇ ਨਾਲ ਉਹਨਾਂ ਦੀ ਪਰਸਨੈਲਿਟੀ ਥੋੜੀ ਬਾਹਰ ਆਈ ਸੀ ਕਿ ਇਹਨਾਂ ਦੀ ਸੋਚ ਵੇਖੋ ਕੀ ਹੈ ਕਿ ਇਸ ਤੋਂ ਅੱਛਾ ਸੌਦਾ ਹੋ ਹੀ ਨਹੀਂ ਸਕਦਾ ਕਿ ਜਿੱਥੇ ਮੈਂ ਇੰਨੇ ਲੋਕਾਂ ਨੂੰ ਦੇ ਸਕਾਂ ਇੱਕ ਜ਼ਰੂਰੀ ਚੀਜ਼ ਜਿਹਨਾਂ ਨੂੰ ਜ਼ਰੂਰਤ ਸੀ ਕੱਪੜਿਆਂ ਦੀ ਤੇ ਖਾਣੇ ਦੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਟੀਚਰਸ ਵਗੈਰਾ ਵੀ ਜਿਹੜੇ ਸਨ ਗੁਰੂ ਨਾਨਕ ਦੇ, ਕਿਉਂਕਿ ਉਹਨਾਂ ਦੀ 550th ਬਰਸੀ ਹੈ ਤੇ ਇਸ ਵਾਸਤੇ ਉਹਨਾਂ ਦੇ ਬਚਪਨ ਦੀਆਂ ਗੱਲਾਂ ਕਰਨਾ ਚਾਹੁੰਦਾ ਜ਼ਿਆਦਾ। ਉਹਨਾਂ ਦੇ ਟੀਚਰਸ ਵੀ ਸੀ, ਉਹ ਵੀ ਸ਼ਿਕਾਇਤ ਲਾਉਂਦੇ ਸਨ ਕਿ ਰਾਏ ਬੁਲਾਰ ਨੂੰ ਆ ਕੇ ਕਿ ਅਸੀਂ ਇਹਨੂੰ ਕੁਝ ਪੜ੍ਹਾ ਨਹੀਂ ਸਕਦੇ ਕਿ ਉਹਨੂੰ ਸਭ ਕੁਝ ਆਉਂਦਾ ਹੈ ਪਹਿਲੇ। ਤੇ ਰਾਏ ਬੁਲਾਰ ਕਿਹਾ ਕਿ ਅੱਛਾ ਠੀਕ ਹੈ, ਇਹਨੂੰ ਮੈਂ ਫਿਰ ਇੰਝ ਕਰੋ ਕਿ ਫਾਰਸੀ ਦੇ ਟੀਚਰ ਲਾ ਦਿੰਦੇ ਹਾਂ। ਤੇ ਫਾਰਸੀ ਇਜ਼ ਅ ਮੁਸ਼ਕਿਲ ਲੈਂਗੁਏਜ ਹੈ, ਉਹਦੇ 'ਚ ਥੋੜ੍ਹਾ ਬਿਜ਼ੀ ਰਹਿਣਗੇ ਕਿਉਂਕਿ ਬੇਟੇ ਕਾਲੂ ਕਹਿੰਦੇ ਸੀ ਕਿ ਇਹ ਸਾਰਾ ਦਿਨ ਪੜ੍ਹਦੇ ਨਹੀਂ ਬਲਕਿ ਬਾਹਰ ਚਲੇ ਜਾਂਦੇ ਨੇ, ਦਰਖਤ ਦੇ ਥੱਲੇ ਬਹਿ ਕੇ ਮੈਡੀਟੇਟ ਕਰਦੇ ਨੇ। ਮੈਨੂੰ ਡਰ ਹੈ ਕਿ ਬਾਹਰ ਦੇ ਕੀ ਕਹਿੰਦੇ ਨੇ ਇਨਫਲੂਐਂਸ ਵਿੱਚ ਬਿਲਕੁਲ ਹੀ ਕੰਮ ਨਾ ਛੱਡ ਦੇਣ। ਤੇ ਉਹ ਜਿਹੜਾ ਟੀਚਰ ਲਾ ਕੇ ਦਿੱਤਾ ਉਹ ਵੀ ਥੋੜੀ ਦੇਰ ਕੇ ਬਾਅਦ ਆ ਗਿਆ ਰਾਏ ਬੁਲਾਰ ਕੋਲ ਕਿ ਜੀ ਮੈਂ ਤੇ ਉਹਨਾਂ ਨੇ ਸਭ ਫਾਰਸੀ ਸਿੱਖ ਲਈ, ਹੁਣ ਤੇ ਉਹ ਫਾਰਸੀ 'ਚ ਪੋਇਟਰੀ ਵੀ ਕਰਦੇ ਨੇ ਤੇ ਫਾਰਸੀ ਅੱਛੇ ਖਾਸੇ ਸੌਂਗਸ ਵੀ ਲਿਖਦੇ ਨੇ ਤੇ ਉਹ ਵੀ ਹੱਥ ਹੋ ਬੈਠਾ। ਤੇ ਇਹ ਉਹਨਾਂ ਦੀ ਕੁਆਲਿਟੀ ਸੀ ਜਿਹੜੀ ਵੈਰੀ ਯੰਗ ਏਜ ਜਾਂ 12 ਸਾਲ ਦੀ ਉਮਰ ਵਿੱਚ ਇੱਕ ਓਨਲੀ ਵੰਡਰ ਚਾਈਲਡ ਦੀ ਉਹ ਕਰ ਸਕਦਾ ਹੈ। ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਹੀ ਕਾਲਿੰਗ ਆਈ ਸੀ ਉਹ ਆਈ ਸੀ ਸੁਲਤਾਨਪੁਰ ਲੋਧੀ, ਜਦੋਂ ਉੱਥੇ ਦਰਿਆ 'ਚ ਗਏ ਸਨ ਤੇ ਉਹ ਮੈਡੀਟੇਟ ਕਰਦੇ ਹੁੰਦੇ ਸਨ। ਪਹਿਲੇ ਉਹ ਨਹਾਉਂਦੇ ਸਨ ਰਿਵਰ ਬੇਨ ਵਿੱਚ ਤੇ ਵਨਸ ਹੀ ਵੈਂਟ ਤੇ ਉਹ ਬਾਹਰ ਨਹੀਂ ਆਏ ਤੇ ਸਾਰੇ ਪਰੇਸ਼ਾਨ ਹੋ ਗਏ ਕਿੱਥੇ ਨੇ। ਤੇ ਉਦੋਂ ਦੌਲਤ ਖਾਨ ਲੋਧੀ ਦਾ ਦਰਬਾਰ ਹੁੰਦਾ ਸੀ ਸੁਲਤਾਨਪੁਰ ਲੋਧੀ, ਉਹਨੇ ਆਪਣੇ ਲੋਕ ਭੇਜੇ ਕਿ ਢੂੰਢੋ ਕਿੱਥੇ ਨੇ ਗੁਰੂ ਨਾਨਕ, ਕਿਉਂਕਿ ਹਰ ਸ਼ਾਮ ਨੂੰ ਉਹਨਾਂ ਦਾ ਕੋਈ ਜਸ਼ਨ ਹੁੰਦਾ ਸੀ ਤੇ ਉਦੋਂ ਨਹੀਂ ਆਏ ਸੀ ਗੁਰੂ ਨਾਨਕ। ਉਹਨਾਂ ਕਿਹਾ ਕਿੱਥੇ ਨੇ, ਉਹਨਾਂ ਕਿਹਾ ਉਹ ਪਤਾ ਨਹੀਂ ਦਰਿਆ 'ਚ ਗਏ ਨੇ ਤੇ ਕਿਤੇ ਡੁੱਬ ਨਾ ਗਏ ਹੋਣ। तो फिर दरिया के उत्ते थले लभ्या उन्होंने तो नहीं मिले। जब आके दसिया कि जो तो शायद फौत हो गए ने, ड्राउन हो गए ने। भाई मरदाना सी जिहड़ा जिन्हें यकीन नहीं किया, उन्हें कहा नहीं जरूर वापस मर्ज करेंगे। वो श्योर इनफ 3 दिन बाद लोग भी खलोते सी तो उत्थों गुरु नानक दरिया चो निकले तो उंगली उत्ते की हुई तो कह रहे सन कि एक रब है, ना कोई मुसलमान है ना कोई हिंदू है। ਇਹ ਉਹ ਜਿਹੜੀ ਮੈਸੇਜ ਸੀ। ਫਿਰ ਉਹਨਾਂ ਕਿਹਾ ਕਿ ਇਹ ਜਿਹੜਾ ਮੈਨੂੰ ਮੇਰੀ ਕਾਲਿੰਗ ਹੈ ਇਹਨੂੰ ਮੈਂ ਦੁਨੀਆ 'ਚ ਫੈਲਾਉਣਾ ਹੈ। ਉਸ ਤੋਂ ਬਾਅਦ ਉਹਨਾਂ ਫਿਰ ਆਪਣੀ ਜਰਨੀ ਸ਼ੁਰੂ ਕੀਤੀਆਂ, ਜਿਹਨੂੰ ਬੇਸਿਕਲੀ ਉਹਨਾਂ ਦੀਆਂ 4 ਜਰਨੀ ਸੀ ਕਰਤਾਰਪੁਰ ਤੋਂ ਪਹਿਲੇ। ਤੇ ਟੋਟਲ ਉਹਨਾਂ ਤਕਰੀਬਨ 20 ਸਾਲਾਂ ਵਿੱਚ 18,000 ਮੀਲ ਪੈਦਲ ਟਰੈਵਲ ਕੀਤਾ ਜੀ। 18,000 ਮੀਲ ਉਹ ਤੁਸੀਂ ਅੰਦਾਜ਼ਾ ਲਾਓ ਕਿ ਉਦੋਂ जिस जमाने ने किया वो 1500 तकरीबन 80 का टाइम से जब शुरू किया सी। तो उदों जंगलों चो जाना, पहाड़ियाँ, डेजर्ट, बर्फ, पत्थर, तो हर किस्म के लोग मिलने, हर किस्म के जानवर, रैप्टाइल्स। तो यह वेखो उन्होंने कॉन्फिडेंस कितना सी कि वो ट्रैवल करके डिस्पाइट ऑल दैट फेयरलैसली अपना मैसेज जोड़ा सी पीस का ते हारमनी का ते उन्हों का जोड़ा कॉन्सैप्ट सी कि इक्वैलिटी सारे ह्यूमनस एक ने ह्यूमैनिटी फर्स्ट आती है। इस पारों उन्होंने खिताब भी मिलिया हुआ है द ग्रेट ह्यूमनिस्ट। तो उन्होंने कह के इस वास्ते गुरु नानक सब तो बड़े ग्रेटेस्ट ह्यूमनिस्ट भी ने। ही इज़ ऑल्सो द वर्ल्ड्स ग्रेटेस्ट ट्रैवलर, क्योंकि द नैक्सट परसन इन्होंने नाल ट्रैवल कर मुकाबला थी वो इब्ने बतूता या मार्को पोलो सी। वो सिर्फ 12-14 हज़ार मील तकरीबन ऑन फुट गए सी। तो ही इज़ ऑल्सो द गुरु नानक इज़ ऑल्सो द ग्रेटेस्ट टीचर, क्योंकि जो उन्होंने मैसेज है वो इन्ना सिंपल है कि सब में समझ आ जाती है। एंड द मैसेज इज़ बेस्ड बेसिकली
कि ट्रूथ इज़ हाई लेकिन ट्रूथफुल लिविंग इज़ हायर। यानी कि तुसी दिल तुसी बेशक जेड़े मर्जी कपड़े पा लो, जेड़ी मर्जी कार चला लो, लेकिन जेड़ा थोड़ी दिल की गल है ना, दैट इज़ वट लिविंग इज़, दैट इज़ वट मैटर्स। क्योंकि वो जी सच्चाई है ना, वो थोड़ी सही शक्ल है तो उस सिर्फ रब ही पहचानता होंगे। तो उस पारों जो रिटायर होए फिर आके करतारपुर वो उन्हें उत्थे आके शुरू की अपनी प्रैक्टिस, जोड़ा उन्होंने सिक्ख्या सी पूरी जिंदगी चलाई सी, सिखे भी सिखाया भी, वो ना प्रैक्टिस पाया। तो जोड़ा भी सेवा करन दी तरकीबां, मतलब काम किरत करन दी तरकीबां, थोड़ा लंगर तो वंडा दी सारा सिस्टम, यह सारा उदों फिर उन्हें क्या कि मैं प्रैक्टिस करके लोगों को सिखाना है। क्योंकि एक होर उन्हें दी चीज़ बड़ी जी की कहते ने हाईलाइट करती सी, वो सी कि वो बिलीव करते सी कि जो फंक्शन है ना वो फॉर्म तो अच्छा होना चाहिए, फॉर्म का फ़ायदा कोई नहीं, फंक्शन होना चाहिए। यानी कि कोई ज़रूरत नहीं है रिचुअल्स की, कोई ज़रूरत नहीं है इस तरह की प्रैक्टिस जितने पैसे ज़ाया हो या लोगों को विखाई करो, तुसी प्रैक्टिस करो तो प्रैक्टिस करके मॉडल करो। तो मैं कहना लास्ट कहना चाहना कि असी बड़े हुए हैं ननकाना, साढ़े घर गुरु नानक दी बचपन दी स्टोरियां सुन के मैं उन्होंने अपना दोस्त समझना, क्योंकि जो असीं सौंदे सी ते सानू कहानियां सुनाई जांदियां सन ते उन्हां दी कहानियां रोल मॉडल सन साडे वास्ते। असीं कहानियां क्यों इंजॉय करते सन? क्योंकि उन्हां दी परसनैलिटी बहुत विट सी, बहुत प्रेजेंस ऑफ माइंड सी, हाईली इंटैलीजेंट, ते सेंस ऑफ ह्यूमर बड़ा अच्छा सी। उन्हां दी कहानियां सुनो तो खास तौर पर बच्चे जोड़े ने वो कॉम्बीनेशन बहुत इंजॉय करते हैं। तो असी उस तरह वड्डे हुए हैं ननकाना। तो मैं 17वीं पीढ़ी तो हाँ, लेकिन मैं सिर्फ 17वीं पीढ़ी को रिप्रजेंट नहीं कर रहा, मैं बल्कि सारी पीढ़ियों को रिप्रजेंट कर रहा, क्योंकि असी गुरु नानक का दीवा उत्थे बालिया रखे है ननकाने, तो वो बलता रहेगा इंशाअल्लाह जो तक दुनिया है, यूनीवर्स है। उन्होंने मैसेज इन्ना स्ट्रोंग है कि वह टाइम भी हुण उन्होंने एक्सरसाइज करन दा है। असी साडी दुनिया इन्नी ज़्यादा डिफरेंसिस ने, इन्नी ज़्यादा कॉन्फ्लिक्ट्स ने, इन्नी मिस मैसेज जो साडा मेन स्ट्रीम मीडिया है यह भी मैसेजेस ठीक नहीं देता। तो बहुत टाइम हो गया, मैं इस वास्ते थोड़ा माजरत मांगना, लेकिन मैं ननकाना साहब तो थानू गुरु नानक ते राय बुलार का प्यार लैके इत्थे आया, तो मेरे को कबूल करो। शुक्रिया। वाहिगुरू जी का खालसा, वाहिगुरू जी की फतेह। राइज दे पट्टी उन्होंने बहुत बहुत धन्यवाद करते हैं जिन्हें साढ़े धन धन श्री गुरु ग्रंथ जी, धन धन श्री गुरु नानक देव जी की जन्मभूमि तो आए ने। मैं गुरु घर के हैड जी भाई साहब वाहिगुरू जी सिंह को बेनती करता कि उन्होंने सुबह का बख्शन बोले सो निहाल। साढ़े को कुछ बुलारे होने सारे मैं बुला रहा है चैनल की बेनती करना कि प्लीज़ टाइम की कीमत को पछाणो। जिन्ना टाइम स्टेज तो लॉन्च होता उस तो वध टाइम प्लीज़ ना लाओ, क्योंकि 1 घंटे तो ऊपर ऑलरेडी स्टेज के स्पीचा की रुपया जोड़ा कि बहुत ज़्यादा है। सारा बेनती करते हैं कि तुसीं अपना जो सुनेहा जो मैसेज देना उन्हें शॉर्टकट दे के टाइम तक ज़्यादा वेस्ट ना करो। मैं बेनती करता डॉक्टर अमरजीत सिंह जी को 2 मिनट वास्ते वो अपने विचार संगतां के चरणों में रखणगे जी। डॉक्टर अमरजीत सिंह। राजेश मुकद्दम कुत्ते जाए जगायन बैठे सुते चाकर नैंदा पायन काओ रत पित कुत्त्यो
ਛੱਟ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਜਿੱਥੇ ਅਸੀਂ ਯੂਬਾ ਸਿਟੀ ਦੇ ਇਸ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ 40ਵੇਂ ਨਗਰ ਕੀਰਤਨ ਨੂੰ ਸਮਰਪਿਤ ਇਹ ਸਮਾਗਮ ਕਰ ਰਹੇ ਹਾਂ, ਉੱਥੇ ਇਸ ਵਾਰ ਇਸ ਨੂੰ ਹੋਰ ਵੀ ਅਸੀਂ ਇੱਕ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨਾਲ ਜੋੜ ਕੇ ਜਦੋਂ ਦੇਖਦੇ ਹਾਂ ਤੇ ਸੰਗਤ ਵਿਚਲਾ ਉਤਸ਼ਾਹ, ਪਿਆਰ ਤੇ ਚਾਰ ਚਫੇਰੇ ਦੀ ਫਿਜ਼ਾ ਦੇ ਵਿੱਚ ਧੰਨ ਗੁਰੂ ਨਾਨਕ, ਧੰਨ ਬਾਬਾ ਨਾਨਕ ਦੀ ਸੱਦ ਦੱਸਦੀ ਹੈ ਕਿ ਸੱਚ ਦੇ ਰਸਤੇ ਤੇ ਪਾਂਦੀ ਬੇਸ਼ੱਕ ਵੇੜੇ ਦੀਆਂ ਹਕੂਮਤਾਂ, ਵੇੜੇ ਦੇ ਸਿਸਟਮ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਨਾ ਸੱਚ ਪੁਰਾਣਾ ਹੁੰਦਾ ਨਾ ਸੱਚ ਨੂੰ ਹਰਾਇਆ ਜਾਂਦਾ। ਅਸੀਂ ਜ਼ਰੂਰ ਕਈ ਵਾਰ ਕਹਿੰਦੇ ਹਾਂ ਕਿ ਜੀ ਸੱਚ ਨੂੰ ਫਾਂਸੀ ਮਿਲਦੀ ਹੈ, ਇਸ ਲਈ ਮਿਲਦੀ ਹੈ ਜਦੋਂ ਬਹੁ ਗਿਣਤੀ ਲੋਕ, ਵੱਡ ਗਿਣਤੀ ਲੋਕ ਸੱਚ ਦੀ ਥਾਂ ਕੂੜ ਨਾਲ ਖਲੋਂਦੇ ਨੇ, ਝੂਠ ਨਾਲ ਖਲੋਂਦੇ ਨੇ, ਉਦੋਂ ਸੱਚ ਨੂੰ ਫਾਂਸੀ ਮਿਲਦੀ ਹੈ। ਨਹੀਂ ਤਾਂ ਸੱਚ ਹਮੇਸ਼ਾ, ਅਸੀਂ ਇਸ ਸਿਧਾਂਤ 'ਚ ਯਕੀਨ ਰੱਖਦੇ ਹਾਂ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸੱਚ ਅਲਟੀਮੇਟ ਟਰੂਥ ਹੈ। ਇਸ ਗੱਲ ਦਾ ਧਿਆਨ ਰਹੇ। ਮੇਰੇ ਤੋਂ ਪਹਿਲਾਂ ਜਿਵੇਂ ਜਨਾਬ ਜ਼ੇਬ ਭੱਟੀ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਨਾ ਸਿਰਫ ਆਪਣੀਆਂ ਪਰਿਵਾਰਕ ਸਾਂਝਾਂ ਦਾ ਜ਼ਿਕਰ ਕੀਤਾ ਹੈ, ਬਹੁਤ ਵਾਰ ਮੈਂ ਸਮਝਦਾ ਹਾਂ ਕਿ ਰੂਹਾਨੀਅਤ ਦੀ ਦੁਨੀਆ ਦੇ ਅੰਦਰ ਮਿਸਟਿਕ ਮੈਸੇਜ ਹੁੰਦੇ ਨੇ, ਰੂਹਾਨੀ ਮੈਸੇਜ ਹੁੰਦੇ ਨੇ। ਜੇ ਭਾਈ ਗੁਰਦਾਸ ਫਰਮਾਉਂਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਭਾਈ ਮਰਦਾਨੇ ਦੀ ਰਬਾਬ ਦੀ ਸਾਂਝ ਹੈ। ਜੇ ਬੇਬੇ ਨਾਨਕੀ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਜੋਤ ਨੂੰ ਪਛਾਣਦੇ ਨੇ ਤੇ ਰਾਏ ਬੁਲਾਰ ਉਹ ਸ਼ਖਸੀਅਤ ਨੇ ਜਿਹੜੇ ਕਹਿੰਦੇ ਨੇ ਕਿ ਇਹ ਰਾਏ ਭੋਏ ਦੀ ਤਲਵੰਡੀ ਵਸਦੀ ਨਾਨਕ ਦੇ ਨਾਂ ਤੇ ਹੈ, ਔਰ ਇਹ 17ਵੀਂ ਪੀੜ੍ਹੀ ਦੀ ਸਾਂਝ। ਇਹਦੇ ਬਾਵਜੂਦ ਕਿੰਨਾ ਕੁਝ ਬਦਲਿਆ ਉਸ ਧਰਤੀ ਦੇ ਖਿੱਤੇ ਦੇ ਅੰਦਰ, ਇਹ ਗੱਲ ਦੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜੇ ਸਾਈਂ ਮੀਆਂ ਮੀਰ ਨੂੰ ਪਾਲਕੀ ਭੇਜ ਕੇ ਲਾਹੌਰ ਤੋਂ ਗੁਰੂ ਅਰਜਨ ਸਾਹਿਬ ਇਨਵਾਈਟ ਕਰਦੇ ਨੇ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸੰਗੇ ਬੁਨਿਆਦ ਰੱਖਿਆ ਜਾਂਦਾ ਤੇ ਇਹ ਸਾਂਝ ਹੈ ਦੋਨਾਂ ਮਜ਼ਹਬਾਂ ਦੀ। ਔਰ ਮੈਂ ਸਮਝਦਾ ਕਿ ਇਹ ਇੱਕ ਵੱਡਾ ਕ੍ਰਿਸ਼ਮਾ ਹੈ 550 ਸਾਲਾਂ ਦੇ ਇਸ ਮੌਕੇ ਦੇ ਉੱਤੇ ਕਿ ਇੱਕ ਪਾਸੇ ਦਿੱਲੀ ਦੇ ਅੰਦਰ ਉਹ ਹਕੂਮਤ 2014 ਦੇ ਵਿੱਚ ਤਾਕਤ 'ਚ ਆਈ, ਨਾਗਪੁਰ ਜਿਨ੍ਹਾਂ ਦਾ ਹੈੱਡਕੁਆਰਟਰ, 1925 ਤੋਂ ਜਿਨ੍ਹਾਂ ਦਾ ਇੱਕੋ ਨਾਰਾ ਹਿੰਦੂ ਹਿੰਦੀ ਹਿੰਦੁਸਤਾਨ, ਜਿਨ੍ਹਾਂ ਨੇ ਬਿਲਕੁਲ ਉਹਨਾਂ ਨੀਤੀਆਂ ਨੂੰ ਸਿੱਧੀ ਗੁੰਡਾਗਰਦੀ ਕਰਕੇ, ਆਈਨੀ ਗੁੰਡਾਗਰਦੀ ਵੀ ਅਸੀਂ ਦੇਖਦੇ ਸਾਡੇ ਨਾਲ ਤਾਂ ਆਈਨੀ ਗੁੰਡਾਗਰਦੀ 26 ਜਨਵਰੀ 1950 ਨੂੰ ਹੋਈ, ਜਦੋਂ ਕਿ ਵਿਦ ਦ ਸਟ੍ਰੋਕ ਆਫ ਦਾ ਪੈਨ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾ ਦਿੱਤਾ ਗਿਆ। ਪਰ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਕਰਾਰ ਕੀਤਾ ਉਸ ਕਨਸਟੀਟਿਊਸ਼ਨ ਦੇ ਅੰਦਰ ਆਰਟੀਕਲ 370, ਆਰਟੀਕਲ 35A, 5 ਅਗਸਤ ਤੋਂ ਤੁਸੀਂ ਦੇਖਦੇ ਹੋ ਪਹਿਲਾਂ ਆਈਨੀ ਗੁੰਡਾਗਰਦੀ ਕੀਤੀ। ਕਸ਼ਮੀਰ ਦਾ ਸਟੇਟਸ, ਜਦੋਂ ਅਸੀਂ ਅੱਜ 31 ਅਕਤੂਬਰ ਦਾ ਦਿਨ ਗੁਜ਼ਰਿਆ, ਸਾਡੇ ਲਈ ਇਹ ਫਖਰ ਦਾ ਦਿਨ ਵੀ ਹੈ ਕਿ ਕਿਵੇਂ ਉਸ ਡਾਇਨ ਇੰਦਰਾ ਗਾਂਧੀ ਨੂੰ ਸਾਡੇ ਦੋ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ। ਪਰ ਇਸ ਦਿਨ ਨੂੰ ਅੱਜ ਜਦੋਂ ਕਿ 31 ਅਕਤੂਬਰ ਨੂੰ ਜੰਮੂ ਕਸ਼ਮੀਰ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਗਿਆ, ਭਾਰਤ ਦੇ ਨਕਸ਼ੇ 'ਚੋਂ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਤੇ ਮੋਦੀ ਕਹਿੰਦਾ ਹੈ ਕਿ ਜੀ ਇਹ ਤਾਂ ਪਟੇਲ ਨੂੰ ਮੈਂ ਟ੍ਰਿਬਿਊਟ ਦਿੱਤੀ ਹੈ ਕਿਉਂਕਿ 31 ਅਕਤੂਬਰ ਪਟੇਲ ਦਾ ਜਨਮ ਦਿਨ ਹੈ। ਸੋ ਇੱਕ ਪਾਸੇ 5 ਅਗਸਤ ਤੋਂ 80 ਲੱਖ ਲੋਕ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ। ਕਿਵੇਂ ਕਾਂਗਰੈਸ਼ਨਲ ਡੈਲੀਗੇਸ਼ਨਸ ਨੂੰ ਡਿਨਾਈ ਕੀਤਾ ਗਿਆ ਅਮਰੀਕਾ ਦੇ ਨੂੰ ਕਿ ਉਹ ਜਾ ਨਹੀਂ ਸਕਦੇ, ਮੁੱਢਲੀਆਂ ਸਿਹਤ ਸਹੂਲਤਾਂ, ਐਜੂਕੇਸ਼ਨ, ਇੰਟਰਨੈਟ ਸਭ ਕੁਝ ਬੰਦ ਹੈ, ਔਰ ਉਹ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਲੋਕ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਅਸੀਂ ਹੁਣ ਜੰਨਤ ਬਣਾ ਦੇਣੀ ਹੈ।
ਉਹਨਾਂ ਦੇ ਲਈ ਅਸੀਂ ਪ੍ਰੋਸਪੈਰਿਟੀ ਦੇ ਦਰਵਾਜ਼ੇ ਖੋਲ ਦਿੱਤੇ ਨੇ। ਜੇ ਤੁਸੀਂ ਇਹਨਾਂ 35 ਵਰੇ ਪਹਿਲਾਂ ਦੇ ਇਸ ਹਫ਼ਤੇ ਵੱਲ ਯਾਦ ਦਹਾਨੀ ਕਰੋ, ਦਿੱਲੀ ਭਾਰਤ ਭਰ ਦੇ ਸ਼ਹਿਰਾਂ 'ਚ ਜਦੋਂ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਸਾੜਿਆ ਜਾ ਰਿਹਾ ਸੀ ਤੇ ਭੀੜਾ ਇਸ ਕਿਸਮ ਦੀ ਤਾੜੀਆਂ ਮਾਰਦਿਆਂ ਕਹਿੰਦੇ ਸੀ ਸਰਦਾਰ ਜੀ ਤੋਂ ਭੰਗੜਾ ਡਾਲ ਰਹੇ ਹੈ। ਸੋ ਇਸ ਗੱਲ ਦਾ ਧਿਆਨ ਰਹੇ। ਸੈਲੀਬ੍ਰੇਸ਼ਨਸ ਬਹੁਤ ਚੰਗੀ ਗੱਲ ਹੈ, ਨਾ ਸਾਡੇ ਲੰਗਰ ਦਾ ਕੋਈ ਮੁਕਾਬਲਾ ਹੈ, ਨਾ ਸਾਡੇ ਸਿਧਾਂਤ ਦਾ ਕੋਈ ਮੁਕਾਬਲਾ ਹੈ, ਪਰ ਇੱਕ ਗੱਲ ਯਾਦ ਰਹੇ ਜਿਹਦੇ ਤੇ ਯਤਨ ਹੁੰਦਾ ਹੈ ਹਰ ਇੱਕ ਦਾ ਕਿ ਇਸ ਮੈਸੇਜ ਨੂੰ ਡਾਇਲੂਟ ਕੀਤਾ ਜਾਏ, ਉਹ ਰਾਜੇ ਸ਼ੀ ਮੁਕੱਦਮ ਕੁੱਤੇ ਦਾ ਮੈਸੇਜ ਹੈ। ਉਹ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਦਾ ਮੈਸੇਜ ਹੈ। ਉਹ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨਵੇ ਲਾਲੋ ਦਾ ਮੈਸੇਜ ਹੈ। ਤੇ ਉਹ ਇਸ ਗੱਲ ਦਾ ਮੈਸੇਜ ਵੀ ਹੈ ਬਲ ਹੋਆ ਬੰਧਨ ਛੁਟੈ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਸਾਡੇ ਲਈ ਇਹ ਮੁਬਾਰਕ ਵਰ੍ਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਲਈ ਅਸੀਂ ਜਨਾਬ ਇਮਰਾਨ ਖਾਨ ਸਾਹਿਬ, ਪਾਕਿਸਤਾਨ ਦੀ ਹਕੂਮਤ, ਉਹਨਾਂ ਦੇ 22 ਕਰੋੜ ਆਵਾਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਇੱਕ ਪਾਸੇ ਟਿਲ ਲੱਗਾ ਸੀ ਮੋਦੀ ਸਰਕਾਰ ਦਾ ਕਿ ਕਿਵੇਂ ਇਹਨੂੰ ਰੋਕਣਾ ਬਣਨ ਤੋਂ, ਪਰ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਕਿ ਹੁਣ ਪਾਸਪੋਰਟ ਦੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ ਤੇ ਜਿਵੇਂ ਸੰਗਤਾਂ ਧਾ ਕੇ ਜਾ ਰਹੀਆਂ, ਮੈਂ ਸਮਝਦਾ ਕਿ ਸਾਈਂ ਮੀਆਂ ਮੀਰ, ਭਾਈ ਮਰਦਾਨਾ, ਰਾਏ ਬੁਲਾਰ, ਨਬੀ ਖਾਨ ਗਨੀ ਖਾਨ, ਪੀਰ ਬੁੱਧੂ ਸ਼ਾਹ ਦੀ ਸਾਂਝ ਵਾਪਸ ਉਸ ਧਰਤੀ ਦੇ ਉੱਤੇ ਉਹ ਬੌਂਡ ਆ ਰਿਹਾ ਹੈ। ਇਹਨਾਂ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਕਲੋਜ਼ਿੰਗ ਦੇ ਤੌਰ ਤੇ ਮੈਂ ਸਮਝਦਾ ਕਿ ਮੈਸੇਜ ਜਾਣਾ ਬੜਾ ਜ਼ਰੂਰੀ ਹੈ। ਵੀਰ ਸਾਹਿਬੀ ਨੇ ਬੜੇ ਖੂਬਸੂਰਤ ਅੰਦਾਜ਼ ਸਾਰੇ ਕੇਸ ਨੂੰ ਪੇਸ਼ ਕੀਤਾ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਟੌਂਟ ਬਟੌਂਟਾਂ ਦੀ ਵੀ ਫੌਜ ਹੈ ਔਰ ਉਹ ਹਮੇਸ਼ਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਚੰਦ ਮੁੱਠੀ ਪਰ ਲੋਕ ਖਾਲਿਸਤਾਨ ਚਾਹੁੰਦੇ ਨੇ, ਬਾਕੀ ਤਾਂ ਸਾਡੇ ਨਾਲ ਰਲੇ ਹੋਏ ਨੇ। ਸੋ 5 ਬੁਲੰਦ ਨਾਰੇ ਤਾਂ ਕਿ ਇਹ ਆਵਾਜ਼ ਸਾਰੇ ਮੀਡੀਆ ਰਾਹੀਂ ਨੂੰ ਟੀਵੀ 84 ਵੀ ਲਾਈਵ ਕਵਰ ਕਰ ਰਹੇ ਹੈ, ਕੁੱਲ ਦੁਨੀਆ ਭਰ ਦੇ ਵਿੱਚ ਜਾਏ ਕਿ ਯੂਬਾ ਸਿਟੀ ਚੋਂ 1 1.5 ਲੱਖ ਦਾ ਇਕੱਠ ਜਿਹੜਾ ਇਹਨਾਂ 2 ਹਫ਼ਤਿਆਂ 'ਚ ਹੋਇਆ ਉਹ ਕੌਮ ਦੀ ਖਾਲਿਸਤਾਨ ਦੀ ਗੱਲ ਨੂੰ ਐਂਡੋਰਸ ਕਰਦੇ ਨੇ। ਉਹ ਸੰਤ ਪਿੰਡਰਾਂ ਵਾਲਿਆਂ ਦੇ ਇਹਨਾਂ ਲਫ਼ਜ਼ਾਂ ਨੂੰ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਐਂਡੋਰਸ ਕਰਦੇ ਨੇ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਹੋਰ ਲਈ ਕਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਿੰਘ ਗੁਰਦੁਆਰਾ ਸਿੱਖ ਟੈਂਪਲ ਡੈਲਟਾ ਸਰੀ ਕੈਨੇਡਾ ਤੋਂ ਆਏ ਨੇ, ਉਹ ਵੀ ਲਾਗੇ ਆ ਜਾਣ। ਉਹਨਾਂ ਤੋਂ ਉਪਰੰਤ 2 ਮਿੰਟ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇ ਹਜ਼ੂਰ ਸਾਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਸਿੱਖ ਸੰਗਤ ਨੂੰ ਜਿੱਥੇ ਤੱਕ ਵੀ ਆਵਾਜ਼ ਆ ਰਹੀ ਹੈ ਮੀਡੀਆ ਰਾਹੀਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਦੇਣਾ। ਇਹਦੇ ਨਾਲ ਹੀ 2 ਮਿੰਟ ਹੁਕਮ ਹੋਇਆ ਹੈ, ਇਹ ਇਸੇ ਤਰ੍ਹਾਂ ਚੱਲ ਰਿਹਾ ਦਹਾਕਿਆਂ ਤੋਂ। ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਾਂ
ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ ਤਾਂ ਉਹਦੇ ਨਾਲ ਅਸੀਂ ਸਵੇਰੇ ਇੱਕ ਦੋਹਰਾ ਪੜ੍ਹਦੇ ਹਾਂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ। ਅੱਜ ਤੱਕ ਜੇ ਅਸੀਂ 1699 ਦੀ ਵਿਸਾਖੀ ਤੋਂ ਬਾਅਦ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਉਸ ਵੇਲੇ ਤੋਂ ਹੀ ਅਸੀਂ ਇਹ ਦੌਰਾ ਪੜ੍ਹ ਰਹੇ ਹਾਂ ਔਰ ਇੰਨੀ ਗੱਲ ਅਜੇ ਤੱਕ ਸਿੱਖਾਂ ਨੂੰ ਸਮਝ ਨਹੀਂ ਆਈ ਕਿ ਸਾਡਾ ਗੁਰੂ ਕੌਣ ਹੈ। ਇਸ ਗੱਲ ਦੀ ਡਿਟੇਲ 'ਚ ਨਾ ਜਾਵਾਂ, ਮੈਂ ਇੰਨੀ ਗੱਲ ਕਰਾਂ ਕਿ ਸਿੱਖਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਹੈ ਤੇ ਦੇਹਧਾਰੀ ਗੁਰੂ ਨੂੰ ਬਿਲਕੁਲ ਖਤਮ ਕਰਤਾ ਹੈ, ਉੱਥੇ ਕਹਾਣੀ ਖਤਮ ਕਰਤੀ। ਅੱਜ ਅਸੀਂ ਕਿੱਥੇ ਖੜੇ ਹਾਂ? 12,500 ਤੋਂ ਉੱਤੇ ਪਿੰਡ ਹੈ ਪੰਜਾਬ ਦੇ ਵਿੱਚ। ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ ਜਿੱਥੇ ਘੱਟੋ ਘੱਟ 2 ਡੇਰੇ ਨਹੀਂ ਹੈਗੇ। ਇਹ ਸਾਡੀ ਸਿੱਖੀ ਨੂੰ ਕਿੱਧਰ ਲਿਜਾ ਰਹੇ ਹੈ, ਤੁਸੀਂ ਇਹ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਗੱਲ ਅਸੀਂ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਮੈਸੇਜ ਦੀ। ਗੁਰੂ ਨਾਨਕ ਸਾਹਿਬ ਦਾ 550ਵਾਂ ਸਾਲਾ ਗੁਰਪੁਰਬ ਜਨਮ ਦਿਹਾੜਾ ਜਿਹੜਾ ਅਸੀਂ ਆ ਰਿਹਾ ਹੈ, ਸਾਰੇ ਸਿੱਖ ਜਗਤ ਜਿਹੜਾ ਮਨਾ ਰਿਹਾ ਹੈ। ਪਰ ਇਹ ਗੱਲ ਸਾਨੂੰ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਸਿਰਫ 1-2 ਲਾਈਨਾਂ ਦਾ ਕੋਈ ਦੋਹਰਾ ਨਹੀਂ ਹੈ ਜਾਂ ਕਿ ਕੋਈ ਇਹ ਕਵਿਤਾ ਨਹੀਂ ਹੈ। ਇਹਦੇ 'ਚ ਬਹੁਤ ਵੱਡਾ ਮੈਸੇਜ ਹੈ। ਉਹ ਤੋਂ ਪਹਿਲਾਂ ਵੀ ਬੜੇ ਧਰਮ ਸੀਗੇ, ਉਹ ਤੋਂ ਪਹਿਲਾਂ ਵੀ ਬੜੇ ਛੋਟੇ ਛੋਟੇ ਸੈਕਟ ਕੰਮ ਕਰਦੇ ਸੀਗੇ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਧਰਮ ਜਿਹੜਾ ਕਿਉਂ ਸ਼ੁਰੂ ਕਰਨਾ ਪਿਆ? ਉਸ ਵੇਲੇ ਦੇ ਹਾਲਾਤ ਦੇਖ ਲਓ ਕਿ ਮਾਨਸਿਕ ਤੌਰ ਤੇ ਮਨੁੱਖਤਾ ਜਿਹੜੀ ਆ ਪੂਰੀ ਤਰ੍ਹਾਂ ਗੁਲਾਮ ਹੋ ਚੁੱਕੀ ਸੀ ਤੇ ਉਸੇ ਸਮੇਂ ਨੂੰ ਜੇ ਅੱਜ ਦੀ ਯਾਦ ਵਿੱਚ ਲਿਆ ਕੇ ਆਓ, ਤੁਹਾਨੂੰ ਪਤਾ ਲੱਗ ਜਾਏ ਕਿ ਅੱਜ ਜਿਹੜੀ ਮਨੁੱਖਤਾ ਕਿੱਥੇ ਖੜੀ ਹੈ। ਜਿਹੜੇ ਮਿਨੋਰਟੀਜ਼ ਨੂੰ ਮਾਰ ਰਹੇ ਆ ਉਹ ਵੀ ਮਾਨਸਿਕ ਤੌਰ ਤੇ ਗੁਲਾਮ ਹੈ, ਜਿਹੜੀ ਉਮਤ ਮਾਰੀ ਜਾ ਰਹੀ ਹੈ ਉਹ ਵੀ ਮਾਨਸਿਕ ਤੌਰ ਤੇ ਗੁਲਾਮ ਹੈ। ਅਸੀਂ ਅੱਜ ਇੱਥੇ ਖੜੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਲੈ ਕੇ ਕਦੋਂ ਤੁਰਨਾ ਹੈ। ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਬਾਬਰ ਨੂੰ ਜਾਬਰ ਕਿਹਾ। ਭਾਈ ਅਸੀਂ ਤਾਂ ਇਹ ਵੀ ਕਹਿਣ ਨੂੰ ਤਿਆਰ ਨਹੀਂ ਕਿ ਸਾਡੇ ਬਿਲਕੁਲ ਬਾਰਡਰ ਦੇ ਉੱਤੇ 80 ਲੱਖ ਕਸ਼ਮੀਰੀ ਸਿੱਖ ਹਿੰਦੂ ਹੋਰ ਧਰਮਾਂ ਦੇ ਲੋਕ ਜਿਹੜੇ ਆ ਉਹ 3 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਉਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਹੋਇਆ। ਕੀ ਸਾਡਾ ਸਟੇਜਾਂ ਤੇ ਪੜ੍ਹ ਕੇ ਚਲੇ ਜਾਣਾ ਇੰਨਾ ਕੁ ਸਾਰਥਕ ਹੈ ਕਿ ਅਸੀਂ ਗੁਰੂ ਦੇ ਸਿੱਖ ਕਹਾਉਣ ਦੇ ਹੱਕਦਾਰ ਹਾਂ? ਜੇ ਅਸੀਂ ਕੁਝ ਉਹਦੇ ਵੱਲ ਕਦਮ ਨਹੀਂ ਚੁੱਕਦੇ, ਉਸ ਆਵਾਜ਼ ਨੂੰ ਬੁਲੰਦ ਨਹੀਂ ਕਰਦੇ, ਤਾਂ ਅੱਜ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਬਹੁਤ ਤਰੱਕੀ ਕਰ ਗਏ ਹਾਂ। ਅਸੀਂ ਵੀ ਗੱਲਾਂ ਮੈਂ ਪਹਿਲਾਂ ਵੀ ਬੜੀ ਵਾਰੀ ਇਹ ਗੱਲ ਕਹੀ ਹੈ ਕਿ ਇੱਥੇ ਵੀ ਅਸੀਂ ਸਟੇਜਾਂ ਤੇ ਗੱਲ ਕਰਦੇ ਹਾਂ, ਪੰਜਾਬ 'ਚ ਹੀ ਕਰਦੇ ਹਾਂ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੇ ਅਗਰ ਗਰਾਊਂਡ ਤੇ ਜਿੱਥੇ ਅੱਗ ਵਰ ਰਹੀ ਹੈ, ਜਿੱਥੇ ਫੌਜ ਚੱਕ ਕੇ ਗੁੰਮ ਕਰ ਰਹੀ ਹੈ ਬੱਚਿਆਂ ਨੂੰ, ਉਸ ਧਰਤੀ ਦੇ ਉੱਤੇ ਜੇ ਕੋਈ ਗੱਲ ਕਰ ਰਿਹਾ ਹੈ, ਜੇ ਕੋਈ ਕੰਮ ਕਰ ਰਿਹਾ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਤੇ ਸਰਦਾਰ ਸਿਮਰਨ ਸਿੰਘ ਮਾਨ ਉਹਦੇ ਪ੍ਰਧਾਨ ਹੈ। ਅੱਜ ਮੈਨੂੰ ਵੀ ਤਕਰੀਬਨ 34 ਸਾਲ ਹੋ ਗਏ ਨੇ ਪੂਰੇ ਇੱਥੇ ਅਮਰੀਕਾ 'ਚ ਆਏ ਨੂੰ। 34 ਸਾਲਾਂ 'ਚ ਅਸੀਂ ਮੇਰਾ ਖਿਆਲ ਹਜ਼ਾਰਾਂ ਵਾਰੀ ਸਟੇਜਾਂ ਤੋਂ ਬੋਲ ਚੁੱਕੇ ਹਾਂ। ਇਹ ਗੱਲ ਹਮੇਸ਼ਾ ਕਹੀ ਜਾਂਦੀ ਆ ਤੇ ਅੱਜ ਵੀ ਕਹੀ ਗਈ ਆ। ਮੈਂ ਜਿਹੜੀ ਗੱਲ ਪਿਛਲੇ ਸਾਲ ਕਹੀ ਸੀ ਉਹ ਕਹਿ ਕੇ ਮੈਂ ਖਿਮਾ ਮੰਗਣੀ ਆ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਰਾਜਨੀਤਿਕ ਤੌਰ ਤੇ ਆਜ਼ਾਦ ਹੋਈਏ, ਅਸੀਂ ਚਾਹੁੰਦੇ ਹਾਂ ਕਿ ਧਾਰਮਿਕ ਤੌਰ ਤੇ ਅਸੀਂ ਆਜ਼ਾਦ ਹੋਈਏ, ਅਸੀਂ ਚਾਹੁੰਦੇ ਹਾਂ ਕਿ ਆਰਥਿਕ ਤੌਰ ਤੇ ਅਸੀਂ ਆਜ਼ਾਦ ਹੋਈਏ। ਪਰ ਜਿੱਥੋਂ ਸਾਡਾ ਇਹ ਮੈਸੇਜ ਜਾਣਾ ਉੱਥੇ ਤੁਹਾਨੂੰ ਰਾਜਨੀਤਿਕ ਗੱਲ ਕਰਨ ਵਾਸਤੇ 2 ਮਿੰਟ ਮਿਲਣਗੇ, ਇਸ ਤੋਂ ਬਾਅਦ ਸਾਡੇ ਕੋਲ ਟਾਈਮ ਨਹੀਂ ਹੈ। ਕੌਮ ਸੜ ਰਹੀ ਹੈ, ਕੌਮ ਮਰ ਰਹੀ ਹੈ, ਇਨਸਾਨੀਅਤ ਡੁੱਬ ਰਹੀ ਹੈ ਤੇ ਗੁਰੂ ਨਾਨਕ ਦੀ ਸਟੇਜ ਤੋਂ ਇਸ ਗੱਲ ਨਹੀਂ, ਮੈਂ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਨਹੀਂ ਇਹ ਕਹਿ ਰਿਹਾ, ਅੱਜ ਪੂਰੇ ਅਮਰੀਕਾ ਦੇ ਗੁਰੂ ਘਰਾਂ 'ਚ ਜਾ ਕੇ ਦੇਖ ਲਓ, ਜਿੱਥੇ ਮਰਜੀ ਆਹੀ ਕੁਝ ਹੋ ਰਿਹਾ। ਅਸੀਂ ਲੱਖਾਂ ਡਾਲਰ ਜਿਹੜੇ ਆ ਵਕੀਲਾਂ ਨੂੰ, ਅਦਾਲਤਾਂ ਨੂੰ ਦੇ ਦਿੱਤੇ ਨੇ, ਪਰ ਅਸੀਂ ਅੱਜ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਜੇ ਸਾਡੀ ਕਮੇਟੀ ਗੁਰੂ ਘਰ 'ਚ ਆਉਂਦੀ ਹੈ ਤਾਂ ਅਸੀਂ ਗੁਰੂ ਨਾਨਕ ਦਾ ਮੈਸੇਜ ਜਿਹੜਾ ਕਿਹੜੇ ਢੰਗ ਨਾਲ ਦੇਣਾ। ਕਿਸੇ ਵੀ ਭੁੱਲ ਚੁੱਕ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰੇਸ਼ਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਰਦਾਸ ਬੇਨਤੀ ਕਰਦਾ
ਗੁਰਦੁਆਰਾ ਸਿੱਖ ਟੈਂਪਲ ਡਾਇਰੈਕਟਰ ਸਰੀ ਕੈਨੇਡਾ ਦੇ ਸੈਕਟਰੀ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਉਹ 2 ਮਿੰਟ ਲਈ ਆਪਣੇ ਵਿਚਾਰ ਸੰਘ ਦੇ ਚਰਨਾਂ ਵਿੱਚ ਰੱਖਣਗੇ। ਤੇ ਮੈਂ ਨਾਲ ਹੀ ਬੇਨਤੀ ਕਰਦਾ ਕਿ ਸਰਦਾਰ ਹਰਦਿਆਲ ਸਿੰਘ ਜੀ ਉਹ ਵੀ ਸਟੇਜ ਦੇ ਲਾਗੇ ਆ ਜਾਣ। ਐਸਾ ਭਾਈ ਗੁਰਮੀਤ ਸਿੰਘ ਜੀ। ਗੁਰੂ ਮਹਾਰਾਜ ਦੀ ਪਾਵਨ ਤੇ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਗੁਰੂ ਖਾਲਸਾ ਸਾਧ ਸੰਗਤ ਜੀਓ, ਹਾਜ਼ਰੀ ਦਰ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦੀਆਂ ਬਹੁਤ ਹੀ ਮਾਇਨਾਜ ਹਸਤੀਆਂ ਗੁਰੂ ਮਹਾਰਾਜ ਦੇ ਸਨਮੁਖ ਬੈਠੀਆਂ ਨੇ। ਸੋ ਦਾਸਰਿਆਂ ਨੂੰ ਵੀ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਇਸ ਗੁਰੂ ਘਰ ਦੇ ਸੱਦੇ ਤੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਰੀ ਡੈਲਟਾ ਤੋਂ ਇਸ ਗੁਰੂ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਸੰਬੰਧ ਦੇ ਵਿੱਚ ਜੋ ਮਹਾਨ ਨਗਰ ਕੀਰਤਨ ਸਜਾਏ ਜਾਂਦੇ ਹਨ ਉਸ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਮਿਲਿਆ। ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਬਹੁਤ ਹੀ ਕੀਮਤੀ ਵਿਚਾਰ ਸਾਰੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਸੰਖੇਪ ਦੇ ਵਿੱਚ 1-2 ਬੇਨਤੀਆਂ ਕਰਕੇ ਖਿਮਾ ਦੇ ਜਾਚਕ ਹੋ ਜਾਣਾ ਹੈ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਅਸਲ ਦੇ ਵਿੱਚ ਸਿੱਖ ਬਾਗੀ ਹੋ ਕਿਉਂ ਗਏ, ਅਸੀਂ ਉਸ ਮੁੱਦੇ ਉੱਤੇ 1-2 ਮਿੰਟ ਆਪਣਾ ਵਿਚਾਰ ਦਵਾਂਗੇ। ਕਿਉਂਕਿ ਦਾਸਰੇ ਆ ਰਹੇ ਸੀ ਸੈਕਰਾਮੈਂਟੋ ਤੋਂ, ਰਸਤੇ ਵਿੱਚ ਦੇਖ ਰਿਹਾ ਸੀ ਕਿ ਹਰੇਕ ਘਰ ਦੇ ਮੋਹਰੇ ਨਹੀਂ ਤਾਂ ਹਰੇਕ 10ਵੇਂ ਘਰ ਦੇ ਮੋਹਰੇ ਉਹ ਅਮਰੀਕਾ ਦਾ ਫਲੈਗ ਜ਼ਰੂਰ ਲੱਗਾ ਹੋਇਆ ਦੇਖ ਰਿਹਾ ਸੀ। ਭਾਵ ਲੋਕੀ ਮਾਣ ਦੇ ਨਾਲ ਇਸ ਫਲੈਗ ਨੂੰ ਆਪਣੇ ਘਰਾਂ ਦੇ ਬਾਹਰ ਲਾਉਂਦੇ ਨੇ। ਤੇ ਅਸੀਂ ਦੇਸ਼ ਪੰਜਾਬ ਦੇ ਲੋਕ ਜੋ ਆਕੂਪਾਈਡ ਭਾਰਤ ਦੇ ਵਿੱਚ ਰਹਿ ਰਹੇ ਹਾਂ, ਜੇ ਉੱਥੇ ਸਾਨੂੰ ਕੋਈ ਸੁੱਖ ਸਹੂਲਤ, ਸਾਨੂੰ ਕੋਈ ਜੀਣ ਦਾ ਮੌਕਾ ਮਿਲੇ ਤਾਂ ਅਸੀਂ ਵੀ ਉੱਥੇ ਬਾਗੀ ਇੰਨੇ ਜ਼ਿਆਦਾ ਨਾ ਹੁੰਦੇ। ਅਸੀਂ ਚਾਹੁੰਦੇ ਹੀ ਕੀ ਹਾਂ, ਅਸੀਂ ਚਾਹੁੰਦੇ ਹਾਂ ਬਰਾਬਰਤਾ। ਜਿੱਥੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ, ਜਿੱਥੇ ਸਾਡੇ ਬਜ਼ੁਰਗਾਂ ਨੇ ਉਸ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਕਰਕੇ ਉਹਨਾਂ ਦੇ ਨਾਲ ਆਪਣੀ ਕਿਸਮਤ ਗੱਢੀ, ਪਰ ਉਹਨਾਂ ਨੇ ਲਗਾਤਾਰ ਸਾਨੂੰ ਕੀ ਦਿੱਤਾ? ਉਹਨਾਂ ਨੇ ਲਗਾਤਾਰ ਸਾਡੇ ਨਾਲ ਜੋ ਬੇਨਿਆਈ, ਗੁਰੂ ਮਹਾਰਾਜ ਦੀ ਲਗਾਤਾਰ ਬੇਅਦਬੀ, ਦੋਸ਼ੀਆਂ ਦੇ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਾ ਡੱਕਣਾ, ਕਿਸੇ ਤਰ੍ਹਾਂ ਦਾ ਵੀ ਕੋਈ ਇਨਸਾਫ ਨਾ ਮਿਲਣਾ, ਸਾਜ਼ਿਸ਼ ਅਧੀਨ ਪਾਣੀ ਛੱਡਣੇ, ਪੰਜਾਬ ਦੀ ਨੌਜਵਾਨੀ ਨੂੰ ਮਾਰਨਾ। ਅਸੀਂ ਕੀ ਨਹੀਂ ਕੀਤਾ? ਅਸੀਂ ਹੜਤਾਲਾਂ ਵੀ ਕੀਤੀਆਂ, ਮੁਜ਼ਾਹਰੇ ਵੀ ਕੀਤੇ, ਭੁੱਖ ਹੜਤਾਲਾਂ ਵੀ ਕੀਤੀਆਂ, ਹਰ ਉਹ ਯਤਨ ਕੀਤਾ, ਲੇਕਿਨ ਹਰ ਯਤਨ ਦੇ ਵਿੱਚ ਅਸੀਂ ਕੀ ਪ੍ਰਾਪਤ ਕੀਤਾ? ਅੱਜ 20-25 ਸਾਲ ਤੋਂ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਜਿਨ੍ਹਾਂ ਦੀਆਂ ਜਵਾਨੀਆਂ ਪਤਾ ਨਹੀਂ ਉਹ ਕਿਸ ਤਰ੍ਹਾਂ ਬੀਤ ਗਈਆਂ। ਸੋ ਇਹਨਾਂ ਸਾਰੀਆਂ ਜੋ ਬਿਮਾਰੀਆਂ ਦਾ ਇੱਕੋ ਇੱਕ ਹੱਲ ਹੈ, ਉਹ ਹੈ ਆਜ਼ਾਦੀ। ਤੇ ਆਜ਼ਾਦੀ ਲੈਣ ਦੇ ਤਰੀਕੇ ਵੱਖੋ ਵੱਖਰੇ ਹੋ ਸਕਦੇ ਨੇ। ਜਦੋਂ ਹਥਿਆਰਬੰਦ ਸੰਘਰਸ਼ ਚੱਲਦਾ ਸੀ, ਉਦੋਂ ਵੀ ਗੁਰੂ ਮਹਾਰਾਜ ਦੀਆਂ ਫੌਜਾਂ ਨੇ ਕਦੇ ਉਤੋਂ ਮੁੱਖ ਨਹੀਂ ਸੀ ਮੋੜਿਆ। ਜੇ ਅੱਜ ਸਿੱਖ ਫॉर ਜਸਟਿਸ ਦੇ ਜਵਾਨਾਂ ਨੇ ਅੱਜ ਕਲਮ ਦੀ ਲੜਾਈ ਦੀ ਗੱਲ ਕੀਤੀ ਹੈ, ਤਾਂ ਮੈਂ ਸਮਝਦਾ ਹਾਂ ਕਿ ਇਹ ਸਾਨੂੰ ਹਰੇਕ ਘਰ ਤੋਂ, ਇਹ ਗੁਰੂ ਘਰ ਤੋਂ ਇਹ ਗੱਲ ਸ਼ੁਰੂ ਕਰਨੀ ਪਵੇਗੀ, ਤਾਂ ਹੀ ਇਸ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਸੋ ਦਾਸਰੇ ਵੀ ਜਿੰਨਾ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਰੀ ਡੈਲਟਾ ਤੋਂ ਵੱਧ ਜੋ ਅਸੀਂ 2020 ਦਾ ਪ੍ਰਚਾਰ ਕਰ ਸਕਦੇ ਹਾਂ, ਰੈਫਰੈਂਡਮ ਦੀ ਗੱਲ ਕਰ ਸਕਦੇ ਹਾਂ, ਹਰੇਕ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ
ਕਿ ਕੌਮ ਦੀ ਆਜ਼ਾਦੀ ਦਾ, ਇਹਨਾਂ ਸਾਰੀਆਂ ਹੀ ਬਿਮਾਰੀਆਂ ਦਾ ਇੱਕੋ ਇੱਕ ਹੱਲ ਕੌਮ ਦੀ ਆਜ਼ਾਦੀ ਹੈ। ਕਿਉਂਕਿ ਆਪਾਂ ਹਰੇਕ ਤਰੀਕਾ ਬਣਾ ਕੇ ਦੇਖ ਲਿਆ ਹੈ, ਉਹ ਸਰਕਾਰਾਂ ਇਹੋ ਜਿਹੀਆਂ ਮੰਨਣ ਵਾਲੀਆਂ ਨਹੀਂ ਹਨ। ਸੋ ਸਾਨੂੰ ਇੱਕ ਨੂੰ ਇਹ ਗੱਲ ਪੱਲੇ ਬੰਨਣ ਦੀ ਲੋੜ ਹੈ ਕਿ ਅਸੀਂ ਜੋ ਵੀ ਤਰੀਕਾ ਇਸ ਟਾਈਮ, ਜਿਸ ਤਰ੍ਹਾਂ ਮਿਸਲਾਂ ਉਦੋਂ ਅਪਣਾਉਂਦੀਆਂ ਸਨ, ਇੱਕ ਮਿਸਲ ਦੀ ਨਿਆਈ ਜੇ ਸਿੱਖ ਫॉर ਜਸਟਿਸ ਦੇ ਸਿੰਘ, ਜੇ ਇਹ ਵੋਟਾਂ ਦੇ ਜ਼ਰੀਏ ਇਹ ਰੈਫਰੈਂਡਮ ਦੀ ਗੱਲ ਕਰ ਰਹੇ ਹਨ ਤਾਂ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕ ਦੋ ਬੁਲਾਰੇ ਹੋਰ ਨੇ ਤੇ ਉਸ ਤੋਂ ਉਪਰੰਤ ਸਾਡੇ ਕੋਲ ਇੰਗਲੈਂਡ ਤੋਂ ਗੁਰੂ ਨਾਨਕ ਨਾਮਜ਼ਦਾ ਪਹੁੰਚੇ ਨੇ, ਉਹ ਕੀਰਤਨ ਕਰਨਗੇ। ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਦੇ ਉੱਤੇ ਸਜਣ। ਜਦ ਬੇਨਤੀ ਕਰਦਾ ਹਰਦਿਆਲ ਸਿੰਘ ਜੀ 2 ਮਿੰਟ ਦੇ ਲਈ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨ। ਉਸ ਉਪਰੰਤ ਮੈਂ ਬੇਨਤੀ ਕਰਦਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਵਨ ਸਿੰਘ ਵਰਜੀਨੀਆ, ਉਹ ਵੀ ਲੱਗ ਗਿਆ ਜਣ 2 ਮਿੰਟ ਲਈ, ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ ਜੀ। ਹਰਦਿਆਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਮੈਸੇਜ ਦੇਣਾ ਚਾਹਾਂਗਾ। ਜਥੇਦਾਰ ਭਾਈ ਹਵਾਰਾ ਜੀ ਨੇ ਜੋ ਮੈਸੇਜ ਦਿੱਤਾ ਹੈ, ਉਹ ਸਾਰੀ ਜਥੇਬੰਦੀਆਂ ਨੂੰ ਇਹੀ ਹੈ ਕਿ ਜੋ ਅਸੀਂ ਆਪਣੇ ਖੇਤਰਾਂ 'ਚ ਕੰਮ ਕਰ ਰਹੇ ਹਾਂ, ਪੋਲੀਟੀਕਲ, ਸੋਸ਼ਲ, ਐਜੂਕੇਸ਼ਨਲ, ਉਹ ਸਾਰੇ ਇਕੱਤਰ ਹੋ ਕੇ, ਇਕੱਠੇ ਹੋ ਕੇ, ਆਪਣੀਆਂ ਅਲਾਈਨਮੈਂਟਸ ਕਰਕੇ, ਸਾਰੇ ਮਿਲ ਕੇ ਜੋ ਸਾਡੇ ਚੈਲੰਜਸ ਨੇ ਉਹਨਾਂ ਨੂੰ ਐਡਰੈਸ ਕਰਨ। ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਪਿੱਛੇ ਹੁਣੇ ਯੂਨਾਈਟਿਡ ਕਿੰਗਡਮ 'ਚ ਮੀਟਿੰਗ ਜਿਹੜੀ ਹੋਈ ਸੀ, ਉਹਦੇ ਵਿੱਚ ਜਿਹੜੀਆਂ 10 ਕਾਉਂਸਲਸ ਬਣੀਆਂ ਨੇ, ਜੋ ਕਿ ਹਿਊਮਨ ਰਾਈਟਸ, ਯੂਨਾਈਟਿਡ ਨੇਸ਼ਨਸ ਨਾਲ, ਐਜੂਕੇਸ਼ਨਲ, ਹੋਰ ਜਿਹੜੇ ਖੇਤਰ ਨੇ ਜਿਨ੍ਹਾਂ 'ਚ ਕੰਮ ਕਰਨ ਲਈ ਉਹ ਉਤਰੇ ਨੇ, ਉਹਦੇ ਵਿੱਚ ਜਿਹੜੀ ਸਿੱਖ ਸੰਸਥਾਵਾਂ ਕੰਮ ਕਰ ਰਹੀਆਂ ਨੇ, ਉਹਨਾਂ ਨਾਲ ਮਿਲ ਕੇ ਜੋ ਉਹਨਾਂ ਨੇ ਕੰਮ ਕੀਤੇ ਹੋਏ ਨੇ, ਉਹਨਾਂ ਨੂੰ ਹੋਰ ਅੱਗੇ ਅਸੀਂ ਲੈ ਕੇ ਜਾਣਾ। ਔਰ ਜਿਹੜਾ ਸਿੱਖਾਂ ਦੇ ਜਿਹੜੇ ਸਪੈਸੀਫਿਕਲੀ ਜਿਹੜੇ ਹਿਊਮਨ ਰਾਈਟਸ ਦੇ ਚੈਲੰਜਸ ਐਗਜ਼ਿਸਟ ਕਰ ਰਹੇ ਨੇ, ਹੋ ਰਹੇ ਨੇ, ਜੋ ਕੰਮ ਸਿੱਖਸ ਫॉर ਜਸਟਿਸ, ਡਾਕਟਰ ਅਮਰਜੀਤ ਸਿੰਘ ਖਾਲਸਾ ਅਫੇਅਰ ਸੈਂਟਰ, ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਕਰ ਰਹੀਆਂ ਨੇ, ਜੋ ਇਹੋ ਜਿਹੇ ਚੈਲੰਜਸ ਅਸੀਂ ਐਡਰੈਸ ਕਰ ਰਹੇ ਹਾਂ, ਉਹ ਅਸੀਂ ਹਰ ਵਰਲਡ ਗਵਰਨਮੈਂਟ, ਹਰ ਇੰਸਟੀਟਿਊਸ਼ਨ, ਹਿਊਮਨ ਰਾਈਟਸ ਬੋਡੀ ਜਿਹੜੀ ਹੈ, ਉਹਨਾਂ ਨੂੰ ਜਾ ਕੇ ਇਹ ਦੱਸਣ ਦੀ ਲੋੜ ਹੈ। ਸੋ ਮੈਂ ਸਾਧ ਸੰਗਤ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਜੋ ਜਨਮ ਦੀ ਜੋ ਵਧਾਈ ਦੇਣਾ ਚਾਹਾਂਗਾ 550 ਸਾਲਾਂ ਦੀ। ਬਟ ਇਸ ਤੋਂ ਇਲਾਵਾ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਸਾਡੇ ਚੈਲੰਜਸ ਸਾਡੇ ਸਾਹਮਣੇ ਨੇ, ਇਹ ਇੰਨੇ ਮੁਸ਼ਕਿਲ ਨਹੀਂ ਜਿੰਨੇ ਸਾਨੂੰ ਲੱਗਦੇ ਨੇ, ਔਰ ਇਹਨਾਂ ਨੂੰ ਰਿਜ਼ੋਲਵ ਕਰਨ ਲਈ ਸਾਡੀ ਸਟਰੈਂਥ, ਸਾਡੀ ਯੂਨਿਟੀ 'ਚ ਲਾਈ ਕਰਦੀ ਹੈ। ਔਰ ਅਸੀਂ ਜ਼ਰੂਰ ਸੋਸ਼ਲ ਰੈਵੋਲੂਸ਼ਨ, ਪੋਲੀਟੀਕਲ ਰੈਵੋਲੂਸ਼ਨ, ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜੀ ਲੈ ਕੇ ਆਏ ਸੀ, ਉਹਨਾਂ ਕੰਮਾਂ ਤੇ ਅਸੀਂ ਉਤਰੀਏ ਔਰ ਇਕੱਠੇ ਰਲ ਮਿਲ ਕੇ ਇਹਨਾਂ ਚੈਲੰਜਸ ਨੂੰ ਐਡਰੈਸ ਕਰੀਏ। ਇਸ ਦੇ ਨਾਲ ਜੀ ਮੈਂ ਫਤਿਹ ਬੁਲਾਵਾਂਗਾ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਸਰਦਾਰ ਪਵਨ ਸਿੰਘ ਵਰਜੀਨੀਆ 2 ਮਿੰਟ ਵਾਸਤੇ ਉਹ ਸਾਡੇ ਨਾਲ ਫਤਿਹ ਬੁਲਾਉਣਗੇ। ਉਸ ਉਪਰੰਤ ਜਸਦੇਵ ਸਿੰਘ ਜੀ ਫਰੀਪੌਂਡ, ਉਸ ਉਪਰੰਤ ਸਾਡੇ ਕੋਲ ਕੀਰਤਨੀ ਜਥਾ ਸਟੇਜ ਤੇ ਸੱਜ ਗਿਆ, ਸੰਤਨ ਕੀਰਤਨ ਸਾਹਿਬ ਨੂੰ ਬੁਲਾਉਣਗੇ। ਆਓ ਜੀ ਭਾਈ ਸਾਹਿਬ। ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਫਰਮਾਨ ਹੈ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸੋ ਅਜਿਹੀ ਇੱਕ ਛਾਲ ਮਾਰਨ ਦਾ ਦਾਸ ਨੂੰ ਵੀ ਮੌਕਾ ਮਿਲਿਆ ਜਦੋਂ 2 ਸਾਲ ਪਹਿਲਾਂ ਕੌਮ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਦੇ ਨਾਲ ਕਰਨ ਨੂੰ ਮਿਲੀ। ਔਰ ਇਹਨਾਂ 2 ਸਾਲਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਹੁਤ ਸਾਰੇ ਕੁਐਸਚਨ ਕੀਤੇ ਜਾਂਦੇ ਨੇ ਕਿ ਜੀ ਜੇ ਖਾਲਿਸਤਾਨ ਉੱਥੇ ਬਣਨਾ ਹੈ ਤਾਂ ਤੁਸੀਂ ਉਸ ਦੀ ਗੱਲ ਇੱਥੇ ਕਿਉਂ ਕਰਦੇ ਹੋ? ਜੇ ਤੁਹਾਨੂੰ ਲੱਗਦਾ ਹੁੰਦਾ ਕਿ ਤੁਸੀਂ ਇਲੈਕਸ਼ਨ ਜਿੱਤਣੀ ਨਹੀਂ ਆ, ਬੜੇ ਲੰਮੇ ਅਰਸੇ ਤੋਂ ਤੁਸੀਂ ਇਲੈਕਸ਼ਨ ਜਿੱਤੀ ਨਹੀਂ, ਫਿਰ ਲੜਦੇ ਕਿਉਂ ਹੋ? ਗੱਲ ਇਲੈਕਸ਼ਨ ਕੱਲੀ ਜਿੱਤਣ ਦੀ ਨਹੀਂ ਹੈ, ਗੱਲ ਲੜਨ ਦੀ ਹੈ। ਗੱਲ ਉਹਨਾਂ ਲੋਕਾਂ ਦੀ ਹੈ, ਚਾਹੇ 50,000 ਵੋਟ ਪੈਂਦੀ ਹੈ, ਪਰ ਕੀ ਉਹਨਾਂ 50,000 ਲੋਕਾਂ ਨੂੰ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ? ਕਿਉਂਕਿ ਅੱਜ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਸਿੱਖਸ ਫॉर ਜਸਟਿਸ ਵਾਲੇ ਵੀਰ ਵੱਡੀਆਂ ਸਟੇਜਾਂ ਲਾ ਕੇ ਵੱਡੇ ਇਕੱਠ ਕਰ ਰਹੇ ਨੇ
ਪਰ ਜੇ ਅਸੀਂ ਗੱਲ ਕੋਈ ਕਰੀਏ 30-35 ਵਰੇ ਪਹਿਲਾਂ ਦੀ ਕਿ ਅੱਜ ਜੋ ਇਹ ਭਾਂਬੜ ਬਣਿਆ ਹੋਇਆ ਹੈ, ਜੋ ਆਜ਼ਾਦੀ ਲੈ ਕੇ ਰਹਿਣਗੇ, ਪਰ ਉਸ ਮਿਸਾਲ ਦੀ ਗੱਲ ਕਰੀਏ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ, ਜਦੋਂ ਕਿਤੇ ਕਿਤੇ ਦੀਵਾ ਵੀ ਨਹੀਂ ਸੀ ਬਣਦਾ, ਉਸ ਦਿਨ ਇਸ ਆਜ਼ਾਦੀ ਦੀ ਮਿਸਾਲ ਲੈ ਕੇ ਕੌਣ ਬੈਠਾ ਸੀ। ਔਰ ਉਹ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਨਹੁੰ ਪਟਵਾ ਕੇ ਆਪਣੇ ਅਹੁਦੇ ਨੂੰ ਲੱਤਾਂ ਮਾਰ ਕੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੇ ਇੱਕ ਲੰਮੇ ਅਰਸੇ ਤੋਂ ਇਹ ਜੋ ਜੰਗ ਜਾਰੀ ਰੱਖਿਆ ਹੈ, ਕਿਉਂਕਿ ਉਹਨਾਂ ਨੂੰ ਦੇਖਦਾ ਸੀ ਕਿ ਭਾਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਮਾਣਨ ਵਾਲਾ ਦਿਨ ਨਾ ਨਜ਼ਰ ਆਵੇ, ਪਰ ਭਵਿੱਖ ਸਿੱਖਾਂ ਦਾ ਆਉਣ ਵਾਲਾ ਭਵਿੱਖ ਆਜ਼ਾਦੀ ਦਾ ਨਿੱਘ ਜ਼ਰੂਰ ਮਾਣੇਗਾ। ਔਰ ਅੱਜ ਉਹ ਸਮਾਂ ਬਣਦਾ ਜਾ ਰਿਹਾ ਹੈ ਕਿ ਸਾਡੇ ਕੋਲ ਹੋਰ ਵੀ ਜਥੇਬੰਦੀਆਂ ਜੋ ਨੇ ਉਹ ਕਾਇਮ ਹੋ ਰਹੀਆਂ ਨੇ। ਖਾਲਸਾ ਜੀ ਜਿਵੇਂ ਗੱਲ ਕੀਤੀ ਹੈ ਕਿ ਮਿਸਲਾਂ ਦੀ, ਐਵੇਂ ਇੱਕ ਮਿਸਲ ਕਦੀ ਜੇਤੂ ਨਹੀਂ ਹੋਈ, ਪਰ ਅਸੀਂ ਸਾਰੀਆਂ ਮਿਸਲਾਂ ਰਲ ਕੇ ਜ਼ਰੂਰ ਇੱਕ ਦਿਨ ਜਿੱਤ ਪ੍ਰਾਪਤ ਕਰਾਂਗੇ। ਉਸ ਦੇ ਨਾਲ ਮੇਰੀ ਇੱਕ ਇੱਥੋਂ ਦੇ ਪ੍ਰਬੰਧਕ ਵੀਰਾਂ ਦੇ ਅੱਗੇ ਬੇਨਤੀ ਹੈ ਕਿ ਜੇ ਉਹ ਸਾਡਾ ਇਕੱਠ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਹੁੰਦਾ ਹੈ, ਜਿੱਥੇ ਅਸੀਂ ਕੋਈ ਤਕਰੀਬਨ 1.5 ਲੱਖ ਪ੍ਰਾਣੀ ਦਾ ਇਕੱਠ ਕਰਦੇ ਹਾਂ, ਇਹਨੂੰ ਅਸੀਂ ਥੋੜਾ ਜਿਹਾ ਅਮਰੀਕਨ ਰਾਜਨੀਤੀ ਦੀ ਪਾਨ ਚਾੜੀਏ। ਕਿਉਂਕਿ ਜੇ ਅਸੀਂ ਆਪਣੇ ਗੁਆਂਢੀ ਦੇਸ਼ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪਣਾ ਜੋ ਫਿਊਚਰ ਹੈ ਉਸ ਨੂੰ ਸਿਕਿਉਰ ਕੀਤਾ ਹੈ। ਉਹਨਾਂ ਨੇ 16 ਕੋਈ 18 MP ਕਹਿੰਦਾ ਹੈ, ਉੱਥੇ ਕੈਬਨਿਟ ਮੈਂਬਰ ਨੇ, ਉੱਥੇ ਮਿਨਿਸਟਰ ਨੇ, ਪਰ ਉਹ ਘਰੇ ਬਹਿ ਕੇ ਗੱਲਾਂ ਨਹੀਂ ਉਹਨਾਂ ਨੇ ਕੀਤੀਆਂ, ਉਹਨਾਂ ਨੇ ਫੀਲਡ ਦੇ ਵਿੱਚ ਜਾ ਕੇ ਕੰਮ ਕੀਤਾ ਹੈ। So with that being said, I would like to ask my younger brothers and sisters that it is our duty that we go out in the mainstream American politics and we do participate. Nobody else is going to come to us and tell that you're no longer an Indian American, that you're no longer a Sikh American, because we cannot work with the Indian American mentality. Kyunki Khalsa ਜਾਂ ਬਾਦਸ਼ਾਹ ਜਾਂ ਬਾਗੀ ਹੈ, we are of the Sikh faith, but we are Americans. We need to make sure that we put a congressman up on Capitol Hill during the upcoming 5 years. ਇਹ ਸਾਡੀ ਡਿਊਟੀ ਬਣਦੀ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਸਾਡਾ ਕੋਈ ਕਾਂਗਰਸਮੈਨ ਜਾਂ ਵੂਮਨ ਕੈਪੀਟਲ ਹਿੱਲ ਤੇ ਬੈਠਾ ਹੋਵੇ। ਅਸੀਂ ਕਿੰਨੇ ਸਾਲਾਂ ਤੱਕ ਲੋਕਾਂ ਦੇ ਜੋ ਫੰਡ ਰੇਜ਼ਰ ਨੇ ਉਹ ਕਰ ਕਰਕੇ ਤੇ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਡਾਲਰ ਪਾਵਾਂਗੇ। ਸਾਡੀ ਆਵਾਜ਼ ਖਾਲਸਾ ਜੀ ਸਾਨੂੰ ਹੀ ਉਠਾਉਣੀ ਪੈਣੀ ਹੈ। ਗੱਲ ਕਰਾਂਗਾ ਗਦਰੀ ਬਾਬਿਆਂ ਦੀ ਧਰਤੀ ਤੇ ਖੜ ਕੇ ਦਲੀਪ ਸਿੰਘ ਸੌਂਧ ਹੋਣਾ ਦੀ, ਜਿਨ੍ਹਾਂ ਨੇ 1957 ਦੇ ਵਿੱਚ ਇੱਕ ਇਕੱਲੇ ਬੰਦੇ ਨੇ ਕਾਂਗਰਸ ਦੀ ਸੀਟ ਜਿੱਤੀ ਸੀ ਔਰ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਨੀ ਹੈ, ਅਸੀਂ ਆਜ਼ਾਦੀ ਇਨ ਜਨਰਲ ਦੀ ਗੱਲ ਕਰਨੀ ਹੈ, ਕਿਉਂਕਿ ਫਰੀडम ਨੂੰ ਇੱਥੇ ਵੀ ਬਹੁਤ ਸਾਰੀਆਂ ਢਾਹਾਂ ਲੱਗੀਆਂ ਹੋਈਆਂ ਨੇ। ਜਦੋਂ ਸਿੱਖ ਦੇ ਅਸੀਂ ਸੇਂਟ ਸੋਲਜਰ ਹੋਣ ਦੇ ਐਸਪੈਕਟ ਦੀ ਗੱਲ ਕਰਦੇ ਹਾਂ, ਅਸੀਂ ਸੰਤ ਸਿਪਾਹੀ ਦੀ ਗੱਲ ਕਰਦੇ ਹਾਂ, ਤਾਂ ਸੈਕੰਡ ਅਮੈਂਡਮੈਂਟ ਜੋ ਅਮਰੀਕਾ ਦੇ ਕਨਸਟੀਟਿਊਸ਼ਨ ਦੀ ਸਾਨੂੰ ਆਜ਼ਾਦੀ ਦਿੰਦੀ ਹੈ ਕਿ ਅਸੀਂ ਹਥਿਆਰ ਰੱਖ ਸਕਦੇ ਹਾਂ, ਉਸ ਤੇ ਵੀ ਇਹ ਅੱਜ ਕੱਲ ਬਹੁਤ ਅਟੈਕ ਹੋ ਰਹੇ ਨੇ। ਅਸੀਂ ਉਸ ਚੀਜ਼ਾਂ ਦੀ ਵੀ ਗੱਲ ਕਰਨੀ ਹੈ। ਇੰਨੀਆਂ ਕੁ ਗੱਲਾਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਅਸੀਂ ਪਵਨ ਸਿੰਘ ਵਰਜੀਨੀਆ ਤੋਂ ਆਏ ਨੇ ਜਿਹੜੇ। ਮੈਂ ਬੇਨਤੀ ਕਰਦਾ 2 ਮਿੰਟ ਜਸਦੇਵ ਸਿੰਘ ਜੀ ਫਰੀਮਾਉਂਟ ਗੁਰਦੁਆਰੇ ਤੋਂ ਉਹ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ। ਉਸ ਉਪਰੰਤ ਕਮਲਜੀਤ ਸਿੰਘ ਜੀ ਟੈਕਸਸ ਤੋਂ ਆਏ ਨੇ, ਜਿੱਥੇ ਵੀਰ ਸੰਦੀਪ ਸਿੰਘ ਧਾਰੀਵਾਲ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹਨਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਮਿੱਤਰ ਨੇ। 2 ਮਿੰਟ ਅਸੀਂ ਉਹਨਾਂ ਦੇ ਵਿਚਾਰ ਸੁਣਾਂਗੇ। ਭਾਈ ਸਾਹਿਬ ਭਾਈ ਜਸਦੇਵ ਸਿੰਘ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਜੇ ਗੁਰੂ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਕੱਤਾ ਗੱਦੀ ਦੇ ਸਬੰਧ ਦੇ ਵਿੱਚ ਇਕੱਤਰ ਹੋਏ ਹਾਂ। ਬਹੁਤ ਬੇਅੰਤ ਸੰਗਤਾਂ ਆਈਆਂ ਹੋਈਆਂ ਹਨ। ਸੋ ਆਪ ਜੀ ਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦੇ ਬਹੁਤ ਬਹੁਤ ਵਧਾਈਆਂ ਹੋਣ। 1-2 ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਸਨ ਕਿ ਪੁਰਾਣੇ ਸਮੇਂ ਦੇ ਵਿੱਚ ਇਵੇਂ ਹੁੰਦਾ ਸੀ ਵੀ ਜਦੋਂ ਇਵੇਂ ਸਟੇਜਾਂ ਲੱਗਦੀਆਂ ਸਨ, ਕਿਤਾਬਾਂ ਤੋਂ ਸਾਰੇ ਬਹੁਤ ਪੜ੍ਹਦੇ ਸਨ, ਪਰ ਇੱਕ ਪੁਆਇੰਟ ਹੁੰਦਾ ਸੀ, ਕੋਈ ਨਾ ਕੋਈ ਉਹ ਸੰਗਤਾਂ ਲੈ ਕੇ ਜਾਂਦੀਆਂ ਸੀ ਘਰ ਨੂੰ ਤੇ ਉੱਤੇ ਵਿਚਾਰ ਕਰਦੇ ਸੀ। ਸੋ ਜੇ ਹੁਣ ਆਪਾਂ ਪਿੱਛੇ ਨੂੰ ਦੇਖੀਏ ਆਪਣਾ ਇਤਿਹਾਸ ਤੇ ਅੱਜ ਆਪਾਂ ਕਿੱਥੇ ਖੜੇ ਹਾਂ, ਆਪਾਂ ਸਾਰੇ ਹੀ ਆਪਣੇ ਸਿੱਖ ਰਾਜ ਦੀ ਬਹੁਤ ਤਤਪਰਤਾ ਨਾਲ ਉਹਦੀ ਜੋ ਵੀ ਕਰਦਾ ਬਣਦਾ ਆਪਾਂ ਕਰਦੇ ਹਾਂ, ਪਰ ਆਪਾਂ ਨੂੰ ਥੋੜਾ ਜਿਹਾ ਇਹਦੇ ਬਾਰੇ ਹੋਰ ਇਤਿਹਾਸ ਵਾਚਣ ਦੀ ਲੋੜ ਹੈ। ਜੇ ਆਪਾਂ ਇਤਿਹਾਸ ਵਾਚੀਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ
ਸਰਬੰਸ ਵਾਰਿਆ, ਫਿਰ ਉਹ ਤੋਂ ਬਾਅਦ ਉਹ ਆਪਾਂ ਨੂੰ ਕੀ ਸੁਨੇਹਾ ਦੇ ਕੇ ਜਾਂਦੇ ਹਨ। ਚਮਕੌਰ ਦੀ ਜੰਗ ਦੇ ਵਿੱਚ ਵੀ 1.25 ਲੱਖ ਨਾਲ ਇੱਕ ਲੜਦੇ, ਉਹ ਸਿੱਖਾਂ ਨੂੰ ਗਿਣਤੀ ਮਿਣਤੀਆਂ ਜੋ ਬਾਹਰ ਕੱਢਦੇ ਹਨ। ਉਹ ਕਹਿੰਦੇ ਵੀ ਤੁਸੀਂ ਕੁਆਲਿਟੀ ਦੇ ਨਾਲ ਗੱਲ ਕਰਨੀ ਹੈ, ਜਿਹੜਾ ਇੱਕ ਸਿੱਖ ਹੈ ਉਹ 1.25 ਲੱਖ ਦੇ ਬਰਾਬਰ। ਜਿਹੜਾ ਅੱਜ ਆਪਾਂ ਪ੍ਰਚਾਰ ਕਰਦੇ ਹਾਂ ਵੀ ਆਪਾਂ ਅੱਜ ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ, ਕੋਈ ਸਮਾਂ ਸੀ ਜਦੋਂ ਦੂਸਰੇ ਧਰਮਾਂ ਦੇ ਲੋਕ ਇੱਕ ਆਪਣੇ ਵੱਡੇ ਮੁੰਡੇ ਨੂੰ ਸਿੱਖ ਬਣਾਉਂਦੇ ਸੀ ਵੀ ਇਹਨੂੰ ਅਸੀਂ ਸਿੱਖ ਬਣਾਉਣਾ। ਜਦੋਂ 1762 ਦੇ ਵਿੱਚ ਵੱਡਾ ਘੱਲੂਘਾਰਾ ਹੁੰਦਾ, ਉਹਦੇ ਵਿੱਚ ਇੱਕ ਦਿਨ ਦੇ ਵਿੱਚ 30,000 ਸਿੰਘ ਸ਼ਹੀਦ ਹੁੰਦੇ, ਸਿੰਘ ਸਿੰਘਣੀਆਂ। ਉਹ ਉਸ ਸਮੇਂ ਦੇ 1/3 ਸਿੱਖ ਕੌਮ ਦੀ ਗਿਣਤੀ ਬਣਦੀ ਹੈ। ਪਰ ਸਿੱਖ ਇੰਨੇ ਤਗੜੇ, ਇੰਨੇ ਜਜ਼ਬੇ ਵਾਲੇ ਆ, 6 ਮਹੀਨਿਆਂ ਦੇ ਬਾਅਦ ਜਾ ਕੇ ਫਿਰ ਲਾਹੌਰ ਨੂੰ ਢਾਹ ਲੈਂਦੇ। ਉਦੋਂ ਸਿੰਘਾਂ ਬਾਰੇ ਇੱਕ ਗੱਲ ਪ੍ਰਚਲਿਤ ਹੁੰਦੀ ਸੀ, ਉਦੋਂ ਦਲ ਖਾਲਸਾ ਸੀ, ਨਿਹੰਗ ਸਿੰਘ ਜੱਗ ਲੜਦੇ ਹੁੰਦੇ ਸੀ, ਤੇ ਉਹਨਾਂ ਬਾਰੇ ਆਮ ਜਨਤਾ ਦੇ ਵਿੱਚ ਇਹ ਗੱਲ ਪ੍ਰਚਲਿਤ ਹੁੰਦੀ ਸੀ, ਆਏ ਨੇ ਨਿਹੰਗ ਕੁੰਡਾ ਖੋਲਦੇ ਨਿਸੰਗ। ਵੀ ਉਦੋਂ ਸਿੱਖਾਂ ਦਾ ਕਰੈਕਟਰ ਇੰਨਾ ਉੱਚਾ ਤੇ ਸੁੱਚਾ ਹੁੰਦਾ ਸੀ ਕਿ ਹਰ ਕੋਈ ਕਹਿੰਦਾ ਸੀ ਮੈਂ ਸਿੱਖ, ਮੇਰਾ ਪੁੱਤ ਵੱਡਾ ਪੁੱਤ ਸਿੱਖ ਬਣੇ। ਤੇ ਸਿੱਖਾਂ ਦੀ ਜੋ ਕਰੈਕਟਰ ਦੀ ਨਿਸ਼ਾਨੀ ਸੀ, ਨਾਦਰ ਸ਼ਾਹ ਵੀ ਜਦੋਂ 3 ਵਾਰੀ ਲੁੱਟਿਆ ਉਹਨੂੰ, ਉਹ ਵੀ ਕਹਿ ਗਿਆ ਇੱਕ ਦਿਨ ਰਾਜੇ ਬਣਨਗੇ। ਸਿੱਖਾਂ ਦੀ ਇੰਨੀ ਜ਼ਿਆਦੀ ਸੁਚਮਤਾ ਸੀ ਉਹਨਾਂ ਦੇ ਕਰੈਕਟਰ ਦੇ ਵਿੱਚ। 1762 ਦੇ ਵਿੱਚ ਇਹ ਵੱਡਾ ਘੱਲੂਘਾਰਾ ਹੁੰਦਾ ਹੈ, 1800 ਦੇ ਵਿੱਚ ਸਿੱਖ ਰਾਜ ਕਾਇਮ ਹੋ ਜਾਂਦਾ। ਸੋ ਅੱਜ ਆਪਾਂ ਇਹ ਵੇਖੀਏ, ਜਦੋਂ ਆਪਾਂ ਇੱਥੇ ਆਏ ਹੋਏ ਆ, ਇੱਥੋਂ ਲੈ ਕੇ ਕੀ ਜਾਣਾ। ਆਪਾਂ ਨੂੰ ਇਹ ਸੋਚਣ ਵਾਲੀ ਗੱਲ ਹੈ ਕਿ ਜੋ ਮੈਂ ਵੀ ਕਰਦਾ ਉਹ ਮੇਰੀ ਆਜ਼ਾਦੀ ਲਈ, ਮੇਰੀ ਕੌਮ ਦੀ ਆਜ਼ਾਦੀ ਲਈ ਕੋਈ ਉਹਦੇ ਵਿੱਚ ਉਹ ਕੋਈ ਕਿਸੇ ਪਾਸੇ ਉਹਦਾ ਯੋਗਦਾਨ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ। ਜੇ ਮੈਂ ਕੋਈ ਵੀ ਇੱਕ ਕੰਮ ਕਰਾਂ ਉਹ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ। ਮੇਰੇ ਦੱਸਣ ਦਾ ਮਤਲਬ ਇਹ ਸੀ ਵੀ ਬਾਬਾ ਦੀਪ ਸਿੰਘ ਉਹਨਾਂ ਨੇ ਆਪਣਾ ਸਰਬੰਸ ਵਾਰ ਦਿੱਤਾ। ਕਿਤੇ ਆਪਾਂ ਇਦਾਂ ਤਾਂ ਨਹੀਂ ਵੀ ਆਪਾਂ ਵੀਕਐਂਡ ਵਾਰੀਅਰ ਹੀ ਬਣੇ ਹੋਏ ਆ। ਗੁਰੂ ਮਹਾਰਾਜ ਤਾਂ ਕਹਿੰਦੇ ਹਨ, ਜੇ ਜੀਵੇ ਪਤ ਲੱਥੀ ਜਾਏ, ਜੇਤਾ ਹਰਾਮ ਸਭ ਕੁਝ ਖਾਏ, ਸਭ ਹਰਾਮ ਜੀ। ਸੋ ਗੁਰੂ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪੱਗ ਲੱਥੀ ਜਾ ਰਹੀ ਆ, ਜੋ ਤੁਸੀਂ ਕੁਝ ਖਾਣੇ ਆ ਉਹ ਵੀ ਤੁਹਾਡੇ ਲਈ ਹਰਾਮ ਆ। ਆਪਾਂ ਇਸ ਗੁਲਾਮੀ ਨੂੰ ਆਪਣੀ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ। ਸੋ ਆਪਾਂ ਨੂੰ ਇਹ ਜੀ ਦੁਬਾਰਾ ਸੋਚਣ ਦੀ ਗੱਲ ਹੈ ਵੀ ਉਹ ਆਪਾਂ ਉਸ ਗੁਲਾਮੀ ਨੂੰ ਜੇ ਸ਼ਿੱਦਤ ਨਾਲ ਮਹਿਸੂਸ ਕਰੀਏ, ਆਪਾਂ ਵੀਕਐਂਡ ਦੇ ਵਿੱਚ ਜਿਹੜਾ ਸੋਸ਼ਲਾਈਜ਼ਿੰਗ ਦੇ ਤੌਰ ਤੇ ਆਪਣੀ ਇਸ ਜਦੋਜਹਿਦ ਨੂੰ ਨਾ ਲਈਏ। ਸੋ ਆਪਾਂ ਸਾਰੇ ਅਰਦਾਸ ਕਰੀਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਗੁਰੂ ਮਹਾਰਾਜ ਆਪਾਂ ਨੂੰ ਇਹ ਬਖਸ਼ਣ, ਇਹ ਉਦਮ ਬਖਸ਼ਣ, ਇਹ ਸੋਚ ਬਖਸ਼ਣ ਕਿ ਮੈਂ ਆਪਣੀ ਕੌਮ ਦੀ ਕੌਮ ਦੀ ਆਜ਼ਾਦੀ ਲਈ ਜੀਵਾਂ, ਏਦਾਂ ਨਾ ਹੋਵਾਂ ਕਿ ਮੂੰਹ ਪੂੰਝਵਾਂ ਕੰਮ ਕਰਾਂ। ਸੋ ਅਰਦਾਸ ਕਰੀਏ, ਨਾਲੇ ਲੈ ਕੇ ਚੱਲੀਏ ਆਪਾਂ ਅੱਜ ਇੱਥੋਂ ਨਗਰ ਕੀਰਤਨ ਦੇ ਵਿੱਚੋਂ ਵੀ ਮੈਂ ਅਗਲੇ ਸਾਲ ਜਦੋਂ ਇੱਥੇ ਵਾਪਸ ਆਉਣਾ, ਮੈਂ ਗੁਰੂ ਮਹਾਰਾਜ ਨੂੰ ਦੱਸਾਂ ਮੈਂ 1 ਸਾਲ ਦੇ ਵਿੱਚ ਆਪਣੀ ਕੌਮ ਦੀ ਆਜ਼ਾਦੀ ਲਈ ਕੀ ਕੀਤਾ। ਸੋ ਇਹੋ ਹੀ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।